ਮੇਰੀ ਇੱਕ ਥੋੜੀ ਜਿਹੀ ਬੇਨਤੀ ਹੈ ਵੀ ਜੇ ਸਕਰੀਨ ਦੇ ਉੱਤੇ ਇਹ ਸ਼ਬਦ ਚਲਾਓਗੇ ਤੇ ਵਿਆਖਿਆ ਨਾ ਲਾਇਓ ਨਾਲ ਉਸਦੀ ਪੰਜਾਬੀ, ਕਿਉਂਕਿ ਫਿਰ ਜ਼ਿਆਦਾ ਸੰਗਤ ਉਧਰ ਨੂੰ ਪੜ੍ਹਨ ਨਾਲ ਧਿਆਨ ਚਲਿਆ ਜਾਂਦਾ, ਇੱਧਰ ਨੂੰ ਰਹਿ ਜਾਂਦਾ ਫਿਰ। ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੋ ਕਿਰਪਾ ਕਰਦੇ ਆ, ਪਹਿਲਾ ਸ਼ਲੋਕ ਤੁਸੀਂ ਪਿੱਛੇ ਸਰਵਣ ਕੀਤਾ, ਇਹ ਵੀ ਸਰਵਣ ਕੀਤਾ ਵੀ ਟੁੰਡਾ ਅਸਰਾਜ ਕੌਣ ਸੀ, ਜਿਹਦੀ ਵਾਰ ਦੀ ਧੁਨੀ ਦੇ ਉੱਤੇ ਇਹ ਆਸਾ ਦੀ ਵਾਰ ਦਾ ਕੀਰਤਨ ਕਰਨਾ ਨਾ, ਗਾਉਣਾ। ਉਹ ਜਿਹੜੀ ਧੁਨ ਦਾ ਮਤਲਬ ਤਰਜ, ਜਿਹਨੂੰ ਆਪਾਂ ਪੰਜਾਬੀ ਜੀ ਬੋਲੀ ਵਿੱਚ ਆਮ ਸਾਦੀ ਜੀ ਚ ਕਹਿ ਦਿੰਦੇ ਆ ਵੀ ਟਿਊਨ, ਤਰਜ ਜਿਹਨੂੰ ਆਪਾਂ ਕਹਿ ਦਿੰਦੇ ਆ। ਇਸੇ ਤਰ੍ਹਾਂ ਵਾਰਾਂ ਦੀ ਤਰਜ ਹੁੰਦੀ ਹੈ, ਧੁਨੀ ਹੁੰਦੀ ਹੈ। ਉਹ ਟੁੰਡੇ ਅਸਰਾਜ ਦੀ ਜਿਹੜੀ ਮਹਾਰਾਜ ਜੀ ਨੇ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੁਣੀ ਸੀ, ਧਰਮੀ ਰਾਜਾ ਲੱਗਾ ਮਹਾਰਾਜ ਨੂੰ, ਤੇ ਧਰਮੀ ਰਾਜੇ ਦੀ ਵਾਰ ਮਹਾਰਾਜ ਨੂੰ ਪਸੰਦ ਆਈ, ਤੇ ਮਹਾਰਾਜ ਨੇ ਕਿਹਾ ਵੀ ਆਸਾ ਦੀ ਵਾਰ ਦਾ ਕੀਰਤਨ ਇਸ ਵਾਰ ਦੀ ਧੁਨੀ ਚ ਕਰਿਆ ਕਰਨਾ। ਉਹ ਤੁਸੀਂ ਸਰਵਣ ਕੀਤਾ। ਹੁਣ ਆਓ ਦੂਜਾ ਸ਼ਲੋਕ ਹੈ ਜਿਹੜਾ ਉਹ ਸਰਵਣ ਕਰੋ, ਮਹਾਰਾਜ ਦੀ ਕਿਰਪਾ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਮਹਾਰਾਜ ਕਿਰਪਾ ਕਰਦੇ ਹਨ। ਇਹ ਜਿਹੜੀ ਬ੍ਰਹਮ ਵੇਤਿਆਂ ਦੀ ਜਿਹੜੀ ਨਿਗਾਹ ਹੁੰਦੀ ਹੈ ਨਾ, ਜਿਹੜੇ ਬ੍ਰਹਮ ਵੇਤੇ ਦਾ ਮਤਲਬ ਹੁੰਦਾ ਜਿਹੜੇ ਬ੍ਰਹਮ ਨੂੰ ਜਾਣ ਲੈਂਦੇ ਆ। ਬ੍ਰਹਮ ਕੌਣ ਹੈ? ਜਿਹੜਾ ਸਾਰਿਆਂ ਵਿੱਚ ਵਿਆਪਕ। ਉਹ ਜਿਹੜੇ ਬ੍ਰਹਮ ਵੇਤੇ ਆ, ਇਹ ਉਹਨਾਂ ਦੀ ਅਵਸਥਾ, ਉਹਨਾਂ ਦੀ ਜਿਹੜੀ ਨਿਗਾਹ ਹੈ, ਉਸ ਨੂੰ ਇਸ ਸ਼ਲੋਕ ਦੇ ਵਿੱਚ ਮਹਾਰਾਜ ਜੀ ਨੇ ਕਥਨ ਕੀਤਾ। ਮਹਾਰਾਜ ਕਹਿੰਦੇ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ। ਵਾਹਿਗੁਰੂ ਤੇਰੇ ਬਣਾਏ ਹੋਏ ਜਿਹੜੇ ਅਖੰਡ ਨੇ, 9 ਖੰਡ, ਇਹ ਵੀ ਸੱਚੇ ਹੀ ਹੈ। ਕਿਉਂ? ਕਿਉਂਕਿ ਇਹਨਾਂ ਦਾ ਅਧਿਸ਼ਠਾਨ ਰੂਪ ਵਾਹਿਗੁਰੂ ਤੋਂ। ਅਧਿਸ਼ਠਾਨ ਦਾ ਮਤਲਬ ਪਤਾ ਕੀ ਹੁੰਦਾ? ਜਿਸ ਚੀਜ਼ ਦੇ ਆਸਰੇ ਉਹ ਕੋਈ ਚੀਜ਼ ਭਾਸਦੀ ਹੋਵੇ ਉਹਨੂੰ ਕਹਿੰਦੇ ਉਹਦਾ ਅਧਿਸ਼ਠਾਨ, ਤੇ ਜਿਹੜੀ ਭਾਸ ਰਹੀ ਹੋਵੇ ਚੀਜ਼ ਉਹਨੂੰ ਕਹਿੰਦੇ ਅਧਿਅਸਤ। ਇੱਕ ਛੋਟੀ ਜਿਹੀ ਉਦਾਹਰਨ ਦਿੰਦਾ। ਮੰਨ ਲਓ, ਇਹ ਤੁਸੀਂ ਕਈ ਵਾਰ ਸੁਣੀ ਹੈ, ਜਦੋਂ ਰਾਤ ਦਾ ਹਨੇਰਾ ਹੁੰਦਾ ਜਾਂ ਥੋੜਾ ਜਿਹਾ ਸ਼ਾਮਾਂ ਦਾ ਜਦੋਂ ਹਨੇਰਾ ਹੁੰਦਾ ਨਾ, ਜਿਸ ਵਕਤ ਵੀ ਯਾਨੀ ਕਿ ਪੂਰਾ ਨਹੀਂ ਦਿਸਦਾ ਪਰ ਦਿਸਦਾ ਹੁੰਦਾ। ਜੇ ਪੂਰਾ ਨਾ ਦਿਸਦਾ ਫਿਰ ਤਾਂ ਕੁਝ ਵੀ ਨਹੀਂ ਦਿਸਦਾ ਪਰ ਧੁੰਦਲਾ ਜਿਹਾ ਦਿਸਦਾ। ਉਸ ਵਕਤ ਕਈ ਵਾਰ ਨਾ ਘਰ ਦੇ ਵਿਹੜੇ ਵਿੱਚ ਜਦੋਂ ਰੱਸੀ ਪਈ ਹੁੰਦੀ ਹੈ ਨਾ, ਵਲ ਜਿਹਾ ਖਾਦਾ ਹੁੰਦਾ, ਉਹ ਵੀ ਸਾਨੂੰ ਸੱਪ ਲੱਗਣ ਲੱਗ ਪੈਂਦੀ ਹੈ। ਬੜਿਆਂ ਨੂੰ ਭੁਲੇਖਾ ਪਿਆ ਹੋਊਗਾ। ਹੁਣ ਜਿਹੜੀ ਉਹ ਰੱਸੀ ਹੈ ਉਹ ਹੈ ਅਧਿਸ਼ਠਾਨ। ਜਿਹੜੀ ਉਹਦੇ ਵਿੱਚ ਚੀਜ਼ ਤੁਹਾਨੂੰ ਦਿਸ ਰਹੀ ਹੈ ਨਾ, ਸੱਪ, ਉਹ ਹੈ ਅਧਿਅਸਤ ਚੀਜ਼। ਜੇ ਰੱਸੀ ਨਾ ਹੁੰਦੀ ਤੇ ਸੱਪ ਵੀ ਨਹੀਂ ਸੀ ਸਾਨੂੰ ਨਜ਼ਰ ਆਉਣਾ। ਮਤਲਬ ਰੱਸੀ ਦੇ ਆਸਰੇ ਅਸੀਂ ਸੱਪ ਕਲਪ ਬੈਠੇ। ਹੁਣ ਜਿਹੜੇ ਬੁਲਬੁਲੇ ਆ, ਝੱਗ ਹੈ, ਲਹਿਰਾਂ ਨੇ, ਇਹਨਾਂ ਦਾ ਅਧਿਸ਼ਠਾਨ ਪਾਣੀ ਹੈ। ਜੇ ਪਾਣੀ ਨਾ ਹੁੰਦਾ ਲਹਿਰ ਕਿੱਥੋਂ ਉੱਠਦੀ, ਝੱਗ ਕਿੱਥੋਂ ਆਉਂਦੀ, ਬੁਲਬੁਲੇ ਕਿੱਥੋਂ ਪੈਦਾ ਹੁੰਦੇ? ਇਸੇ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜੇ ਉਹ ਵਾਹਿਗੁਰੂ ਹੀ ਨਾ ਹੁੰਦਾ ਤੇ ਆ ਸ੍ਰਿਸ਼ਟੀ ਕਿੱਥੋਂ ਹੁੰਦੀ? ਇਹਦੀ ਕਲਪਨਾ ਤੁਸੀਂ ਕਿੱਥੋਂ ਕਰਦੇ? ਇਸ ਕਰਕੇ ਅਧਿਸ਼ਠਾਨ ਕੌਣ ਹੈ? ਵਾਹਿਗੁਰੂ। ਤੇ ਆ ਜਿੰਨਾ ਤੁਸੀਂ ਦੇਖ ਰਹੇ ਹੋ ਨਾ ਅੱਖਾਂ ਦੇ ਨਾਲ ਪਸਾਰਾ, ਇਹ ਉਹਦੇ ਵਿੱਚ ਅਧਿਅਸਤ ਹੈ। ਇਸ ਕਰਕੇ ਜਿਹੜੀ ਚੀਜ਼ ਦਾ ਅਧਿਸ਼ਠਾਨ ਸੱਚ ਹੋਵੇ ਉਹ ਚੀਜ਼ ਵੀ ਸੱਚੀ ਸਮਝ। ਇਹ ਖੰਡ ਬ੍ਰਹਿਮੰਡ ਉਸ ਵਾਹਿਗੁਰੂ ਦੇ ਆਸਰੇ ਪ੍ਰਤੀਤ ਹੋ ਰਹੇ ਨੇ ਨਾ, ਇਹਨਾਂ ਦਾ ਅਧਿਸ਼ਠਾਨ ਸੱਤ ਹੈ। ਵਾਹਿਗੁਰੂ ਕਦੇ ਨਾਸ ਨਹੀਂ ਹੋਣ ਵਾਲਾ। ਇਸ ਕਰਕੇ ਇਹ 9 ਖੰਡ ਤੇ ਜਿਹੜੇ ਬ੍ਰਹਿਮੰਡ ਨੇ ਨਾ, ਇਹ ਅਨੇਕਾਂ, ਇਹ ਵੀ ਸੱਚੇ ਹੀ ਹੈ ਸਭ। ਇਹ ਹੈ ਬ੍ਰਹਮ ਵੇਤਿਆਂ ਦੀ ਨਿਗਾਹ। ਉਹਨਾਂ ਨੂੰ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ। ਉਹ ਕਹਿੰਦੇ ਕੱਖਾਂ ਦੇ ਵਿੱਚ, ਪਹਾੜਾਂ ਦੇ ਵਿੱਚ ਕੌਣ ਹੈ? ਪਾਰ ਬ੍ਰਹਮ ਪਰਮੇਸ਼ਰ ਹੀ ਤਾਂ ਹੈ, ਉਹੀ ਤਾਂ ਹੈ, ਉਹ ਤੋਂ ਬਿਨਾਂ ਕੁਝ ਹੈ ਹੀ ਨਹੀਂਗਾ। ਇਸ ਕਰਕੇ ਮਹਾਰਾਜ ਸੱਚੇ ਤੇਰੇ ਖੰਡ, 9 ਖੰਡ ਵੀ ਤੇਰੇ ਸੱਚੇ ਆ ਬਣਾਏ ਹੋਏ। ਇਹ ਬ੍ਰਹਿਮੰਡ ਵੀ ਜਿਹੜਾ 21 ਪੁਰੀਆਂ ਦਾ ਮੰਨਿਆ ਜਾਂਦਾ ਹੈ, ਵੱਡਾ ਆਂਡਾ ਜਿਹਨੂੰ ਆਪਾਂ ਕਹਿ ਦਿੰਦੇ ਬਹੁਤ ਵੱਡਾ ਵਿਸ਼ਾਲ, ਇਹ ਬ੍ਰਹਿਮੰਡ ਹੈ ਜਿਹੜਾ ਮਹਾਰਾਜ, ਇਹ ਵੀ ਸਾਥੀ ਹੈ। ਸੱਚੇ ਤੇਰੇ ਲੋ ਸੱਚੇ ਆਕਾਰ। ਇਹ ਜਿਹੜੇ ਲੋ ਮਤਲਬ ਲੋਕ ਨੇ, ਜਿਨ੍ਹਾਂ ਨੂੰ ਸ਼ਾਸਤਰਾਂ ਦੇ ਵਿੱਚ 14 ਲੋਕ ਆਖਿਆ ਜਾਂਦਾ, ਜਾਂ ਇਉਂ ਕਹਿ ਲਓ ਇਹ ਜਿਹੜੇ 3 ਲੋਕ ਨੇ, ਮਾਤ ਲੋਕ, ਸਵਰਗ ਲੋਕ, ਤੇ ਫਿਰ ਉਹ ਤੋਂ ਬਾਅਦ ਪਤਾਲ ਲੋਕ। ਇਹ ਵੀ ਮਹਾਰਾਜ ਸੱਚੇ ਤੇਰੇ ਲੋ, ਇਹ ਤੇਰੇ ਬਣਾਏ ਹੋਏ ਨੇ, ਇਹ ਵੀ ਸੱਚੀ ਹੀ ਹੈ ਮਹਾਰਾਜ, ਕਿਉਂਕਿ ਤੇਰੇ ਆਸਰੇ ਟਿਕੇ ਹੋਏ ਆ। ਸੱਚੇ ਆਕਾਰ, ਜਿਹੜੇ ਇਹਨਾਂ ਦੇ ਵਿੱਚ ਮਹਾਰਾਜ ਆਕਾਰ ਨੇ, ਆਕਾਰ ਮਤਲਬ ਜਿਹੜੇ ਸਰੀਰ ਨੇ, ਜਿਹੜੀਆਂ ਰਚਨਾਵਾਂ ਨੇ, ਇਹ ਵੀ ਸਾਥੀ ਹੈ ਮਹਾਰਾਜ, ਤੇਰੇ ਆਸਰੇ ਤਾਂ ਪ੍ਰਤੀਤ ਹੋ ਰਹੀਆਂ ਮਹਾਰਾਜ। ਇਸ ਕਰਕੇ ਵੀ ਸੱਚੇ ਹੈ। ਬ੍ਰਹਮ ਵੇਤਿਆਂ ਦੀ ਨਿਗਾਹ ਦੇ ਵਿੱਚ ਲੋਕ ਵੀ ਸੱਚੇ ਹੈ,
ਤੇ ਇਹਨਾਂ ਦੇ ਵਿੱਚ ਬਣੇ ਹੋਏ ਆਕਾਰ ਵੀ ਸਾਤੀ ਨੇ, ਕਿਉਂ ਬ੍ਰਹਮ ਤੋਂ ਬਿਨਾਂ ਦੇਖਦੇ ਹੀ ਕੁਛ ਨਹੀਂ ਹੈਗੇ। ਇਸ ਕਰਕੇ ਉਹਨਾਂ ਦੀ ਅਵਸਥਾ ਇਹ ਹੈ, ਮਹਾਰਾਜ ਕਹਿਣ ਲੱਗੇ ਸੱਚੇ ਤੇਰੇ ਕਰਨੇ ਸਰਬ ਵਿਚਾਰ। ਹੇ ਮਹਾਰਾਜ, ਤੇਰੀਆਂ ਵਿਚਾਰਾਂ ਕਰਨ ਵਾਲੇ, ਤੇਰੀ ਪ੍ਰਾਪਤੀ ਦੀ ਵਿਚਾਰ ਕਰਨ ਵਾਲੇ ਆ ਜਿਹੜੇ, ਉਹ ਕਹਿੰਦੇ ਨਾ ਆਵਹੁ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਆਪਾਂ ਆਈਏ, ਮਿਲ ਕੇ ਬੈਠੀਏ, ਗੱਲ ਕਿਹੜੀ ਕਰੀਏ, ਐ ਨਹੀਂ ਵੀ ਫਲਾਣੇ ਨੇ ਆਹ ਕਰਤਾ, ਫਲਾਣੇ ਨੇ ਉਹ ਕਰ ਦਿੱਤਾ, ਇਹ ਨਹੀਂ। ਅਸੀਂ ਜਦੋਂ ਮਿਲ ਕੇ ਬੈਠਣਾ ਨਾ ਇਕੱਠੇ ਹੋ ਕੇ, ਤਾਂ ਇਹ ਵਿਚਾਰ ਕਰਨੀ ਵੀ ਰੱਬ ਦੀ ਪ੍ਰਾਪਤੀ ਕਿੱਦਾਂ ਹੋਣੀ। ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ, ਜਿਹੜਾ ਉਹ ਕਥਨ ਤੋਂ ਰਹਿਤ ਹੈ ਬ੍ਰਹਮ, ਉਹਦੀ ਕਹਾਣੀ ਪਾਈਏ, ਉਹਦੀ ਗੱਲਬਾਤ ਕਰੀਏ, ਜਿੱਦਾਂ ਆਪਾਂ ਹੁਣ ਕਰ ਰਹੇ ਹਾਂ ਸਾਰੇ। ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ, ਕਿਸ ਸਾਧਨ ਦੇ ਦੁਆਰਾ ਉਹਦੀ ਪ੍ਰਾਪਤੀ ਹੋਣੀ ਹੈ, ਕਿਹੜੀ ਜੁਗਤੀ, ਕਿਹੜਾ ਢੰਗ ਵਰਤ ਕੇ ਇਹਨੂੰ ਪ੍ਰਾਪਤ ਕਰਨਾ। ਇਹ ਆਪਸ ਦੇ ਵਿੱਚ ਜਿਹੜੀ ਆਪਾਂ ਵਿਚਾਰ ਡਿਸਕਸ਼ਨ ਜਿਹੜੀ ਇਹ ਕਰਨੀ ਆ ਆਪਾਂ ਨੇ, ਨਾ ਕਿ ਇਹ ਵੀ ਫਲਾਣੇ ਦਾ ਅੱਜ ਆਪਾਂ ਇਦਾਂ ਕਰ ਦੇਣਾ, ਫਲਾਣੇ ਨੂੰ ਆਹ ਕਰ ਦੇਣਾ, ਫਲਾਣੇ ਨੂੰ ਉਹ ਕਰ ਦੇਣਾ। ਇਹ ਚੀਜ਼ ਨਹੀਂ। ਡਿਸਕਸ਼ਨ ਤੁਹਾਡੀ ਇਹ ਹੋਣੀ ਚਾਹੀਦੀ ਵੀ ਇਹ ਵਾਹਿਗੁਰੂ ਤੈਨੂੰ ਕਿੱਦਾਂ ਪ੍ਰਾਪਤ ਕਰਨਾ। ਫਿਰ ਜਦੋਂ ਇਹ ਗੱਲ ਕੀਤੀ ਤੇ ਫਿਰ ਉੱਥੇ ਸਾਹਮਣੇ ਆ ਗਈ ਗੱਲ ਸੰਤਾਂ ਦੀ ਸੰਗਤ ਵਿੱਚ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈਏ। ਜੇ ਉਹਨੂੰ ਪ੍ਰਾਪਤ ਕਰਨਾ ਨਾ, ਸਰੀਰ ਭੇਟ ਕਰਨਾ ਪੈਣਾ ਹੈ, ਜਿਵੇਂ ਬਾਬਾ ਫਤਿਹ ਸਿੰਘ ਹੋਰਾਂ ਨੇ ਭੇਟ ਕੀਤਾ, ਜਿੱਦਾਂ ਵੱਡੇ ਸਾਹਿਬਜ਼ਾਦਿਆਂ ਨੇ ਭੇਟ ਕੀਤਾ। ਮਨ ਅਰਪਣ ਕਰਨਾ ਪਊਗਾ। ਮਨ ਦਾ ਕੋਈ ਪੁਰਜਾ ਤਾਂ ਹੈ ਨਹੀਂ ਸਾਡੇ ਸਰੀਰ ਦੇ ਵਿੱਚ ਜਿਹਨੂੰ ਕੱਢ ਕੇ ਆਪਾਂ ਇੱਥੇ ਰੱਖ ਦਾਂਗੇ। ਹਾਂ, ਜੇ ਆਪਾਂ ਕਹਿੰਦੇ ਦਿਲ ਭੇਟ ਕਰਨਾ, ਉਹ ਵੀ ਇੱਕ ਚੀਜ਼ ਹੈ, ਪੰਪ ਕਰਦੀ ਹੈ ਜਿਹੜੀ ਖੂਨ ਨੂੰ, ਉਹਨੂੰ ਵੀ ਕੱਢ ਕੇ ਰੱਖ ਸਕਦੇ ਆਪਾਂ, ਸਿਰ ਵੱਢ ਕੇ ਰੱਖ ਸਕਦੇ, ਪਰ ਮਨ ਨੂੰ ਕਿੱਦਾਂ ਰੱਖਾਂ? ਪਰ ਉਹ ਭੇਟ ਤਾਂ ਕਰਨਾ ਹੀ ਪੈਣਾ। ਮਹਾਰਾਜ ਕਹਿਣ ਲੱਗੇ ਮਨ ਨੂੰ ਅਰਪਣ ਕਰਨਾ ਇਹੀ ਹੈ, ਜਿਹੜੀ ਮਨ ਦੀ ਮੱਤ ਛੱਡ ਕੇ ਗੁਰੂ ਦੀ ਮੱਤ ਨੂੰ ਧਾਰਨ ਕਰ ਲੈਣਾ ਨਾ, ਇਹੀ ਮਨ ਦਾ ਭੇਟ ਕਰਨਾ। ਮਨ ਅਰਪਿਓ ਹਉਮੈ ਤਜਹੁ, ਜਿਹੜਾ ਹਉਮੈ ਦਾ ਤਿਆਗ ਕਰਨਾ, ਇਹੀ ਮਨ ਭੇਟ ਕਰਨਾ। ਸਭ ਤੋਂ ਔਖੀ ਚੀਜ਼ ਮਨ ਦੀ ਭੇਟਾ ਕਰਨੀ, ਉਹ ਸਾਡੇ ਤੋਂ ਕਰ ਨਹੀਂ ਹੁੰਦਾ ਹੈਗਾ। ਫਿਰ ਧਨ, ਉਹ ਵੀ ਮਹਾਰਾਜ ਤੇਰਾ ਹੀ ਹੈ। ਹੁਕਮ ਮੰਨਿਆ ਪਾਈਏ, ਫਿਰ ਹੁਕਮ ਦਾ ਮੰਨਣਾ ਹੈ। ਹੁਕਮ ਕੀ ਹੈ? ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ। ਆ ਜਿਹੜੀ ਗੁਰਬਾਣੀ ਦਾ ਪਾਠ ਕਰਦੇ ਆ ਨਾ ਪ੍ਰੇਮ ਦੇ ਨਾਲ, ਤੁਸੀਂ ਗਾਵੋ, ਐਨ ਪ੍ਰੇਮ ਦੇ ਵਿੱਚ ਭਿੱਜ ਭਿੱਜ ਕੇ ਮਹਾਰਾਜ ਦੀ ਬਾਣੀ ਨੂੰ ਗਾਉਣਾ ਕਰੋ। ਇਹ ਮਹਾਰਾਜ ਦਾ ਹੁਕਮ ਹੈ। ਆ ਗਈ ਹੁਕਮ ਦੀ ਸਮਝ? ਮਹਾਰਾਜ ਅੱਗੇ ਆਊਗਾ ਹੁਕਮ ਵੀ। ਮਹਾਰਾਜ ਕਹਿਣ ਲੱਗੇ ਇਹ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਿ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ। ਬਾਣੀ ਦਾ ਗਾਇਨ ਕਰਨਾ ਪ੍ਰੇਮ ਦੇ ਵਿੱਚ। ਕਹਿਣ ਲੱਗੇ ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਇਹ ਸਾਰੀਆਂ ਵਿਚਾਰਾਂ ਨੂੰ ਕਰਨ ਵਾਲੇ ਜਿਹੜੇ ਗੁਰਮੁਖ ਨੇ, ਭਗਤੀ ਦੇ ਸਹਿਤ ਹੋ ਕਰਕੇ, ਸੱਚੇ ਤੇਰੇ ਕਰਨੇ ਸਰਬ ਵਿਚਾਰੇ, ਸਾਰੀਆਂ ਵਿਚਾਰਾਂ ਨੂੰ ਕਰਨ ਵਾਲੇ ਦੇ ਜਿਹੜੇ ਤੇਰੇ ਬ੍ਰਹਮ ਵਿਤੇ ਭਗਤ, ਉਹ ਵੀ ਸੱਚੇ ਹੀ ਹੈ ਮਹਾਰਾਜ। ਤੇ ਜਿਹੜੀਆਂ ਤੇਰੀ ਪ੍ਰਾਪਤੀ ਦੀਆਂ ਵਿਚਾਰਾਂ ਨੇ, ਉਹ ਵੀ ਸੱਚੀਆਂ ਮਹਾਰਾਜ। ਕਰਨੇ ਜਿਹੜੇ ਤਿੰਨ ਕਾਰਨਾਂ ਕਰਕੇ ਸੰਸਾਰ ਪੈਦਾ ਹੋਇਆ ਨਾ, ਰਜੋ ਤਮੋ ਸਤੋ ਕਰਕੇ, ਇਹ ਵੀ ਸੱਚ ਨੇ, ਕਿਉਂਕਿ ਨਸ਼ਟ ਤਾਂ ਹੋਣੇ ਨਹੀਂ ਹੈ। ਕਿਉਂਕਿ ਜਦੋਂ ਤੱਕ ਤੇਰਾ ਇਹਨਾਂ ਦੇ ਅੰਦਰ ਪ੍ਰਭਾਵ ਹੈ ਨਾ, ਜਦੋਂ ਤੱਕ ਮਹਾਰਾਜ ਤੇਰਾ ਇਹਨਾਂ ਵਿੱਚ ਜੀ ਹੈ। ਆ ਜਿਹੜੇ ਕਰਮ ਆਪਾਂ ਕਹਿੰਦੇ ਨਾ, ਕਰਮਾਂ ਦਾ ਬੱਝਾ ਹੋਇਆ ਜੀਵਾ ਕਰਦਾ। ਮਹਾਰਾਜ ਦਾ ਇੱਕ ਬੜਾ ਸੋਹਣਾ ਬਚਨ ਆਉਂਦਾ ਕਬੀਰ ਸਾਹਿਬ ਦੀ ਬਾਣੀ ਵਿੱਚ, ਕਹਿੰਦੇ ਕਰਮ ਬੱਧ ਤੁਮ ਜੀਓ ਕਹਿਤ ਹੋ, ਕਰਮ ਹੈ ਕਿਨ ਜੀਓ ਦੀਨ ਰੇ। ਕਹਿੰਦੇ ਆਪਾਂ ਕਹਿੰਦੇ ਆ ਵੀ ਇਹ ਜੀਵ ਕਰਮਾਂ ਦਾ ਬੱਝਾ ਹੋਇਆ, ਕੀਤੇ ਹੋਏ ਕਰਮਾਂ ਦੇ ਅਨੁਸਾਰ। ਇਹਦਾ ਮਤਲਬ ਇਹ ਉਹਨਾਂ ਕਰਮਾਂ ਦੇ ਅਧੀਨ ਹੈ, ਉਹ ਕਰਮ ਇਹਨੂੰ ਆਪਣੇ ਅਧੀਨ ਕਰ ਰਹੇ ਨੇ। ਤੇ ਕਹਿੰਦੇ ਉਹਨਾਂ ਕਰਮਾਂ ਦੇ ਵਿੱਚ ਬੰਦੇ ਨੂੰ ਅਧੀਨ ਕਰਨ ਦੀ ਸ਼ਕਤੀ ਕਿਹਨੇ ਪਾਈ ਹੈ? ਪਹਿਲਾਂ ਦੱਸੋ। ਕਹਿੰਦੇ ਕਰਮ ਬੱਧ ਤੁਮ ਜੀਓ ਕਹਿਤ ਹੋ, ਕਰਮ ਹੈ ਕਿਨ ਜੀਓ ਦੀਨ ਰੇ। ਉਹਨਾਂ ਵਿੱਚ ਇੰਨੀ ਸ਼ਕਤੀ ਕਿਹਨੇ ਪਾਤੀ? ਜਿਹੜੇ ਕਰਮ ਬੰਦੇ ਨੂੰ ਬੰਨ ਲੈਂਦੇ ਆ। ਦੇਖ ਲਓ, ਜਿੱਦਾਂ ਦੇ ਨੇ ਕਰਮ ਕੀਤੇ ਉਦਾਂ ਦੀ ਇਸ ਦੀ ਜ਼ਿੰਦਗੀ ਲੰਘਦੀ ਹੈ। ਫਿਰ ਜੈਸਾ ਬੀਜੈ ਸੋ ਲਾਉਣਾ, ਮਹਾਰਾਜ ਦਾ ਬਚਨ ਹੈ। ਕਹਿਣ ਲੱਗੇ ਸੱਚੇ ਤੇਰੇ ਕਰਨੇ ਸਰਬ ਵਿਚਾਰ, ਸਾਰੀਆਂ ਵਿਚਾਰਾਂ ਨੂੰ ਕਰਨ ਵਾਲੇ। ਫਿਰ ਮਹਾਰਾਜ ਜਿਹੜੇ ਤਿੰਨ ਗੁਣ ਨੇ, ਤੇ ਮਹਾਰਾਜ ਸਤਿਗੁਰੂ ਇਹ ਸਭ
ਸੱਚੇ ਹੀ ਹੈ ਜਦੋਂ ਤੇਰੀ ਜੋਤ ਹੈ ਇਹਨਾਂ ਦੇ ਵਿੱਚ। ਸੱਚਾ ਤੇਰਾ ਅਮਰ ਸੱਚਾ ਦੀਵਾਨ। ਜਿਹੜਾ ਤੇਰਾ ਰਾਜ ਹੈ ਨਾ, ਅਮਰ ਮਤਲਬ ਰਾਜ, ਉਹ ਕਹਿੰਦੇ ਨੇ ਅਸੰਖ ਅਮਰ ਕਰ ਜਾਹੇ ਜੋਰ। ਅਮਰ ਦਾ ਮਤਲਬ ਹੁੰਦਾ ਰਾਜ ਕਰਨਾ। ਸੱਚਾ ਤੇਰਾ ਅਮਰ, ਮਹਾਰਾਜ ਤੇਰਾ ਜਿਹੜਾ ਰਾਜ ਆ ਉਹ ਵੀ ਸੱਚਾ। ਤੇ ਫਿਰ ਮਹਾਰਾਜ ਸੱਚਾ ਤੇਰਾ ਅਮਰ ਸੱਚਾ ਦੀਵਾਨ। ਦੀਵਾਨ ਦਾ ਮਤਲਬ ਜਿਹੜੀ ਕਚਹਿਰੀ ਹੈ ਤੇਰੀ, ਆ ਸੰਸਾਰ ਰੂਪੀ ਕਚਹਿਰੀ ਵੀ ਸੱਚੀ ਹੈ। ਤੇ ਅਮਰ ਮੌਤ ਤੋਂ ਰਹਿਤ ਜਿਹੜਾ ਤੇਰਾ ਸਰੂਪ ਹੈ ਉਹ ਵੀ ਸੱਤ ਹੈ। ਤੇ ਜਿਸ ਦੀਵਾਨ ਮਤਲਬ ਸਾਧ ਸੰਗਤ ਰੂਪੀ ਦੀਵਾਨ ਦੇ ਵਿੱਚ ਤੇਰੇ ਉਸ ਸਰੂਪ ਦੀ ਵਿਚਾਰ ਕੀਤੀ ਜਾਂਦੀ ਹੈ, ਉਹ ਸੰਗਤ ਵੀ ਸੱਚੀ ਹੈ। ਸੰਗਤ ਰੂਪੀ ਦੀਵਾਨ ਵੀ ਸੱਤ ਹੈ ਤੇ ਮਹਾਰਾਜ ਤੇਰਾ ਸਰੂਪ ਵੀ ਸੱਤ ਹੈ। ਇਹ ਬਚਨ ਮਹਾਰਾਜ ਕਹਿ ਰਹੇ ਹਨ। ਸੱਚਾ ਤੇਰਾ ਹੁਕਮ ਸੱਚਾ ਫੁਰਮਾਨ। ਜਿਹੜਾ ਤੇਰਾ ਹੁਕਮ ਹੈ ਨਾ ਇਹ ਵੀ ਸੱਤ ਹੈ, ਟਲਦਾ ਨਹੀਂ ਕਿਸੇ ਤੋਂ। ਜਿਸ ਹੁਕਮ ਦੇ ਵਿੱਚ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਏ। ਜਿਸ ਹੁਕਮ ਦੇ ਵਿੱਚ ਸਾਰੇ ਆਕਾਰ ਪੈਦਾ ਹੋ ਗਏ, ਸਾਰੀ ਸ੍ਰਿਸ਼ਟੀ ਪੈਦਾ ਹੋ ਗਈ। ਕਹਿੰਦੇ ਫਿਰ ਉਹ ਕਹਿੰਦੇ ਹੁਕਮ ਨੂੰ, ਪਰ ਉਸ ਪਰਮਾਤਮਾ ਦੇ ਹੁਕਮ ਨੂੰ ਕਹਿ ਨਹੀਂ ਸਕਦਾ ਕੋਈ। ਸੱਚਾ ਤੇਰਾ ਹੁਕਮ ਸੱਚਾ ਫਰਮਾਨ। ਤੇਰਾ ਹੁਕਮ ਵੀ ਸੱਚ ਹੈ ਮਹਾਰਾਜ। ਹੁਕਮ ਕੀ ਹੈ? ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿਹੜਾ ਵਾਹਿਗੁਰੂ ਦਾ ਨਾਮ ਜਪਣਾ, ਭਗਤੀ ਕਰਨੀ, ਇਹੀ ਮਹਾਰਾਜ ਦਾ ਹੁਕਮ ਹੈ। ਇਹੀ ਹੁਕਮ ਹੈ। ਜਾਂ ਹੁਣ ਤੁਸੀਂ ਪੜ੍ਹ ਕੇ ਆਏ ਹੋ ਨਾ, ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ। ਇੱਥੇ ਸਾਨੂੰ ਮਹਾਰਾਜ ਨੇ ਸੁਝਾਅ ਨਹੀਂ ਦਿੱਤਾ, ਹੁਕਮ ਕੀਤਾ, ਆਰਡਰ ਦਿੱਤਾ ਸਾਨੂੰ ਵੀ ਬਾਣੀ ਪੜਿਆ ਕਰੋ। ਇੱਥੇ ਤੁਹਾਡੇ ਮਨ ਦੀ ਨਹੀਂ ਪੁੱਛੀ ਮਹਾਰਾਜ ਨੇ ਵੀ ਤੁਸੀਂ ਰਾਜੀ ਹੋ ਜਾਂ ਨਹੀਂ ਰਾਜੀ ਹੋ। ਇੱਥੇ ਹੁਕਮ ਦਿੱਤਾ ਮਹਾਰਾਜ ਨੇ, ਕਿਹਾ ਵੀ ਬਾਣੀ ਪੜਿਆ ਕਰੋ, ਸਿਮਰਨ ਕਰਿਆ ਕਰੋ। ਕਲਗੀਧਰ ਨੇ ਕਿਹਾ ਨਿਤਨੇਮ ਕਰਿਆ ਕਰੋ। 5 ਬਾਣੀਆਂ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ ਦਿੱਤੀਆਂ। ਇੱਥੇ ਕਿਸੇ ਨੂੰ ਪੁੱਛਿਆ ਨਹੀਂ ਵੀ ਜੇ ਤੇਰਾ ਜੀ ਕਰਦਾ ਤੇ ਪੜ ਲਾ, ਜੇ ਨਹੀਂ ਜੀ ਕਰਦਾ ਨਾ ਪੜਿਆ ਕਰ। ਪੁੱਛਿਆ ਨਹੀਂ ਇੱਥੇ ਮਹਾਰਾਜ ਨੇ, ਇੱਥੇ ਹੁਕਮ ਕੀਤਾ, ਆਰਡਰ ਦਿੱਤਾ ਮਹਾਰਾਜ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀ। ਸੱਚਾ ਤੇਰਾ ਹੁਕਮ ਸੱਚਾ ਫਰਮਾਨ। ਜਿਹੜਾ ਤੇਰਾ ਨਾਮ ਜਪਣਾ ਹੈ, ਤੇਰਾ ਹੁਕਮ ਇਹ ਵੀ ਸੱਚ ਹੈ। ਤੇ ਜਿਹੜੀ ਤੇਰੇ ਨਾਮ ਦੀ ਵਿਆਖਿਆ ਰੂਪੀ ਫਰਮਾਨ ਕਰਨਾ ਨਾ ਸੰਗਤ ਦੇ ਵਿੱਚ, ਇਹ ਵਿਆਖਿਆ ਵੀ ਸੱਚ ਹੈ। ਨਾਮ ਦੀ ਵਿਆਖਿਆ ਕਰਨੀ ਬੜੀ ਔਖੀ ਹੈ। ਬਹੁਤ ਸਾਰੇ ਮੈਨੂੰ ਵੀ ਆ ਕੇ ਪੁੱਛਦੇ, ਬਾਬਾ ਜੀ ਨਾਮ ਕੀ ਹੁੰਦਾ? ਪਰ ਮੈਂ ਹੀ ਉਹਨਾਂ ਨੂੰ ਸੁਝਾਅ ਦਿੰਦਾ ਹੁੰਦਾ ਵੀ ਦੇਖੋ ਸਤਿਗੁਰੂ ਦਾ ਬਚਨ ਹੈ, ਕਿਰਤਮ ਨਾਮ ਕਥੇ ਤੇਰੇ ਜਿਹਵਾ ਸਤ ਨਾਮ ਤੇਰਾ ਪਰਾਪੂਰ ਬਲਾ। ਇੱਕ ਕਿਰਤਮ ਨਾਮ ਹੁੰਦੇ, ਕਿਰਤਮ ਨਾਮ ਉਹ ਹੁੰਦੇ ਆ ਜਿਹੜੇ ਕਿਰਤ ਦੇ, ਜਿਵੇਂ ਲੋਹੇ ਦਾ ਕੰਮ ਕਰਨ ਵਾਲਾ ਲੋਹਾਰ, ਸੋਨੇ ਦਾ ਕੰਮ ਕਰਨ ਵਾਲਾ ਸੁਨਾਰ। ਇਸੇ ਤਰ੍ਹਾਂ ਉਹਦਾ ਕਿਰਤਮ ਨਾਮ ਕੀ ਹੈ? ਉਹ ਜੀਆਂ ਦੇ ਉੱਤੇ ਦਇਆ ਕਰਦਾ ਤੇ ਦਇਆਲੂ ਹੈ, ਕਿਰਪਾ ਕਰਦਾ ਹੈ ਕਿਰਪਾਲੂ ਹੈ। ਉਹ ਨਾਮ ਜਿਹੜੀ ਬੰਦੇ ਦੀ ਕਿਰਤ ਤੇ ਜਾਤ ਦੇ ਅਨੁਸਾਰ ਪੈ ਜਾਂਦੇ, ਉਹਨਾਂ ਨੂੰ ਕਿਰਤਮ ਨਾਮ ਕਹਿ ਦਿੰਦੇ। ਪਰ ਸਤ ਨਾਮ ਤੇਰਾ ਪਰਾਪੂਰ ਬਲਾ। ਪਰ ਜਿਹੜਾ ਤੇਰਾ ਸਤ ਨਾਮ ਹੈ, ਇਹ ਤੇਰਾ ਸਨਾਤਨ ਮੁੱਢ ਦਾ ਜਿਹੜਾ ਤੇਰਾ ਨਾਮ ਹੈ, ਉਹ ਸਤ ਨਾਮ ਹੈ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਅਸੀਂ ਨਾਮ, ਉਸ ਨਾਮ ਦੀ ਵਿਆਖਿਆ ਕੀ ਹੈ? ਉਹ ਨਾਮ ਜਿਹੜਾ ਤੁਹਾਨੂੰ ਸਤਿਗੁਰੂ ਕੋਲੋਂ ਪ੍ਰਾਪਤ ਹੋਇਆ। ਜੇ 5 ਸਿੰਘਾਂ ਨੇ ਤੁਹਾਨੂੰ ਕਹਿਤਾ ਆਹ ਮੂਲ ਮੰਤਰ ਇਹਦਾ ਅਭਿਆਸ ਕਰਨਾ ਹੈ, ਇਹ ਵਾਹਿਗੁਰੂ ਦਾ ਸ਼ਬਦ ਹੈ, ਇਹ ਅਭਿਆਸ। ਨਾਮ ਉਹ ਹੁੰਦਾ ਜਿਹੜਾ ਸਤਿਗੁਰੂ ਦੇ ਮੂੰਹ ਦੇ ਵਿੱਚੋਂ ਦਿੱਤਾ ਗਿਆ ਹੋਇਆ ਮੰਤਰ ਹੁੰਦਾ, ਦੀਕਸ਼ਤ ਮੰਤਰ, ਉਹਨੂੰ ਨਾਮ ਕਹਿ ਦਿੰਦੇ। ਮਹਾਰਾਜ ਕਹਿੰਦੇ ਕਿ ਸੱਚਾ ਤੇਰਾ ਹੁਕਮ ਸੱਚਾ ਫਰਮਾਨ। ਨਾਮ ਰੂਪੀ ਹੁਕਮ ਵੀ ਸੱਤ ਹੈ ਤੇ ਉਹਦੀ ਵਿਆਖਿਆ ਜਿਹੜੀ ਨਾਮ ਦੀ ਉਹ ਵੀ ਸੱਤ ਹੈ ਮਹਾਰਾਜ। ਉਹਨੂੰ ਕਰਨ ਵਾਲੇ ਵੀ ਸੱਤ ਹੀ ਹਨ। ਮਹਾਰਾਜ ਕਹਿੰਦੇ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਮਹਾਰਾਜ ਤੇਰਾ ਕਰਮ ਹੈ ਜਿਹੜਾ ਉਹ ਵੀ ਸੱਤ ਹੈ, ਤੇ ਜਿਹੜਾ ਤੇਰਾ ਨਿਸ਼ਾਨ, ਇਹ ਜਿਹੜਾ ਮਹਾਰਾਜ ਤੇਰਾ ਕਰਮ ਕੀ ਹੈ? ਸੱਚਾ ਤੇਰਾ ਕਰਮ ਸੱਚਾ ਨਿਸ਼ਾਨ। ਇਹ ਜਿਹੜਾ ਮਹਾਰਾਜ ਤੂੰ ਉੱਤਮ ਮੱਧਮ ਕਨਿਸ਼ਟ ਰੂਪੀ ਇਹ ਜੀ ਬਣਾ ਦਿੱਤਾ ਨਾ, ਸੰਸਾਰ ਬਣਾ ਦਿੱਤਾ, ਇਹ ਕਰਮ ਵੀ ਤੇਰਾ ਸੱਤ ਹੀ ਹੈ ਮਹਾਰਾਜ। ਤੇ ਜਿਹੜੇ ਉੱਤਮ ਹੈ ਉਹਨਾਂ ਦੇ ਨਿਸ਼ਾਨ ਹਿਰਦੇ ਵਿੱਚ ਜਿਹੜਾ ਤੂੰ ਪ੍ਰਗਟ ਹੋ ਜਾਣਾ, ਇਹ ਵੀ ਸੱਤ ਹੀ ਹੈ ਮਹਾਰਾਜ।
ਇਹ ਸਭ ਸੱਤ ਹੈ ਮਹਾਰਾਜ। ਸੱਚੇ ਤੁਧ ਆਖਾ ਹੈ ਲੱਖ ਕਰੋੜ। ਹੇ ਸੱਚੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਤੈਨੂੰ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਤੇਰੇ ਨਾਮ ਨੂੰ ਆਖਦੇ ਹੈ ਦਿਨ ਰਾਤ। ਇੱਥੋਂ ਤੱਕ ਆ ਜਿਹੜਾ ਗੁਰਬਾਣੀ ਵਿੱਚ ਪੜ੍ਹਦੇ ਹੋ ਨਾ ਤੁਸੀਂ, ਇਹ ਜਿਹੜਾ ਸ਼ੇਸ਼ ਨਾਗ ਜੀ ਦੇ ਹਜ਼ਾਰਾਂ ਮੂੰਹ ਦੱਸੇ ਆ, ਉਹਦੇ ਮੂੰਹ ਦੇ ਵਿੱਚ ਦੋ ਦੋ ਜ਼ਬਾਨਾਂ ਨੇ। ਇਹ ਮਾਰੂ ਦੇ ਵਿੱਚ ਇੱਕ ਸਹੰਸਰਨਾਮਾ ਸ਼ਬਦ ਆਉਂਦਾ, ਉਹਦੇ ਵਿੱਚ ਲਿਖਿਆ ਨਹੀਂ, ਪਰ ਆਪਾਂ ਉਹਨੂੰ ਸਹੰਸਰਨਾਮੇ ਕਰਕੇ ਪੜ੍ਹਦੇ ਹਾਂ, ਜਿਹਦੇ ਵਿੱਚ ਬਹੁਤ ਸਾਰੇ ਨਾਮ ਪਰਮਾਤਮਾ ਦੇ, ਮਧੂਸੂਦਨ, ਦਾਮੋਦਰ ਸੁਆਮੀ, ਇਹ ਸਾਰੇ ਉਹਦੇ ਵਿੱਚ ਨਾਮ ਲਿਖੇ ਮਹਾਰਾਜ ਨੇ। ਉਹਦੇ ਵਿੱਚ ਇਹ ਬਚਨ ਕੀਤੇ ਆ। ਮਹਾਰਾਜ ਕਹਿਣ ਲੱਗੇ ਵੀ ਮਹਾਰਾਜ ਜਿਹੜਾ ਸ਼ੇਸ਼ ਨਾਗ ਹੈ, ਜਿਹਦੇ ਹਜ਼ਾਰਾਂ ਮੂੰਹ ਨੇ, ਇੱਕ ਇੱਕ ਮੂੰਹ ਦੇ ਵਿੱਚ ਦੋ ਦੋ ਜ਼ਬਾਨਾਂ ਨੇ, ਮਤਲਬ 2000 ਜ਼ਬਾਨਾਂ, ਤੇ ਉਹ ਹਰ ਰੋਜ਼ ਆਪਣੀ ਇੱਕ ਇੱਕ ਜ਼ਬਾਨ ਦੇ ਨਾਲ ਤੇਰਾ ਨਵਾਂ ਨਾਮ ਮਹਾਰਾਜ ਵਰਣਨ ਕਰਦਾ ਤੇਰਾ, ਪਰ ਫਿਰ ਵੀ ਅੱਜ ਤੱਕ ਉਹ ਤੇਰੇ ਨਾਮਾਂ ਦਾ ਅੰਤ ਨਹੀਂ ਪਾ ਸਕਿਆ। ਉਹ ਕਹਿੰਦੇ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ। ਤੇਰੇ ਸਾਰਿਆਂ ਨਾਮਾਂ ਨੂੰ ਕੌਣ ਕਥਨ ਕਰ ਸਕਦਾ ਮਹਾਰਾਜ? ਕੋਈ ਨਹੀਂ ਕਰ ਸਕਦਾ। ਸਤਿਗੁਰੂ ਜੀ ਬਚਨ ਕਰਦੇ ਹਨ, ਕਹਿੰਦੇ ਸੱਚੇ ਤੁਧ ਆਖੈ ਲੱਖ ਕਰੋੜ, ਲੱਖਾਂ ਹੀ ਕਰੋੜਾਂ ਜੀ ਮਰ ਤੇਰੇ ਸੱਚੇ ਨਾਮ ਨੂੰ ਕਥਨ ਕਰਦੇ ਹੈ। ਸਤਿ ਸ੍ਰੀ ਵਾਹਿਗੁਰੂ ਤੇਰਾ ਕਥਨ ਕਰਦੇ ਹੈ। ਆ ਜਿਹੜਾ ਤੁਸੀਂ ਸ਼ਬਦ ਪੜ੍ਹਦੇ ਹੋ ਨਾ, ਗਾਵਨ ਤੁਧ ਨੋ ਪਵਨ ਪਾਣੀ ਬੈਸੰਤਰ, ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਨ। ਇਹਨਾਂ ਨੂੰ ਕਹਿ ਕੇ ਨਾ ਵੀ ਆ ਪੌਣ ਪਾਣੀ, ਧਰਤੀ, ਆਕਾਸ਼, ਦੇਵੀ ਦੇਵਤੇ, ਸਿੱਧ ਸੂਰਮੇ, ਇਹਨਾਂ ਨੂੰ ਕਥਨ ਕਰਕੇ ਕਹਿ ਕੇ, ਪਰ ਅੱਗੇ ਮੰਨ ਕੇ ਹੋਰ ਕੀਤੇ ਗਾਵਨ, ਕੱਲੇ ਇਹ ਨਹੀਂ, ਇਹ ਤੋਂ ਛੱਡ ਕੇ ਹੋਰ ਵੀ ਕਈ ਹੈ ਜਿਹੜੇ ਤੈਨੂੰ ਗਾਉਂਦੇ ਸੇ ਮੈਂ ਚਿਤ ਨ ਆਵਨ। ਪਰ ਮੇਰੇ ਚਿੱਤ ਚੇਤੇ ਵੀ ਹੈ ਨਹੀਂਗੇ ਮਹਾਰਾਜ, ਕਿੰਨੇ ਕੁ ਤੇਰਾ ਜਸ ਗਾਉਂਦੇ ਆ ਮਹਾਰਾਜ। ਸੱਚੇ ਤੁਧ ਤੇ ਮਹਾਰਾਜ ਕਹਿਣ ਲੱਗੇ ਲੱਖ ਕਰੋੜ, ਲੱਖਾਂ ਹੀ ਕਰੋੜਾਂ ਤੇਰੇ ਨਾਮ ਨੂੰ ਧਿਆਉਂਦੇ ਹਨ। ਸੱਚੈ ਸਭ ਤਾਣ, ਸੱਚੈ ਸਭ ਜੋਰ। ਮਹਾਰਾਜ ਇਹ ਸੱਚੇ ਅਕਾਲ ਪੁਰਖ ਤੇਰਾ ਹੀ ਦਿੱਤਾ ਹੋਇਆ ਸਰੀਰ ਰੂਪੀ ਬਲ ਹੈ ਉਹਨਾਂ ਦੇ ਵਿੱਚ, ਤੇ ਕਿਸੇ ਕੋਲ ਰਿੱਧੀਆਂ ਸਿੱਧੀਆਂ ਦਾ ਬਲ ਹੈ ਮਹਾਰਾਜ। ਇਹ ਜਿਹੜਾ ਜੋਰ ਹੈ ਵੀ ਤੇਰਾ ਦਿੱਤਾ ਹੋਇਆ, ਉਹ ਵੀ ਸ਼ਕਤੀ ਹੈ। ਮਹਾਰਾਜ ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੇ ਸਭ ਤਾਣ, ਸੱਚਾ ਸਭ ਜੋਰ, ਜਿਹੜਾ ਵਿਵੇਕ ਰੂਪੀ ਬਲ ਹੋਣਾ। ਜਿਵੇਂ ਬੰਦੇ ਦੇ ਅੰਦਰ ਸਰੀਰਕ ਬਲ ਹੋਵੇ ਨਾ, ਚੰਗਾ ਰਿਸ਼ਟ ਪੁਸ਼ਟ ਹੋਵੇ, ਬਿਮਾਰੀ ਨੇੜੇ ਨਹੀਂ ਆਉਂਦੀ ਛੇਤੀ। ਇਸੇ ਤਰ੍ਹਾਂ ਜਿਹੜੇ ਬੰਦੇ ਦੇ ਅੰਦਰ ਵਿਵੇਕ ਦਾ ਬਲ ਹੁੰਦਾ ਨਾ, ਉਹਦੇ ਨੇੜੇ ਤੇੜੇ ਫਿਰ ਛੇਤੀ ਵਕਾਰ ਨਹੀਂ ਆਉਂਦੇ। ਉਹਦੇ ਅੰਦਰ ਇੰਨੀ ਕੁ ਸ਼ਕਤੀ ਬਣ ਜਾਂਦੀ ਹੈ, ਜਿਹਨੂੰ ਰੋਗ ਪ੍ਰਤੀਰੋਧਕ ਤੁਸੀਂ ਸ਼ਕਤੀ ਕਹਿੰਦੇ ਹੋ ਨਾ, ਜਿਨ੍ਹਾਂ ਦੇ ਅੰਦਰ ਮਹਾਰਾਜ ਦਾ ਦਿੱਤਾ ਹੋਇਆ ਵਿਵੇਕ ਦਾ ਬਲ ਹੈ, ਉਹਨਾਂ ਦੇ ਉੱਤੇ ਛੇਤੀ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਕਾਰ, ਉਹਨਾਂ ਤੇ ਛੇਤੀ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਕਿਉਂਕਿ ਅੰਦਰੋਂ ਮਹਾਰਾਜ ਦੀ ਬਾਣੀ ਪੜ੍ਹ ਕੇ ਸਿਮਰਨ ਕਰਕੇ ਬੜੇ ਸ਼ਕਤੀਸ਼ਾਲੀ ਹੋ ਚੁੱਕੇ। ਐਸੇ ਹੈ ਉਹ ਗੁਰਮੁਖ ਪਿਆਰੇ। ਤਾਂ ਮਹਾਰਾਜ ਕਹਿੰਦੇ ਸੱਚਾ ਸਭ ਤਾਣ, ਸੱਚਾ ਸਭ ਜੋਰ। ਮਹਾਰਾਜ ਜਿਨ੍ਹਾਂ ਨੂੰ ਤੇਰਾ ਵਿਵੇਕ ਦਾ ਬਲ ਆ ਉਹ ਵੀ ਸੱਚੇ ਹੈ, ਤੇ ਤੇਰਾ ਵਿਵੇਕ ਦਾ ਬਖਸ਼ਿਆ ਹੋਇਆ ਬਲ ਵੀ ਸੱਚਾ ਹੈ, ਤੇ ਜਿਹੜੀ ਤੇਰੇ ਵਿੱਚ ਸੁਰਤ ਨੂੰ ਜੋੜ ਲੈਣਾ ਹੈ ਵਿਵੇਕ ਦੇ ਨਾਲ, ਇਹ ਵੀ ਸੱਚੀ ਹੈ। ਮਹਾਰਾਜ ਕਹਿਣ ਲੱਗੇ ਸੱਚੀ ਤੇਰੀ ਸਿਫਤ, ਸੱਚੀ ਸਲਾਹ। ਦੇਖੋ ਸਿਫਤ ਤੇ ਸਲਾਹ ਦੋ ਸ਼ਬਦ ਨੇ, ਜਿਹੜੇ ਕੱਲਿਆਂ ਬਹਿ ਕੇ ਕਰਨਾ ਹੈ ਨਾ, ਉਹਨੂੰ ਕਹਿੰਦੇ ਸਿਫਤ। ਜਿਹੜੀ ਕੱਲਿਆਂ ਬਹਿ ਕੇ ਆਪਾਂ ਭਗਤੀ ਕਰਦੇ ਆ ਨਾ, ਉਹਨੂੰ ਕਹਿੰਦੇ ਸਿਫਤ। ਜਿਹੜਾ ਆਪਾਂ ਇਕੱਠੇ ਮਿਲ ਕੇ ਐਨ ਇੱਕ ਰਸ, ਇੱਕ ਆਵਾਜ਼ ਦੇ ਵਿੱਚ ਹੋ ਕਰਕੇ ਪ੍ਰਮਾਤਮਾ ਦੀ ਕੀਰਤਨ ਭਗਤੀ ਕਰਦੇ ਆ, ਉਹਨੂੰ ਕਹਿੰਦੇ ਸਲਾਹ। ਕੱਲੇ ਬੈਠ ਕੇ ਜਿਹੜਾ ਤੁਸੀਂ ਪ੍ਰਮਾਤਮਾ ਦਾ ਜਸ ਗਾਉਂਦੇ, ਪ੍ਰਮਾਤਮਾ ਦੀ ਭਗਤੀ ਕਰਦੇ, ਉਹਨੂੰ ਕਹਿੰਦੇ ਸਿਫਤ। ਤੇਰੀ ਸਿਫਤ ਵੀ ਸੱਚੀ ਹੈ, ਤੇ ਤੇਰੀ ਸਲਾਹ ਜਿਹੜੀ ਕੀਰਤਨ ਭਗਤੀ ਕਰਨੀ ਹੈ ਨਾ, ਮਿਲ ਕੇ ਇਕੱਠਾ ਹਮਲਾ ਮਾਰਨਾ, ਇਹ ਵੀ ਸੱਚ ਹੈ ਮਹਾਰਾਜ। ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ। ਇਹ ਸੱਚੇ ਪਾਤਸ਼ਾਹ ਤੂੰ ਪਾਤ ਸੱਚੇ ਤਖਤ ਰੂਪੀ। ਮਹਾਰਾਜ ਕਹਿੰਦੇ ਕਿ ਤਖਤ ਦਾ ਇਹ ਨਿਜ ਸਰੂਪ ਰੂਪੀ ਤਖਤ ਦਾ ਪਾਤ ਕਹਿੰਦੇ ਨੇ ਤਖਤ ਨੂੰ, ਤੂੰ ਨਿਜ ਸਰੂਪ ਰੂਪੀ ਤਖਤ ਦਾ ਸ਼ਾਹ ਮਾਲਕ ਹੈ ਮਹਾਰਾਜ। ਤੇਰਾ ਤਖਤ ਵੀ ਸੱਚਾ, ਤੂੰ ਵੀ ਸੱਚਾ ਹੈ, ਤੇ ਜਿਹੜੀ ਤੇਰੀ ਬਣਾਈ ਹੋਈ ਕੁਦਰਤ ਹੈ ਨਾ, ਸ਼ਕਤੀ, ਜਿਹਦੇ ਆਸਰੇ ਮਹਾਰਾਜ ਤੂੰ ਸੰਸਾਰ ਨੂੰ ਰਚ ਦਿੰਦਾ ਹੈ, ਜਿਹਦੇ ਆਸਰੇ ਮਹਾਰਾਜ ਸਮਾਂ ਤੇਰੀ ਖੁਸ਼ੀ ਹੋਵੇ ਤੇ ਫੇਰ ਤੂੰ ਉਸ ਨੂੰ ਆਪਣੇ ਵਿੱਚ ਲੈ ਕਰ ਲੈਂਦਾ ਹੈ, ਉਹ ਜਿਹੜੀ ਸ਼ਕਤੀ ਵੀ ਸੱਚੀ ਹੈ ਮਹਾਰਾਜ।
ਤੇਰੀ ਕੁਦਰਤ ਵੀ ਸੱਚ ਹੈ। ਇਹ ਸੱਚੇ ਪਾਤਸ਼ਾਹ ਤੂੰ ਵੀ ਸੱਚ ਹੈ, ਤੇਰਾ ਤਖਤ ਵੀ ਸੱਚ ਹੈ ਮਹਾਰਾਜ। ਨਾਨਕ ਸੱਚ ਧਿਆਨ ਸੱਚ। ਇਸ ਕਰਕੇ ਇਹ ਸੱਚ ਸਰੂਪ ਵਾਹਿਗੁਰੂ ਜਿਹੜੇ ਤੇਰੇ ਸੱਚੇ ਨਾਮ ਨੂੰ ਜਪਦੇ ਆ, ਜਿਹੜੇ ਤੇਰਾ ਧਿਆਨ ਲਾਉਂਦੇ ਆ ਹਿਰਦੇ ਦੇ ਵਿੱਚ, ਨਾਨਕ ਸੱਚ ਧਿਆਨ ਸੱਚ। ਇਹ ਵਾਹਿਗੁਰੂ ਜਿਹੜੇ ਤੈਨੂੰ ਧਿਆਨ ਦੇ ਵਿੱਚ ਆਪਣੇ ਲੈ ਆਉਂਦੇ ਆ, ਜਿਨ੍ਹਾਂ ਦੀ ਸੁਰਤ ਦੇ ਵਿੱਚ ਤੂੰ ਵਸ ਜਾਣਾ, ਤੂੰ ਤਾਂ ਹੈਗਾ ਹੀ ਸੱਚਾ ਹੈ, ਪਰ ਉਹ ਤੇਰੀ ਸੁਰਤ ਆਪਣੇ ਤੇਰੇ ਨਾਮ ਨੂੰ, ਤੇਰੀ ਬਾਣੀ ਨੂੰ ਹਿਰਦੇ ਵਿੱਚ ਵਸਾ ਲੈਂਦੇ, ਜਿਹੜੇ ਸਰੂਪ ਨੂੰ ਵਸਾਉਂਦੇ ਉਹ ਵੀ ਫਿਰ ਸਤ ਸਰੂਪ ਹੀ ਹੋ ਜਾਂਦੇ। ਉਹ ਕਹਿੰਦੇ ਨਾ, ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਸੱਚੇ ਤੁਧ ਧਿਆਇਨ, ਮਹਾਰਾਜ ਕਹਿਣ ਲੱਗੇ ਜਿਹੜੇ ਤੈਨੂੰ ਧਿਆਉਂਦੇ ਆ ਮਹਾਰਾਜ, ਉਹ ਵੀ ਸੱਚ ਨੇ, ਤੂੰ ਵੀ ਸੱਚ ਹੈ ਮਹਾਰਾਜ। ਜੋ ਮਰ ਜੰਮੈ ਕੱਚ ਨਿਕੱਚ। ਜੋ ਮਰ ਜੰਮੈ ਸੋ ਕੱਚ ਨ ਕੱਚ। ਤੇ ਇਹਦਾ ਦੋ ਪਾਠ ਹੈ, ਚਲੋ ਆਪਾਂ ਕੱਚ ਨ ਕੱਚ ਕਰ ਲੈਂਦੇ ਹਾਂ। ਤੇ ਮਹਾਰਾਜ ਵਚਨ ਕਰਦੇ ਹਨ, ਜੋ ਮਰ ਜੰਮੇ ਸੋ ਕੱਚ ਨ ਕੱਚ। ਮਹਾਰਾਜ ਜਿਹੜਾ ਤੇਰਾ ਨਾਮ ਨੂੰ ਛੱਡ ਕੇ ਆਪਣੀ ਜ਼ਿੰਦਗੀ ਵਿਸ਼ਿਆਂ ਦੇ ਵਿੱਚ ਗਾਲ ਦਿੰਦੇ, ਉਹ ਮਰਦੇ ਹੀ ਜੰਮਦੇ ਰਹਿੰਦੇ ਆ ਮਹਾਰਾਜ। ਉਹ ਜਿਹੜੇ ਮਰਦੇ ਜੰਮਦੇ ਰਹਿੰਦੇ ਨੇ, ਫਿਰ ਕੱਚ ਤੋਂ ਵੀ ਕੱਚੇ ਹੀ ਹੈ ਮਹਾਰਾਜ। ਕੱਚ ਤੋਂ ਵੀ ਕੱਚੇ ਹੀ ਹੈ, ਕੱਚ ਨ ਕੱਚ, ਕੱਚ ਤੋਂ ਵੀ ਕੱਚੇ ਹੈ ਮਹਾਰਾਜ। ਜਿਵੇਂ ਕੱਚ ਦੀ ਕੀਮਤ ਹੈ ਹੀਰੇ ਦੇ ਸਾਹਮਣੇ ਉਹਦੀ। ਜੋ ਮਰ ਜੰਮਿਆ, ਜਿਹੜੇ ਮਰ ਜੰਮਣ ਵਾਲੇ ਦੇਵੀ ਦੇਵਤੇ ਆ ਨਾ, ਜਿਹੜੇ ਇਹਨਾਂ ਦੀ ਪੂਜਾ ਕਰਦੇ ਆ, ਤੇ ਉਹ ਤਾਂ ਕੱਚਿਆਂ ਤੋਂ ਵੀ ਕੱਚੀ ਹੈ ਮਹਾਰਾਜ। ਜਿਹੜੇ ਸੱਚੇ ਵਾਹਿਗੁਰੂ ਤੈਨੂੰ ਧਿਆਉਂਦੇ, ਉਸ ਤੇਰਾ ਹੀ ਸਰੂਪ ਹੋ ਜਾਂਦੇ ਮਹਾਰਾਜ। ਐਸਾ ਮਹਾਰਾਜ ਬਚਨ ਕਰਦੇ ਹਨ। ਮਹੱਲਾ ਪਹਿਲਾ। ਵੱਡੀ ਵਡਿਆਈ ਜਾਂ ਵੱਡਾ ਨਾਮ। ਪਰਮਾਤਮਾ ਦੀ ਵਡਿਆਈ ਐਡੀ ਵੱਡੀ ਪਤਾ ਕਿਉਂ ਹੈ? ਕਿਉਂਕਿ ਉਹਦਾ ਨਾਮ ਵੱਡਾ। ਉਹ ਕਹਿੰਦੇ ਨਾ ਵੀ ਉੱਚੇ ਉੱਪਰ ਉੱਚਾ ਨਾਮ। ਜਿੱਡਾ ਉੱਚਾ ਕੋਠਾ ਹੋਵੇ ਨਾ, ਉਹਦੇ ਤੇ ਚੜਨ ਵਾਸਤੇ ਉਹਦੇ ਤੋਂ ਉੱਚੀ ਪੌੜੀ ਲਾਉਣੀ ਪੈਂਦੀ ਹੈ। ਇਸ ਕਰਕੇ ਮਹਾਰਾਜ ਦਾ ਨਾਮ ਹੈ ਜਿਹੜਾ, ਇਹ ਪਰਮਾਤਮਾ ਤੋਂ ਵੀ ਉੱਚਾ, ਉੱਚੇ ਉੱਪਰ ਉੱਚਾ ਨਾਮ। ਇਹ ਵਾਹਿਗੁਰੂ ਤੇਰੀ ਵਡਿਆਈ ਤਾਂ ਵੱਡੀ ਹੈ ਕਿਉਂਕਿ ਤੇਰਾ ਨਾਂ ਹੀ ਐਡਾ ਵੱਡਾ ਮਹਾਰਾਜ, ਜਿਸ ਨੂੰ ਜਪ ਜਪ ਕੇ ਲੋਕ ਜੀਵਨ ਮੁਕਤ ਹੋ ਜਾਂਦੇ ਆ, ਜੰਮਣ ਮਰਨ ਤੋਂ ਰਹਿਤ ਹੋ ਕੇ ਤੇਰਾ ਹੀ ਸਰੂਪ ਹੋ ਜਾਂਦੇ। ਇਸ ਕਰਕੇ ਮਹਾਰਾਜ ਤੇਰੀ ਵਡਿਆਈ ਬਹੁਤੀ ਵੱਡੀ ਹੈ ਮਹਾਰਾਜ। ਹਾਂਜੀ। ਵੱਡੀ ਵਡਿਆਈ ਜਾਂ ਸੱਚ ਨਿਆਂ। ਦੂਜੀ ਪਤਾ ਕਿਉਂ ਵੱਡੀ ਵਡਿਆਈ ਹੈ? ਇੱਕ ਤੇਰਾ ਨਿਆਂ ਹੈ ਨਾ, ਜਿਹੜਾ ਸੱਚ ਹੈ। ਉਹ ਕਹਿੰਦੇ ਨਾ, ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਕਹੀ ਸੁਣਿਆ ਚੁਗਲ ਕਾ। ਪੜ੍ਹਦੇ ਨਾ ਤੁਸੀਂ, ਉਹ ਵਾਹਿਗੁਰੂ ਕਿਸੇ ਚੁਗਲਖੋਰ ਬੰਦੇ ਦੀ ਗੱਲ ਨਹੀਂ ਸੁਣਦਾ। ਜਿਵੇਂ ਸਾਡਾ ਨਿਆਂ ਤਾਂ ਚੁਗਲ ਬੰਦਿਆਂ ਦੀ ਗੱਲ ਸੁਣ ਕੇ ਬਦਲ ਜਾਂਦਾ ਨਾ। ਕੰਨ ਭਰੀ ਚੱਲੋ ਬੰਦੇ ਦੇ, ਭਰੀ ਚੱਲੋ। 100 ਵਾਰ ਤੁਸੀਂ ਝੂਠ ਨੂੰ ਬੋਲੀ ਜਾਓਗੇ, ਉਹ ਵੀ ਸੱਚ ਦਿਸਣ ਲੱਗ ਪੈਂਦਾ ਕਈ ਵਾਰ। ਪਰਮਾਤਮਾ ਦੀ ਵਡਿਆਈ ਵੱਡੀ ਤਾਂ ਹੈ ਕਿਉਂਕਿ ਉਹਦਾ ਨਿਆਂ ਸੱਚਾ। ਉਹਦਾ ਸੱਚਾ ਨਿਆਂ ਤਾਂ ਹੈ ਕਿਉਂਕਿ ਉਹ ਬੰਦੇ ਦੇ ਕਰਮਾਂ ਨੂੰ ਜਾਣਦਾ। ਉਹ ਕਿਸੇ ਚੁਗਲਖੋਰ ਬੰਦੇ ਦੀ ਨਿੰਦਕ ਦੀ ਗੱਲ ਸੁਣ ਕੇ ਨਾ, ਉਹ ਆਪਣਾ ਫੈਸਲਾ ਨਹੀਂ ਮੜ ਦਿੰਦਾ ਕਿਸੇ ਦੇ ਉੱਤੇ। ਐਸਾ ਉਹ ਪਰਮਾਤਮਾ ਹੈ, ਤਾਂ ਉਹਦੀ ਵਡਿਆਈ ਵੱਡੀ ਵਡਿਆਈ ਜਾਂ ਸੱਚ ਨਿਆਂ, ਕਿਉਂਕਿ ਉਹਦਾ ਨਿਆਂ ਸੱਚਾ। ਮਹਾਰਾਜ ਕਹਿਣ ਲੱਗੇ, ਵੱਡੀ ਵਡਿਆਈ ਜਾਂ ਨਿਸ਼ਚਲ ਥਾਉ। ਉਹਦਾ ਜਿਹੜਾ ਥਾਂ ਆ ਨਾ, ਤਾਂ ਦੇਖ ਲਓ, ਇੰਦਰਪੁਰੀ ਕਾ ਹੋਏਗਾ ਕਾਲਾ। ਆ ਜਿਹੜੀਆਂ ਇੰਦਰਪੁਰੀਆਂ, ਬ੍ਰਹਮਪੁਰੀਆਂ, ਸ਼ਿਵਪੁਰੀਆਂ ਨੇ, ਇਹ ਸਾਰਿਆਂ ਦਾ ਕਾਲ ਹੋ ਜਾਣਾ। ਜਦੋਂ ਮਹਾਪਰਲੋ ਆਉਣੀ ਹੈ ਨਾ, ਉਦੋਂ ਸਭ ਸ੍ਰਿਸ਼ਟੀ ਖਤਮ ਹੋ ਜਾਣੀ, ਇੱਕ ਬ੍ਰਹਮ ਰਹਿ ਜਾਣਾ ਬਸ। ਉਹਦਾ ਥਾਂ ਅਚਲ ਹੈ, ਜਿਹੜਾ ਕਦੇ ਨਾਸ ਹੀ ਨਹੀਂ ਹੁੰਦਾ, ਜਾਂਦਾ ਹੀ ਨਹੀਂ। ਵੱਡੀ ਵਡਿਆਈ ਜਾਂ ਨਿਹਚਲ ਥਾਉ, ਕਿਉਂਕਿ ਉਹਦਾ ਥਾਂ, ਉਹਦੀ ਸਾਧ ਸੰਗਤ ਰੂਪੀ ਜਿਹੜਾ ਥਾਂ ਜਿਹਦੇ ਵਿੱਚ ਵਾਹਿਗੁਰੂ ਖੁਦ ਵਸਦਾ, ਉਹ ਵੀ ਅਚਲ ਹੈ। ਸੱਤ ਹੈ, ਉਹ ਵੀ ਅਚਲ ਹੈ। ਇਸ ਕਰਕੇ ਉਸ ਵਾਹਿਗੁਰੂ ਦੀ ਵਡਿਆਈ ਬਹੁਤੀ ਵੱਡੀ ਹੈ। ਮਹਾਰਾਜ ਕਹਿਣ ਲੱਗੇ, ਵੱਡੀ ਵਡਿਆਈ ਜਾਣੇ ਆ ਲਾਓ। ਤੇ ਫਿਰ ਜਿਹੜਾ ਆ ਲਾਓ ਦਾ ਮਤਲਬ ਹੁੰਦਾ ਬੋਲਣਾ। ਜਿਹੜਾ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਬੋਲਦੇ ਆ, ਸਭ ਜਾਣਦਾ। ਇੱਥੋਂ ਤੱਕ ਕਿ ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰਜਾਮੀ ਜਾਣਾ। ਸਾਨੂੰ ਉਹਦੇ ਅੱਗੇ ਕਹਿਣ ਦੀ ਵੀ ਲੋੜ ਨਹੀਂ ਪੈਂਦੀ। ਜਦੋਂ ਅਸੀਂ ਘਰੋਂ ਤੁਰਦੇ ਆ ਨਾ, ਮਨ ਵਿੱਚ ਸੰਕਲਪ ਧਾਰ ਕੇ ਵੀ ਮਹਾਰਾਜ ਅੱਜ ਆਹ ਅਰਦਾਸ ਕਰਨੀ ਹੈ ਮੈਂ, ਉਹ ਤਾਂ ਪਹਿਲਾਂ ਹੀ ਮਹਾਰਾਜ ਨੇ, ਉਹ ਤੁਹਾਡੇ ਅੰਦਰ ਦੇ ਫੁਰਨੇ ਤੋਂ ਪਹਿਲਾਂ ਹੀ ਜਾਣ ਗਿਆ। ਉਹਦੇ ਵੱਡੀ ਵਡਿਆਈ ਜਾਣੈ ਆ ਲਾਓ। ਉਹਦੀ ਵਡਿਆਈ ਤਾਂ ਵੱਡੀ ਹੈ ਕਿਉਂਕਿ ਤੁਹਾਡੇ ਕਹੇ ਹੋਏ ਬੋਲਾਂ ਨੂੰ ਉਹ ਜਾਣਦਾ, ਸਮਝਦਾ,
ਤੇ ਜਿਹੜਾ ਕੋਈ ਪ੍ਰੇਮ ਨਾਲ ਬੋਲਦਾ ਉਹਦੀਆਂ ਅਰਦਾਸਾਂ ਪੂਰੀਆਂ ਵੀ ਕਰ ਦਿੰਦਾ। ਉਹ ਆਪਾਂ ਕਹਿੰਦੇ ਨਾ ਉਹਨੇ ਮਹਾਰਾਜ ਨੇ ਤਾਂ ਸਾਡੀ ਅਰਦਾਸ ਬੇਨਤੀ ਸੁਣੀ ਨਹੀਂ ਸੁਣੀ ਜ਼ਰੂਰ ਹੈ ਉਹਨੇ, ਇਹ ਨਹੀਂ ਹੈਗੀ, ਪਰ ਤੁਹਾਡੇ ਕਰਮਾਂ ਦੇ ਮੁਤਾਬਕ ਉਹਨੇ ਤੁਹਾਨੂੰ ਚੀਜ਼ ਨਹੀਂ ਸੀ ਦੇਣੀ। ਸੁਣੀ ਤਾਂ ਸੀ, ਜੋ ਗੂੰਗਾ ਬੋਲਾ ਤਾਂ ਹੈ ਨਹੀਂ। ਕਹਿਣ ਲੱਗੇ ਮਹਾਰਾਜ ਸਤਿਗੁਰੂ ਜਾਣਾ ਆ ਲਾਓ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਬੁੱਝੈ ਸਭ ਭਾਓ। ਉਹ ਸਾਰਿਆਂ ਦੇ ਅੰਦਰ ਦਾ ਪ੍ਰੇਮ ਵੀ ਜਾਣਦਾ। ਇਹ ਨਹੀਂ ਹੈਗਾ ਵੀ ਉਹ ਕਹਿੰਦੇ ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। ਸਾਡੇ ਵਿੱਚ ਬਹੁਤ ਸਾਰੇ ਆ ਜਿਹੜੇ ਦਿਖਾਉਂਦੇ ਤਾਂ ਬਹੁਤ ਇਹੋ ਜਿਹੇ ਆ ਵੀ ਜਿਵੇਂ ਤਾਂ ਜੀ ਸਾਡੇ ਤਾਂ ਅੰਦਰ ਕੁੱਟ-ਕੁੱਟ ਕੇ ਪ੍ਰੇਮ ਭਰਿਆ ਪਿਆ ਮਹਾਰਾਜ। ਪਰ ਜੇ ਕਿਤੇ ਹੁਕਮਨਾਮੇ ਦੀ ਗੱਲ ਆ ਜੇ ਉਹ ਵੀ ਸੁਣਨਾ ਔਖਾ ਹੋ ਜਾਂਦਾ। ਕਿਤੇ ਗੁਰੂ ਦੇ ਹੁਕਮ ਦੀ ਵਿਆਖਿਆ ਕਰਨੀ ਹੋਵੇ ਨਾ ਉਹ ਵੀ ਔਖਾ ਹੋ ਜਾਂਦਾ ਸੁਣਨਾ। ਉਦਾਂ ਕਹਿ ਦਿੰਦੇ ਸਾਡਾ ਪ੍ਰੇਮ ਬੜਾ ਮਹਾਰਾਜ ਦੇ ਨਾਲ। ਬੜਾ ਔਖਾ ਕੰਮ ਹੈ ਇਹ, ਖੇਡ ਵਰਤਣੀ ਬੜੀ ਔਖੀ ਹੈ। ਗੁਰੂ ਦਾ ਬੋਲ ਇੱਕ ਇੱਕ ਸੁਣਨਾ, ਉਹਨੂੰ ਕੰਨਾਂ ਦੇ ਵਿੱਚ ਪ੍ਰੋ ਲੈਣਾ। ਮਹਾਰਾਜ ਕਹਿਣ ਲੱਗੇ ਵੱਡੀ ਵਡਿਆਈ ਬੁੱਝੈ ਸਭ ਭਾਉ, ਸਾਰਿਆਂ ਦੇ ਅੰਦਰ ਦਾ ਭਾਉ ਪ੍ਰੇਮ ਜਾਣਦਾ ਉਹ, ਇਸ ਕਰਕੇ ਉਹਦੀ ਵਡਿਆਈ ਬੜੀ ਵੱਡੀ ਹੈ। ਵੱਡੀ ਵਡਿਆਈ ਜਾਂ ਪੁੱਛ ਨਾ ਦਾਤ। ਮਹਾਰਾਜ ਕਹਿਣ ਲੱਗੇ ਫਿਰ ਉਹਦੀ ਵਡਿਆਈ ਵੱਡੀ ਪਤਾ ਕਿਉਂ ਹੈ? ਉਹਦੀ ਤਾਂ ਵਡਿਆਈ ਵੱਡੀ ਹੈ ਜਦੋਂ ਉਹਨੇ ਦਾਤ ਦੇਣੀ ਹੈ ਨਾ। ਜੇ ਉਹਦਾ ਮਨ ਕਰ ਗਿਆ ਨਾ ਮੈਂ ਫਲਾਣੇ ਨੂੰ ਪਾਤਸ਼ਾਹ ਬਣਾ ਦੇਣਾ, ਉਹਨੇ ਫਿਰ ਪੁੱਛਣਾ ਨਹੀਂ ਯਾਰ ਵੀ ਮੈਂ ਇਹਨੂੰ ਪਾਤਸ਼ਾਹ ਬਣਾ ਦਾਂ, ਮੈਨੂੰ ਰਾਜਾ ਬਣਾ ਦਾਂ ਕਿ ਨਾ ਬਣਾ ਦਾਂ। ਉਹ ਕਿਸੇ ਦੀ ਸਲਾਹ ਨਹੀਂ ਰਹਿੰਦਾ ਹੈਗਾ, ਉਹ ਕਿਸੇ ਨੂੰ ਪੁੱਛ ਕੇ ਦਾਤ ਨਹੀਂ ਦਿੰਦਾ। ਜਦੋਂ ਆਪਾਂ ਕਿਸੇ ਨੂੰ ਕਹਿ ਦਿੰਦੇ ਆ ਨਾ ਯਾਰ ਮੈਂ ਫਲਾਣਾ ਕੰਮ ਉਹਨੂੰ ਆਹ ਚੀਜ਼ ਦੇਣੀ, ਉਹ ਰਹਿਣ ਦੇ ਉਹ ਬੰਦਾ ਕਿਹੜਾ ਬੰਦਾ, ਉਹਨੇ ਤੇਰਾ ਗੁਣ ਨਹੀਂ ਸਿਆਣਨਾ ਹੈਗਾ। ਆਪਾਂ ਅਗਲੇ ਨੂੰ ਭਾਂਜੀ ਮਾਰ ਦਿੰਦੇ ਆ ਤੇ ਅਗਲੇ ਦਾ ਮਨ ਮੁੜ ਜਾਂਦਾ ਉਸੇ ਵਕਤ। ਨਹੀਂ ਉਹਨੂੰ ਏਦਾਂ ਨਾ ਕਰਦੀ ਕਿਤੇ, ਉਹਨੇ ਬੜਾ ਕੰਮ ਖਰਾਬ ਕਰਨਾ। ਨਹੀਂ, ਅਸੀਂ ਤਾਂ ਭਾਂਜੀ ਮਾਰ ਦਿੰਦੇ ਆ ਤੇ ਸਾਡੀ ਮਨ ਦੀ ਹਾਲਤ ਇਹੋ ਜਿਹੀ ਉਸੇ ਵਕਤ ਮੁੜ ਜਾਂਦੀ ਹੈ। ਜਦੋਂ ਵਾਹਿਗੁਰੂ ਨੇ ਦਾਤ ਦੇਣੀ ਹੈ ਨਾ ਪਰਮਾਤਮਾ ਨੇ, ਉਹ ਕਿਸੇ ਨੂੰ ਪੁੱਛਦਾ ਨਹੀਂ। ਜਿਹਦੇ ਤੇ ਉਹਦਾ ਮਨ ਆ ਗਿਆ ਨਾ ਬਸ ਉਹਦੇ ਤੇ ਕਿਰਪਾ ਕਰ ਦੇਣੀ ਹੈ ਵਾਹਿਗੁਰੂ ਨੇ। ਇਸ ਕਰਕੇ ਉਹਦੀ ਵਡਿਆਈ ਵੱਡੀ ਹੈ, ਪੁੱਛਦਾ ਨਹੀਂ ਕਿਸੇ ਨੂੰ ਉਹ ਵਾਹਿਗੁਰੂ। ਹਾਂਜੀ, ਵੱਡੀ ਵਡਿਆਈ ਜਾਂ ਆਪੇ ਆਪ। ਉਹ ਆਪੇ ਹੀ ਆਪ ਦੇ ਵਿੱਚ ਆਪ ਹੀ ਮਹਾਰਾਜਾ, ਆਪ ਹੀ ਸਭ ਕੁਛ ਹੈ। ਸ੍ਰਿਸ਼ਟੀ ਨੂੰ ਪਾਲਣ ਵਾਲਾ, ਸ੍ਰਿਸ਼ਟੀ ਨੂੰ ਲੈ ਕਰਨ ਵਾਲਾ, ਸ੍ਰਿਸ਼ਟੀ ਨੂੰ ਨਾਸ ਕਰਨ ਵਾਲਾ, ਪਾਲਣ ਵਾਲਾ, ਪੈਦਾ ਕਰਨ ਵਾਲਾ ਉਹ ਆਪ ਹੀ ਹੈ। ਇਸ ਕਰਕੇ ਉਹਦੀ ਵਡਿਆਈ ਬੜੀ ਵੱਡੀ ਹੈ ਵਾਹਿਗੁਰੂ ਦੀ। ਨਾਨਕ ਕਾਰ ਨਾ ਕਥਨੀ ਜਾਏ। ਵਾਹਿਗੁਰੂ ਦੀ ਜਿਹੜੀ ਕਾਰ ਹੈ ਨਾ, ਜੋ ਕੰਮ ਕਰਦਾ ਉਹਨੂੰ ਕਥਨ ਨਹੀਂ ਕਰ ਸਕਦਾ ਕੋਈ। ਦੇਖ ਲਓ ਕੀ ਕੁਛ ਕਰਦਾ, ਕਿੱਦਾਂ ਕਰੀ ਜਾਂਦਾ, ਝੱਟ ਕਰੀ ਜਾਂਦਾ ਸਾਰਾ। ਅੱਖਾਂ ਦੇ ਖੋਲਣ ਦੇ ਮੀਚਣ ਦੇ ਸਮੇਂ ਦੇ ਵਿੱਚ ਸ੍ਰਿਸ਼ਟੀ ਨੂੰ ਨਾਸ ਕਰਕੇ ਫਿਰ ਉਸ ਨੂੰ ਪੂਰਤੀ ਕਰ ਦਿੰਦਾ। ਇਸ ਕਰਕੇ ਉਹ ਪਰਮਾਤਮਾ ਬੜਾ ਬੇਅੰਤ ਹੈ। ਮਹਾਰਾਜ ਕਹਿਣ ਲੱਗੇ ਉਹਦੀ ਜਿਹੜੀ ਕਾਰ ਹੈ ਉਹਦੀ ਉਹ ਕਥਨ ਨਹੀਂ ਕੀਤੀ ਜਾ ਸਕਦੀ। ਕੀਤਾ ਕਰਨਾ ਸਰਬਰ ਜਾਏ। ਮਹਾਰਾਜ ਕੀਤਾ ਜਿਹੜਾ ਪਹਿਲਾਂ ਉਹਨੇ ਕੀਤਾ ਸੀ, ਜੋ ਅੱਗੇ ਤੋਂ ਕਰਨਾ ਹੈ ਉਹ ਸਭ ਆਪਣੀ ਰਜ਼ਾ ਵਿੱਚ ਹੀ ਕਰਨਾ ਵਾਹਿਗੁਰੂ ਨੇ। ਕਿਸੇ ਨੂੰ ਨਹੀਂ ਪੁੱਛਣਾ ਉਸ ਵਾਹਿਗੁਰੂ ਨੇ, ਤਾਂ ਵਡਿਆਈ ਵੱਡੀ ਹੈ ਉਸ ਦੀ। ਮਹੱਲਾ ਦੂਜਾ। ਇਹ ਜਗ ਸੱਚੇ ਕੀ ਹੈ ਕੋਠੜੀ। ਹੁਣ ਦੂਜੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਕਹਿੰਦੇ ਜਿਹੜਾ ਸਾਰਾ ਸੰਸਾਰ ਹੈ ਨਾ ਇਹ ਉਸ ਸੱਚੇ ਵਾਹਿਗੁਰੂ ਦੀ ਬਣਾਈ ਹੋਈ ਕੋਠੜੀ ਹੈ। ਇਹ ਉਹਦਾ ਘਰ ਬਣਾਇਆ ਹੋਇਆ ਸੰਸਾਰ ਹੈ, ਜਿਹੜੀ ਕੋਠੀ ਬਣਾਈ ਹੈ ਆਪਣੀ ਰਹਿਣ ਨੂੰ, ਮਕਾਨ ਬਣਾਇਆ ਵਾਹਿਗੁਰੂ ਨੇ। ਸੱਚੇ ਕਾ ਵਿੱਚ ਵਾਸ। ਤੇ ਇਹ ਮਕਾਨ ਬਣਾ ਕੇ ਇਹਦੇ ਵਿੱਚ ਵਾਸ ਵੀ ਆਪ ਹੀ ਕਰਦਾ ਵਾਹਿਗੁਰੂ। ਆ ਸਾਰੇ ਜੀ ਉਹਦੇ ਬਣਾਏ ਹੋਏ ਹੈ, ਇਹ ਸੱਚੇ ਦੀ ਕੋਠੜੀ ਹੈ, ਇਹਦੇ ਵਿੱਚ ਵਾਸਾ ਵੀ ਵਾਹਿਗੁਰੂ ਦਾ ਆਪਣਾ ਹੀ ਹੈ। ਇੱਕ ਨਾ ਹੁਕਮ ਸਮਾਏ ਲੈ। ਇੱਕ ਉਹ ਨੇ ਜਿਨ੍ਹਾਂ ਨੂੰ ਆਪਣੇ ਹੁਕਮ ਦੀ ਮੰਨਣ ਦੀ ਵਡਿਆਈ ਬਖਸ਼ ਦਿੰਦਾ, ਤੇ ਫਿਰ ਉਹ ਵਾਹਿਗੁਰੂ ਦਾ ਹੁਕਮ ਮੰਨਦੇ ਐ। ਤੇ ਜਿਹੜੇ ਵਾਹਿਗੁਰੂ ਦਾ ਹੁਕਮ ਮੰਨਦੇ ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ ਲੈ ਕਰ ਲੈਂਦਾ, ਉਹਨਾਂ ਨੂੰ ਆਪਣੇ ਵਿੱਚ ਹੀ ਸਮਾ ਲੈਂਦਾ ਵਾਹਿਗੁਰੂ। ਇੱਕ ਨਾ ਹੁਕਮੇ ਕਰੇ ਵਿਨਾਸ਼। ਇੱਕ ਉਹ ਨੇ ਜਿਨ੍ਹਾਂ ਨੂੰ ਆਪਣੇ ਹੁਕਮ ਤੋਂ ਬਾਹਰ ਕਰਕੇ ਮਾਇਆ ਵਿੱਚ ਫਸਾ ਦਿੰਦਾ, ਉਹ ਫਿਰ ਨਾਸ ਹੀ, ਕਦੇ ਜੰਮਦੇ ਰਹਿੰਦੇ ਆ ਕਦੇ ਮਰਦੇ ਰਹਿੰਦੇ ਆ। ਇਹ ਖੇਡ ਵਰਤਦੀ ਹੈ। ਇੱਕ ਨਾ ਭਾਣੇ ਕੱਢ ਲਏ। ਇੱਕ ਉਹ ਨੇ ਜਿਨ੍ਹਾਂ ਨੂੰ ਆਪਣਾ ਭਾਣਾ ਮਨਾ ਲੈਂਦਾ ਵਾਹਿਗੁਰੂ, ਕੱਢ ਲੈਂਦਾ ਇਸ ਸੰਸਾਰ ਕੂਪ ਤੋਂ। ਇੱਕ ਨਾ ਮਾਇਆ ਵਿੱਚ ਨਿਵਾਸ। ਇੱਕ ਉਹ ਨੇ ਜਿਨ੍ਹਾਂ ਦਾ ਮਾਇਆ ਵਿੱਚ ਹੀ ਵਾਸਾ ਕਰ ਦਿੰਦਾ ਵਾਹਿਗੁਰੂ। ਇਹ ਭੈ ਆਖ ਨਾ ਜਾਪਈ। ਹੁਣ ਇੱਕ ਹੋਰ ਵੀ ਗੱਲ ਹੈ, ਆਪਾਂ ਸਾਰੇ ਘਾਲਣਾ ਤਾਂ ਕਰਦੇ ਆ, ਸਾਡੇ ਵਿੱਚੋਂ ਜਪਦੇ ਵੀ ਹੈ, ਬੰਦਗੀ ਵੀ ਕਰਦੇ ਹੈ, ਪਰ ਮਹਾਰਾਜ ਕਹਿਣ ਲੱਗੇ ਇਹ ਭੇ ਆਖ ਨਾ ਜਾਪਈ ਜੇ ਕਿਸੇ ਆਣੈ ਰਾਸ। ਇਹ ਵੀ ਆਖਣ ਚ ਨਹੀਂ ਆਉਂਦੀ ਗੱਲ।
ਵੀ ਕਿਹਦੀ ਕੀਤੀ ਹੋਈ ਘਾਲਣਾ, ਕਿਹਦੀ ਕੀਤੀ ਹੋਈ ਕਮਾਈ ਮਹਾਰਾਜ ਪ੍ਰਵਾਨ ਕਰ ਲੈਂਦਾ, ਸਚਾਈ 'ਚ ਲੈ ਆਉਂਦਾ। ਬਹੁਤ ਕਹਿੰਦੇ ਆ ਮੈਂ ਇੰਨੀ ਭਗਤੀ ਕਰਦਾ ਜੀ, ਮੇਰੀ ਤਾਂ ਇੰਨੀ ਸੇਵਾ, ਮੈਂ ਆਹ ਕਰਦਾ ਜੀ, ਉਹ ਕਰਦਾ, ਪਰ ਨਹੀਂ, ਉਹ ਕਹਿੰਦੇ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸਾਡੇ ਵਰਗੇ ਤਾਂ ਮਤ ਥੋੜੀ, ਸੇਵ ਗਵਾਈਏ, ਚੀਜ਼ਾਂ ਜਿਹੜੀਆਂ ਹਨ ਘਾਲਣਾ ਗਵਾਈ ਬੈਠਦੇ ਆ। ਇਹ ਵੀ ਪਤਾ ਨਹੀਂ ਹੈਗਾ, ਇਹ ਵੀ ਉਹਦੇ ਘਰ ਦਾ ਪਤਾ ਨਹੀਂ, ਇਹ ਵੀ ਨਹੀਂ ਗੱਲ ਜਾਪਈ ਦਾ ਮਤਲਬ ਜਾਣੀ ਨਹੀਂ ਜਾ ਸਕਦੀ ਵੀ ਕਿਹਦੀ ਘਾਲਣਾ ਕਮਾਈ ਉਸ ਵਾਹਿਗੁਰੂ ਨੇ ਸਚਾਈ 'ਚ ਲਿਆਉਣੀ ਹੈ, ਕਿਹਦੀ ਕੀਤੀ ਹੋਈ ਘਾਲਣਾ ਕਮਾਈ ਪ੍ਰਵਾਨ ਕਰ ਲੈਣੀ ਆ ਵਾਹਿਗੁਰੂ ਨੇ। ਜੇ ਕਿਸੈ ਆਣੇ ਰਾਸ, ਜੇ ਕਿਸੇ ਦੀ ਉਹ ਕਮਾਈ ਰਾਸ ਲੈ ਆਵੇ, ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ। ਜਿਹਦੇ ਅੰਦਰ ਆਪਣਾ ਪ੍ਰਕਾਸ਼ ਕਰ ਦਿੰਦਾ ਵਾਹਿਗੁਰੂ, ਨਾਮ ਦਾ ਪ੍ਰਕਾਸ਼ ਕਰ ਦਿੰਦਾ ਹੈ, ਉਹ ਬੰਦੇ ਫਿਰ ਗੁਰਮੁਖ ਜਾਣੇ ਜਾਂਦੇ ਵੀ ਇਹ ਗੁਰਮੁਖ ਹੈ, ਇਹ ਗੁਰੂ ਦੀ ਦਸੀ ਹੋਈ ਸਿੱਖਿਆ ਤੇ ਚੱਲਣ ਵਾਲਾ ਹੈ, ਇਹ ਗੁਰੂ ਦੀ ਕਮਾਈ ਕਰਨ ਵਾਲਾ। ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ। ਜਿਹਦੇ ਤੇ ਆਪ ਕਿਰਪਾ ਕਰ ਦਿੰਦਾ ਹੈ, ਜਿਹਨੂੰ ਗੁਰੂ ਦਾ ਬਣਾ ਦਿੰਦਾ ਹੈ, ਉਹ ਗੁਰੂ ਦੇ ਮੁਖ ਦੁਆਰਾ ਜਾਣ ਜਾਂਦਾ ਹੈ। ਫਿਰ ਉਹਨਾਂ ਦੇ ਵਿੱਚ ਮਹਾਰਾਜ ਨਾਮ ਦਾ ਪ੍ਰਕਾਸ਼, ਭਗਤੀ ਦਾ ਪ੍ਰਕਾਸ਼ ਕਰ ਦਿੰਦਾ ਹੈ। ਮਾਰਗੇ ਦੇ ਪੌੜੀ ਨਾਨਕ ਜੀ ਉਪਾਏ ਕਹਿ ਲਿਖਨਾਵੇ ਧਰਮ ਬਹਾਲਿਆ। ਜੀ ਪੈਦਾ ਕੀਤੇ ਵਾਹਿਗੁਰੂ ਨੇ, ਪੌੜੀ 'ਚ ਕਹਿੰਦੇ ਆ ਮਹਾਰਾਜ। ਫਿਰ ਨਾਨਕ ਜੀ ਉਪਾਏ ਕਹਿ ਲਿਖ ਨਾਵੈ, ਇਹਨਾਂ ਦੇ ਨਾਮ ਲਿਖਣ ਵਾਸਤੇ, ਇਹਨਾਂ ਦਾ ਹਿਸਾਬ ਕਿਤਾਬ ਲਿਖਣ ਵਾਸਤੇ ਸਾਰਿਆਂ ਦੇ ਸਿਰਾਂ ਦੇ ਉੱਤੇ ਮਾਰੇ ਧਰਮ ਰਾਜਾ ਬਿਠਾਤਾ। ਇਹ ਨਾ ਸਮਝਿਓ ਵੀ ਇਹ ਹੁਣ ਦੇ ਜਿਹੜੇ ਅੱਜ ਦੇ ਪੜ੍ਹੇ ਹੋਏ ਲਿਖੇ ਆ ਨਾ ਸਾਰੇ, ਇਹ ਹੁਣ ਇਹਨਾਂ ਗੱਲਾਂ ਨੂੰ ਨਕਾਰੀ ਜਾਂਦੇ, ਕਹਿੰਦੇ ਕੋਈ ਧਰਮ ਰਾਜਾ ਨਹੀਂ, ਕੋਈ ਸਵਰਗ ਨਰਕ। ਨਾ, ਮਹਾਰਾਜ ਕਹਿੰਦੇ ਜੀ ਪੈਦਾ ਕੀਤੇ ਐ, ਜੀ ਪੈਦਾ ਕਰਕੇ ਉਹਨਾਂ ਦੇ ਸਿਰ ਦੇ ਉੱਤੇ ਧਰਮ ਰਾਜਾ ਬਿਠਾਤਾ ਵਾਹਿਗੁਰੂ ਨੇ। ਮਹਾਰਾਜ ਕਹਿਣ ਲੱਗੇ ਨਾਨਕ ਜੀ ਉਪਾਏ ਕਹਿ ਲਿਖਨਾਵੈ ਧਰਮ ਬਹਾਲੇ, ਉੱਥੇ ਸੱਚੇ ਹੀ ਸੱਚ ਨਿਬੜੈ। ਯਾਦ ਰੱਖਿਓ ਉਸ ਵਾਹਿਗੁਰੂ ਦੀ ਘਰ ਦੇ ਵਿੱਚ ਨਾ ਜਿਹੜੇ ਬੰਦੇ ਸੱਚ ਦੀ ਕਮਾਈ ਕਰਦੇ ਆ, ਜਿਹੜੇ ਸੱਚ ਤੇ ਖੜਦੇ ਆ, ਉਹਨਾਂ ਦਾ ਲੇਖਾ ਸੱਚਾ ਹੋ ਕੇ ਨਿਬੜਨਾ। ਯਾਦ ਰੱਖਿਓ, ਜਿਹੜੇ ਝੂਠ ਦੀ ਹਾਮੀ ਭਰਦੇ ਨਾ, ਝੂਠ ਦੇ ਪੱਖ 'ਚ ਖੜ ਜਾਂਦੇ, ਕਲੰਕੀ ਹੋ ਕੇ ਜਾਣਗੇ, ਦੇਖ ਲਿਓ। ਯਾਦ ਰੱਖਿਓ, ਉੱਥੇ ਸੱਚੇ ਹੀ ਸੱਚ ਨਿਬੜੈ। ਪਰ ਸਾਨੂੰ ਪਤਾ ਹੀ ਨਹੀਂ ਹੈਗਾ, ਲੇਖਾ ਸਾਡੀ ਜਿੰਦ ਨੇ ਦੇਣਾ, ਕਿਸੇ ਸਾਡੇ ਦੋਸਤ ਨੇ ਨਹੀਂ ਦੇਣਾ ਜਿਨ੍ਹਾਂ ਦੇ ਪਿੱਛੇ ਅਸੀਂ ਖੜ ਜਾਂਦੇ ਹਾਂ। ਚੰਗੇ ਕਰਮ ਦੇ ਪਿੱਛੇ ਖੜੋ, ਮਾੜੇ ਕਰਮ ਦੇ ਪਿੱਛੇ ਨਾ ਖੜੋ, ਕਿਉਂਕਿ ਜਾਨ ਲੇਖਾ ਤੁਹਾਡੀ ਜਿੰਦ ਨੂੰ ਦੇਣਾ ਪੈਣਾ। ਉੱਥੇ ਸੱਚੇ ਹੀ ਸੱਚ ਨਿਬੜੈ। ਚੁਣ ਵੱਖ ਕੱਢੇ ਜਜਮਾਲਿਆ, ਚੁਣ ਕੇ ਵੱਖ ਕੱਢ ਦਿੱਤੇ ਜਿਹੜੇ ਪਾਪਾਂ ਦੇ ਦੱਬੇ ਹੋਏ ਸੀ। ਜਾਂ ਜੱਜ ਮਾਲਿਆ, ਜੱਜ ਕਹਿੰਦੇ ਨੇ ਪੂਜਾ ਨੂੰ, ਪੂਜਾ ਆਦਿਕ ਦਾ ਮਾਲ ਖਾਣ ਵਾਲੇ ਸੀ ਜਿਹੜੇ, ਉਹਨਾਂ ਨੂੰ ਵੀ ਚੁਣ ਕੇ ਵੱਖ ਕੱਢ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਕੋਈ ਭਾਉ ਭਗਤੀ ਨਹੀਂ, ਸੇਵਾ ਸਿਮਰਨ ਨਹੀਂ ਹੈਗਾ ਮਹਾਰਾਜਾਂ ਨੇ। ਇਹ ਉਹਨਾਂ ਦੀ ਹਾਲਤ ਹੁੰਦੀ ਹੈ। ਅੱਗੇ ਮਹਾਰਾਜ ਬਚਨ ਕਰਦੇ, ਥਾਓ ਨਾ ਪਾਏ ਨੂੰ ਕੂੜਿਆਰ। ਜਿਹੜੇ ਝੂਠੇ ਬੰਦੇ ਨਾ, ਝੂਠ ਬੋਲੀ ਜਾਂਦੇ, ਉਹ ਮਹਾਰਾਜ ਦੇ ਘਰ ਦੇ ਵਿੱਚ ਥਾਂ ਨਹੀਂ ਪ੍ਰਾਪਤ ਕਰਨਗੇ, ਉਹਨਾਂ ਨੂੰ ਜਗ੍ਹਾ ਨਹੀਂ ਮਿਲਣੀ। ਮਹਾਰਾਜ ਦੇ ਘਰ ਥਾਓ ਨਾ ਪਾਏ ਨੂੰ ਕੂੜਿਆਰ, ਮੋਹ ਕਾਲਾ ਦੋ ਜਗ ਚਾਲਿਆ, ਕਾਲਾ ਮੂੰਹ ਕਰਾ ਕੇ ਨਰਕਾਂ ਨੂੰ ਜਾਣਗੇ ਮਹਾਰਾਜ। ਯਾਦ ਰੱਖਿਓ ਇਸ ਗੱਲ ਨੂੰ। ਫਿਰ ਅੱਗੇ ਮਹਾਰਾਜ ਕਹਿਣ ਲੱਗੇ, ਤੇਰੇ ਨਾਏ ਰੱਤੇ ਸੇਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲੋਕਾਂ ਨੂੰ ਠੱਗਣ ਵਾਲੇ ਤਾਂ ਹਾਰ ਕੇ ਜਾਂਦੇ ਐ, ਜਿਹੜੇ ਤੇਰੇ ਨਾਮ ਵਿੱਚ ਰੰਗੇ ਗਈ, ਉਹੀ ਮਨੁੱਖਾ ਜਨਮ ਰੂਪੀ ਬਾਜੀ ਨੂੰ ਜਿੱਤ ਕੇ ਜਾਂਦੇ ਮਹਾਰਾਜ। ਲਿਖ ਨਾਵੈ ਧਰਮ ਧਰਮ ਰਾਜਾ ਮਹਾਰਾਜ ਨੇ ਬਹਾਲ ਦਿੱਤਾ ਸਾਰੇ। ਉਹ ਦੇਖ ਰਿਹਾ ਸਾਨੂੰ, ਸਾਰਿਆਂ ਦੇ ਕਰਮ ਦੇਖ ਰਿਹਾ, ਕਿਹੜਾ ਕੀ ਕਰੀ ਜਾਂਦਾ, ਕਿਹੜਾ ਕੀ ਕਰੀ ਜਾਂਦਾ। ਯਾਦ ਰੱਖਿਓ, ਉਹਦੀ ਨਿਗਾਹ ਬੜੀ ਪੈਣੀ ਹੈ। ਮਾਰੇ ਨੇ ਲਿਖਣ ਮਾਸਾ ਤੋਲ ਕਢਾਵਣਾ, ਤੋਲਾ ਤੋਲਾ ਮਾਸਾ ਮਾਸਾ ਜਿੰਨਾ ਵੀ ਤੁਹਾਡਾ ਲੇਖਾ ਕਰਨਾ ਉਹਨੇ। ਯਾਦ ਰੱਖਿਓ, ਮਾੜਾ ਸੋਚ ਵੀ ਬੈਠੇ ਨਾ, ਉਹ ਵੀ ਉਹਦੀ ਪਕੜ ਚ ਆ ਗਿਆ। ਇਸ ਤਰ੍ਹਾਂ ਸਤਿਗੁਰੂ ਨੇ ਕਿਰਪਾ ਕੀਤੀ, ਆਪ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਵਿਚਾਰ ਸਰਵਣ ਕੀਤੀ ਹੈ। 2 ਸ਼ਲੋਕ ਹੋ ਗਏ ਹੈ, ਤੀਜਾ ਸ਼ਲੋਕ ਅਗਲੇ ਹਫਤੇ ਨੂੰ ਕਰਾਂਗੇ। ਹੋਈਆਂ ਗਲਤੀਆਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਧਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕਿਆ ਮਨ ਬਹੁਤ ਵਿਗਾਸ, ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ, ਪਰਮ ਸਤਿਕਾਰਯੋਗ ਗੁਰੂ ਦੀ ਹਜ਼ੂਰੀ ਵਿੱਚ ਜੁੜ ਬੈਠੀ ਵਿਸ਼ੇਸ਼ ਹਫ਼ਤਾਵਾਰੀ ਐਤਵਾਰ ਦੇ ਵਿਸ਼ੇਸ਼ ਦੀਵਾਨ ਦੀ ਹਾਜ਼ਰੀ ਭਰਦੀ ਹੋਈ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਨ ਮਨਾਉਂਦੀ ਹੋਈ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ, ਗੱਜ ਕੇ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਆਪ ਜੀ ਦੇ, ਔਰ ਧੰਨਵਾਦੀ ਹਾਂ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਦੇ। ਬਹੁਤ ਹੀ ਸੁਚੱਜੇ ਢੰਗ ਨਾਲ ਉਹਨਾਂ ਨੇ ਜੋ ਹਨ
ਆਸਾ ਜੀ ਦੀ ਵਾਰ ਦੇ ਜੋ ਅਰਥਾਂ ਆਪ ਜੀ ਨੂੰ ਸਰਵਣ ਕਰਾਏ। ਆਪਣੇ ਕੋਲ ਅੱਜ ਮਿਸ ਟੂਮੇ ਹਾਰਡਿੰਗ is here from who's running for Virginia Senate from Loudoun County District 32. So I would like to invite her to the stage and say a couple of words in front of the Sangat. Vaheguru Ji Ka Khalsa, Vaheguru Ji Ki Fateh. Sat Sri Akal, brothers and sisters, thank you so much for welcoming me here. This is just such a lovely opportunity to be able to be here with you and experience this. I'd like to introduce myself. My name is Tumai Harding, and I am running for the Virginia State Senate District 32 in Loudoun County. That's Eastern Loudoun County. Aldie, Sterling, Dulles, South Riding, and Ashburn and Brambleton. It's a very, very important election for everybody because this election could change a lot of things that a lot of us, I believe, in this room care about, which is parental rights, our children's education and choice for education, as well as lowering taxes and lowering crime. Right now, we've had a rise, especially in Fairfax County, of unfortunate events on the jogging trail on the W&O, where there was an unfortunate raping, and it's because of these sanctuary cities where people that are not legally here are just let free time and time again. That person was let free 4 times by Fairfax County, and it's also happening in Loudoun County, unfortunately. I believe in keeping our communities safe. We all moved here for the same reasons: a better life for our children, a better life for our families. I am a first-generation American, and my parents moved here away from communism. They fought communism so that I could achieve the American dream right here in Virginia, and right now they are trying to take that dream away from us. So I think that we together can make a difference. They're trying to divide up the communities. I want to bring our communities back together because we all believe in the same things, and it keeps going back to that. I'm from Virginia. I grew up here, graduated from West Springfield High School, attended George Mason University for my undergraduate as well as my master's degree. I have my master's in education. I'm a former teacher and small business owner, and I'm a mom of 3 with my husband, Jason. If you live in the areas that I mentioned, you can go on my website, first of all, and I can leave some of these here for you. My website is on the bottom, and you can check to see if you are in the district, and there are other ways to volunteer too. Again, this is a very important election because it balances the Senate, which means we can get our governor's bills and laws and agendas passed. Right now, the other side has been suppressing the pro-family, pro-business agendas so that they can take our tax dollars and do what they want with it, and I would like to change that. So thank you again. I'm so humbled to be here and to be in this beautiful community, and I ask that you consider looking at my website, please, and thank you again. Take care. Guru Pyari Sat Sangat Ji, Vaheguru Ji Ka Khalsa, Vaheguru Ji Ki Fateh. Thank you to Sister Tumai Harding, and you're welcome here. Anytime you're here in the area, you're welcome in the Singh Sabha Gurdwara Sahib. So ਸੰਗਤ ਜੀ, 1-2 ਜ਼ਰੂਰੀ ਬੇਨਤੀਆਂ ਆਪਾਂ ਕਰਾਂਗੇ। ਮੈਂ ਬੇਨਤੀ ਕਰਾਂਗਾ ਕਿ ਡਾਕਟਰ ਅਮਰਜੀਤ ਸਿੰਘ ਵੀ ਸਟੇਜ ਵਾਲੇ ਇੱਧਰ ਆ ਜਾਣ, ਕਿਉਂਕਿ ਆਪਾਂ ਚਾਹੁੰਦੇ ਵੀ ਅਗਲੇ ਉਹ ਜੋ ਹੈ ਸੰਗਤ ਨੂੰ ਸੰਬੋਧਨ ਕਰਨਗੇ। ਅੱਜ ਵਿਸ਼ੇਸ਼ ਦਿਹਾੜਾ ਪੋਹ ਦੀ ਸੰਗਰਾਂਦ ਦਾ ਵੀ ਦਿਹਾੜਾ ਅੱਜ ਹੀ ਹੈ। ਅੱਜ ਦੇ ਦਿਨ ਤੋਂ ਉਹ ਰਾਤਾਂ ਸ਼ੁਰੂ ਹੋਈਆਂ ਸਨ ਜਿਸ ਤੋਂ ਸ਼ਾਇਦ ਦੁਨੀਆ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਹਨ ਜੋ ਉਹ ਸਿੱਖ ਧਰਮ ਨੇ ਇਸ ਦੁਨੀਆ ਨੂੰ ਦਿੱਤੇ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹਨਾਂ ਤੋਂ ਪਹਿਲਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ ਮਾਤਾ ਗੁਜਰ ਕੌਰ ਜੀ। ਮੈਨੂੰ ਯਾਦ ਹੈ ਇਹ ਬਚਨ ਮੈਂ ਪੜ੍ਹਿਆ ਵੀ ਸੀ ਪਹਿਲਾਂ, ਜਿਸ ਵਕਤ 1699 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਵਕਤ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ,
ਉਹਨਾਂ ਦੇ ਸੀਸ ਲਾ ਕੇ ਦੁਬਾਰਾ ਉਹਨਾਂ ਦੇ ਸੀਸ ਜੋ ਹਨ ਉਹਨਾਂ ਦੇ ਧੜਾਂ 'ਤੇ ਟਿਕਾਏ ਗਏ। ਜਿਸ ਵਕਤ ਗੁਰੂ ਸਾਹਿਬ ਨੇ ਆਪ ਜੋ ਹੈ ਪੰਜਾਂ ਪਿਆਰਿਆਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਮੰਗੀ ਤੇ ਪੰਜਾਂ ਪਿਆਰਿਆਂ ਨੇ ਉਹਨਾਂ ਨੂੰ ਸਵਾਲ ਕੀਤਾ, ਬਹੁਤ ਅਹਿਮ ਸਵਾਲ, ਧਿਆਨ ਨਾਲ ਸੁਣੋ ਇਸ ਸਵਾਲ ਨੂੰ। ਉਹਨਾਂ ਨੇ ਕਿਹਾ ਕਿ ਪਾਤਸ਼ਾਹ ਜੀ, ਅਸੀਂ ਇਸ ਅੰਮ੍ਰਿਤ ਵਾਸਤੇ ਆਪਣੇ ਸਿਰ ਦਿੱਤੇ ਆ, ਤੁਸੀਂ ਸਾਨੂੰ ਕਿਉਂ ਕੀ ਦਿਓਗੇ? ਗੁਰੂ ਸਾਹਿਬ ਕਹਿੰਦੇ ਕਿ ਦਇਆ ਸਿੰਘ ਜੀ, ਜਦੋਂ ਟਾਈਮ ਆਊਗਾ ਪੂਰਾ ਸਰਬੰਸ ਮੈਂ ਤੁਹਾਡੇ ਉੱਪਰ ਵਾਰੂੰਗਾ। ਜਿਹੜੇ ਕਿ ਬਚਨ ਗੁਰੂ ਸਾਹਿਬ ਨੇ ਪੂਰੇ ਹੀ ਉਤਰੇ ਉਹਨਾਂ ਦੇ ਉੱਪਰ, ਸਾਰਾ ਸਰਬੰਸ ਹੀ ਗੁਰੂ ਸਾਹਿਬ ਜੀ ਨੇ ਸਾਡੇ ਦੇ ਉੱਪਰੋਂ ਵਾਰ ਕੇ ਆਪਣਾ ਜੋ ਹੈ ਬਚਨ ਪਗਾਇਆ। ਜਿਹੜੀਆਂ ਸ਼ਹੀਦੀਆਂ ਨੂੰ ਆਪਾਂ ਗਾਂ 22 ਦਸੰਬਰ ਨੂੰ ਜੋ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, 29 ਦਸੰਬਰ ਦੇ ਐਤਵਾਰ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਜੋ ਹੈ ਉਹ ਆਪਾਂ ਸਾਰੇ ਹੀ ਇੱਥੇ ਰਲ ਮਿਲ ਕੇ ਜੋ ਹੈ ਉਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦੀ ਹੈ। ਮੈਂ ਪਹਿਲਾਂ ਵੀ ਕਿਹਾ ਹੈ ਕਿ ਕ੍ਰਿਸਚਨ ਧਰਮ ਦੇ ਵਿੱਚ ਜਦੋਂ ਕੋਈ ਪੂਰਾ ਹੋ ਜਾਂਦਾ ਆ ਤੇ ਉਹਦੇ ਜੋ ਰਿਲੇਟਿਵਸ ਹਨ ਉਹ ਆ ਕੇ ਉੱਥੇ ਆ ਕੇ ਜੋ ਹਨ ਫੁੱਲ ਰੱਖਦੇ ਆ ਉਹਦੀ ਕਬਰ ਦੇ ਉੱਪਰ। ਜਦੋਂ ਆਪਣੇ ਦੂਸਰੇ ਮੁਸਲਮਾਨ ਧਰਮ ਦੇ ਵਿੱਚ ਕੋਈ ਪੂਰਾ ਹੋ ਜਾਂਦਾ ਹੈ, ਉਹਨਾਂ ਦੀ ਕਬਰ 'ਤੇ ਹਰੇਕ ਸਾਲ ਉਹਨਾਂ ਦਾ ਪਰਿਵਾਰ ਆ ਕੇ ਚਿਰਾਗ ਜਗਾਉਂਦਾ ਹੈ। ਇਹ ਵੱਡੇ ਵੱਡੇ ਸਮਾਗਮ, ਵੱਡੇ ਲੰਗਰ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਵੱਡੇ ਦੀਵਾਨ ਜੋ ਹਨ, ਸ਼ਹੀਦੀ ਜੋੜ ਮੇਲੇ ਜੋ ਹਨ, ਇਹ ਇਸੇ ਕਰਕੇ ਸਜਦੇ ਹਨ ਕਿ ਤਾਂ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕਹਿ ਸਕੀਏ, ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਜੜ ਅਜੇ ਹਾਜ਼ਰ ਹੈ, ਅਜੇ ਹਰੀ ਹੈ ਔਰ ਅਸੀਂ ਜੀਂਦੇ ਹਾਂ। ਇਹ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਜ਼ਰੂਰ ਇਹਨਾਂ ਸਾਰੇ ਜੋ ਹੈ ਸਮਾਗਮਾਂ 'ਤੇ ਪਹੁੰਚ ਕੇ ਸੰਗਤ ਜੀ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਆਓ ਤਕਰੀਬਨ ਅਗਲੇ 1:05 ਤੱਕ ਸਾਡੇ ਜੋ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਹੱਕ ਸੱਚ ਦੀ ਆਵਾਜ਼ ਬਾਨੀ TV 84 ਦੇ ਉਹਨਾਂ ਦੇ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੈ, ਵਿਸਰਿਆ ਜਿਨ ਨਾਮ ਸੇ ਭੋਏ ਭਾਰ ਥੀਏ, ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ, ਤਿਨ ਧਨ ਜਣੇਂਦੀ ਮਾਓ ਆਏ ਸਫਲ ਸੇ, परवरदगार अपार अगम बेअंत तू, जिना पछाता सच चुम्मा पैर मुँह, तेरी पना खुदाए तू बख्शंदगी, शेख फरीदा खैर दीजै बंदगी। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी भी जुड़े बैठे सतगुरु जी का अपना आपा गुरु खालसा साध संगत जीओ, जदों ही दसंबर का महीना शुरू हुंदा है, हर गुरु नानक नाम लेवा दुनिया के जिस मर्जी कोने विचों वसदा है, उस दा ध्यान आनंदपुर की धरती वल जांदा है, उस दा ध्यान सरसा के कंढे वल जांदा है, उस दा ध्यान चमकौर की गढ़ी वल जांदा है, उसका ध्यान माछीवाड़े के जंगल वाल जाता है, तो उसका ध्यान वो ठंडा बुरज सरहंद का वो मुकाम, वो खूनी कंध जिसनों हाकमां ने समझिया सी कि 7 ते 9 साल के भाई जोरावर सिंह साहिबजादा फतेह सिंह उन्होंने नीहां च चिणा के सच हक इंसाफ की आवाज़ बंद कर दी गई है, पर वो कंध हर एक सिख दे अंदर उसरी है। ते सरहंद की इट नाल इट खड़काण वाला खालसा पंथ अज जदों लगभग 320 वरियां बाद 1704 का वो वरह जदों कि ये सब कुछ वापरदा है। अज बेशक एक हकूमत चों निकल के, मुगलिया हकूमत चों निकल के हिंदू तवी हाकमां दे नाल साडा वाह है, पर अज भी साहिबजादा अजीत सिंह, साहिबजादा जुझार सिंह, साहिबजादा जोरावर सिंह, साहिबजादा फतेह सिंह, उन्हां दे विरसे नूं जिवें इन्हां 4 दहाकियां साडे बहादुर सिंघां ने, योधियां ने जिस विरसे नूं कायम रखिया,
ਤੇ ਅੱਜ ਖਾਲਸੇ ਦੀ ਗੂੰਜ ਦੁਨੀਆ ਦੇ ਕੋਨੇ-ਕੋਨੇ ਵਿੱਚ ਹੈ। ਅੱਜ 35 ਮਿਲੀਅਨ ਸਿੱਖ ਨੇਸ਼ਨ, ਭਾਵੇਂ ਸਾਡੇ ਕੋਲ ਕੋਈ ਮੁਲਕ ਨਹੀਂ ਹੈ, ਕੋਈ ਜੀਓਗ੍ਰਾਫੀਕਲ ਟੈਰੀਟਰੀ ਨਹੀਂ ਹੈ, ਪਰ ਇੱਕ ਕੌਮ ਵਜੋਂ ਜਿਵੇਂ ਅਸੀਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਾਨਤਾ ਹਾਸਲ ਕੀਤੀ ਹੈ ਔਰ ਜਿਸ ਲੈਵਲ ਦੇ ਉੱਤੇ ਅੱਜ ਸਾਡਾ ਕੌਮੀ ਸੰਘਰਸ਼ ਖੜਾ ਹੈ, ਇਹ ਉਹਨਾਂ ਕੁਰਬਾਨੀਆਂ ਦੀ ਬਦੌਲਤ ਹੈ। ਕਿਉਂਕਿ ਹਰ ਸਿੱਖ ਜਦੋਂ ਅਨੰਦਪੁਰ ਦੇ ਕਿਲ੍ਹੇ ਵੱਲ ਦੇਖਦਾ ਹੈ ਤੇ ਉਸ ਨੂੰ 9 ਮਹੀਨੇ ਦਾ ਘੇਰਾ ਯਾਦ ਆਉਂਦਾ ਹੈ। ਉਹ ਪੀਰੀਅਡ ਜਿਹੜਾ ਪਰਖ ਦਾ ਵੀ ਹੁੰਦਾ ਹੈ। ਅੱਜ ਵੀ ਦਾਅਵੇਦਾਰ ਤੇ ਬੇਦਾਵੀਆਂ ਦੀ ਲੜਾਈ ਬਰਾਬਰ ਰਹੀ ਹੈ। ਅਸੀਂ ਬਹੁਤ ਵਾਰ ਉਹਨਾਂ 40 ਬੇਦਾਵੀਆਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਅਖੀਰ ਆਪਣੇ ਸਰੀਰਾਂ ਦੇ ਨਜ਼ਰਾਨੇ ਗੁਰੂ ਚਰਨਾਂ 'ਚ ਭੇਟ ਕਰਕੇ ਨਾ ਸਿਰਫ ਉਸ ਬੇਦਾਵੇ ਨੂੰ ਪੜਵਾਇਆ, ਪਰ ਇਹ ਯਾਦ ਦਹਾਨੀ ਵੀ ਕਰਵਾਈ ਕਿ ਕਿਵੇਂ ਬੇਸ਼ੱਕ ਕਦੇ ਕਮਜ਼ੋਰ ਪਲ ਵੀ ਇਨਸਾਨ ਦੀ ਜ਼ਿੰਦਗੀ ਵਿੱਚ ਹੁੰਦੇ ਨੇ, ਪਰ ਗੁਰੂ ਬਖਸ਼ੰਦ ਹੈ। ਸਿੱਖ ਮੁਨਕਰ ਹੋ ਸਕਦਾ ਹੈ ਗੁਰੂ ਤੋਂ, ਪਰ ਗੁਰੂ ਦੇ ਜਿਸ ਗੁਰੂ ਨੇ ਸਰਸਾ ਦੇ ਕੰਢੇ ਤੋਂ ਚਮਕੌਰ ਮਾਛੀਵਾੜਾ ਸਾਰਾ ਉਹ ਸਫ਼ਰ ਪੈਰੀ ਜੋੜਾ ਨਹੀਂ ਹੈ, ਘੋੜਾ ਨਹੀਂ ਹੈ, ਲੇਕਿਨ ਉਹਨਾਂ ਦੇ ਕਮਰ ਕੱਸੇ ਦੇ ਵਿੱਚ ਉਹ ਬੇਦਾਵਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਕ ਦਿਨ ਮੇਰੇ ਸਿੱਖਾਂ ਨੇ ਵਾਪਸ ਮੁੜਨਾ ਹੈ। ਇਹ ਸਾਡੇ ਲਈ ਯਾਦ ਦਹਾਨੀ ਵੀ ਹੈ। ਬੇਸ਼ੱਕ ਸੈਲੀਬ੍ਰੇਸ਼ਨਸ ਦੁਨੀਆ ਭਰ ਦੇ ਵਿੱਚ ਹੁੰਦੀਆਂ ਨੇ। ਰਾਹ 'ਚ ਆਉਂਦਿਆਂ ਮੈਂ ਭਾਈ ਨਰਿੰਦਰ ਸਿੰਘ ਹੋਰਾਂ ਨੂੰ ਕਹਿ ਰਿਹਾ ਸੀ ਕਿ ਬੜਾ ਚੰਗਾ ਯਤਨ ਕੀਤਾ ਹੈ ਸਾਡੇ ਉੱਥੋਂ ਦੇ ਵੀਰਾਂ ਨੇ, ਜਿਹੜਾ ਸਫਰੇ ਸ਼ਹਾਦਤ, ਇਹ ਕੋਈ ਬਹੁਤ ਪਹਿਲਾਂ ਤੋਂ ਨਹੀਂ ਸੀ, ਲੇਕਿਨ ਇੱਕ ਤਰੀਕਾ ਹੁੰਦਾ ਹੈ ਜਿੱਥੇ ਤੁਸੀਂ ਕੌਮ ਨੂੰ ਬਾਰ-ਬਾਰ ਯਾਦ ਕਰਵਾਉਂਦੇ ਹੋ। ਇਤਿਹਾਸ ਬਹੁਤ ਵੱਡੀ ਗੱਲ ਹੁੰਦੀ ਹੈ। ਕਦੇ ਜਦੋਂ ਤੁਸੀਂ ਆਪਣੀ ਅਰਦਾਸ ਕਰਦੇ ਹੋ, ਸੁਣਦੇ ਹੋ, ਤੇ ਤੁਸੀਂ ਦੇਖੋਗੇ ਕਿ ਸਾਡੀ ਅਰਦਾਸ ਦਾ 2/3 ਹਿੱਸਾ 2/3 ਉਹ ਇਤਿਹਾਸ ਦੀ ਰੈਪੀਟੀਸ਼ਨ ਹੈ। ਇਹ ਕਿਸੇ ਹੋਰ ਮਜ਼ਹਬ ਦੇ ਕੋਲ ਨਹੀਂ ਹੈ। ਬਾਕੀ ਆਪਣੇ ਦਿਨ ਜਿਵੇਂ ਨਿਊਯਾਰਕ ਦੇ ਵਿੱਚ ਜਦੋਂ ਪਾਸ ਓਵਰ ਆਉਂਦਾ ਹੈ ਤੇ ਤੁਸੀਂ ਦੇਖੋਗੇ ਕਿ ਸਾਰੀ ਲਾਈਫ ਐਟ ਸਟੈਂਡ ਸਟਿਲ ਆ ਜਾਂਦੀ ਹੈ। ਯਹੂਦੀ ਆਪਣੇ ਘਰਾਂ ਦੇ ਅੰਦਰ ਭਾਵੇਂ ਬਿਲੀਅਨਰ ਵੀ ਹੋਣਗੇ, ਉਹ ਜ਼ਮੀਨ ਤੇ ਸੌਂਦੇ ਨੇ, ਆਪਣੇ ਬੱਚਿਆਂ ਨੂੰ ਕਹਾਣੀ ਸੁਣਾਉਂਦੇ ਨੇ ਕਿ ਕਿਵੇਂ ਜਦੋਂ ਅਸੀਂ ਇਜਿਪਟ ਦੀ ਕੈਦ ਚੋਂ ਨਿਕਲੇ, ਸਿਨਾਈ ਦੇ ਡੈਜ਼ਰਟ ਵਿੱਚ ਗਵਾਚੇ, ਕਿਵੇਂ ਕੋਰਸ ਬ੍ਰੈਡ ਖਾਣ ਨੂੰ ਸੀ, ਕਿਵੇਂ ਮੌਜਜ਼ ਨੇ ਸਾਨੂੰ ਉਸ ਚੋਂ ਕੱਢਿਆ, ਔਰ ਉਹ ਉਹਨਾਂ ਨੂੰ ਐਕਸਪੀਰੀਅੰਸ ਦਿੰਦੇ ਨੇ ਕਿ ਤੁਸੀਂ ਉਸ ਉਮਤ ਚੋਂ ਹੋ, ਤੁਸੀਂ ਉਸ ਨਸਲ ਚੋਂ ਹੋ ਜਿਨ੍ਹਾਂ ਨੇ ਇਸ ਕਿਸਮ ਦੀ ਜ਼ਿੰਦਗੀ ਚੋਂ ਨਿਕਲ ਕੇ ਅੱਜ ਜੋ ਕੁਝ ਤੁਹਾਡੇ ਕੋਲ ਹੈ ਉਹ ਉਹਨਾਂ ਦੀ ਕੁਰਬਾਨੀ ਦੀ ਬਦੌਲਤ ਹੈ। ਇਸਲਾਮ ਦੇ ਅੰਦਰ ਕਰਬਲਾ ਦਾ ਮੈਦਾਨ, ਹਸਨ ਹੁਸੈਨ, ਉਹਨਾਂ ਦੀ ਸ਼ਹਾਦਤ, ਖਾਸ ਤੌਰ ਤੇ ਬੜੇ ਵੱਡੇ ਤਾਜ਼ੀਏ ਕੱਢ ਕੇ ਆਪਣੇ ਆਪ ਨੂੰ ਉਸ ਪੀੜਾ ਚੋਂ ਲੰਘਾ ਕੇ ਸਾਡੇ ਮੁਸਲਮਾਨ ਭਰਾ ਵੀ ਇਹ ਯਾਦ ਕਰਦੇ ਨੇ ਕਿ ਕਰਬਲਾ ਨੇ ਕਿਵੇਂ ਉਹਨਾਂ ਦੇ ਮਜ਼ਹਬ ਨੂੰ ਇੱਕ ਜ਼ਿੰਦਗੀ ਦਿੱਤੀ। ਔਰ ਸਾਊਥ ਏਸ਼ੀਆ ਦੇ ਇੱਕ ਸ਼ਾਇਰ ਦਾ ਕਹਿਣਾ ਸੀ ਕਿ ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ, ਕਿਉਂਕਿ ਕੁਰਬਾਨੀਆਂ ਹੀ ਕਿਸੇ ਕੌਮ ਨੂੰ ਜਿਉਂਦਾ ਰੱਖਦੀਆਂ ਨੇ। ਪਰ ਇਹ ਮਹਿਜ਼ ਇੱਕ ਸਿੱਖ ਕੌਮ ਹੈ ਜਿਹੜੀ ਰੋਜ਼ਾਨਾ 2 ਵੇਲੇ ਦੀ ਅਰਦਾਸ ਜਿਹੜੀ ਸਾਡੇ ਤੇ ਮੈਂਡੇਟਰੀ ਹੈ, ਉਹਦੇ 'ਚ ਅਸੀਂ ਆਪਣੇ ਇਤਿਹਾਸ ਨੂੰ ਯਾਦ ਕਰਦੇ ਹਾਂ। 10 ਗੁਰੂ ਸਾਹਿਬਾਨ ਨੂੰ ਯਾਦ ਕਰਕੇ, ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਕੇ, ਫਿਰ 4 ਸਾਹਿਬਜ਼ਾਦਿਆਂ ਤੋਂ ਪਹਿਲਾਂ 5 ਪਿਆਰਿਆਂ ਦਾ ਜ਼ਿਕਰ ਹੈ। ਔਰ ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਇਹ ਸਾਰੇ ਦਿਨ ਆਉਣ ਵਾਲੇ ਗੁਜ਼ਾਰਾਂਗੇ, ਥਾਂ ਸਮਾਗਮ ਹੋ ਰਹੇ ਨੇ। ਤੁਹਾਡਾ ਬਹੁਤ ਚੰਗਾ ਉਦਮ ਹੈ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਦਾ ਕਿ ਜਿਵੇਂ ਤੁਸੀਂ ਹਰ ਇਹ ਸਾਰੇ ਵਰ੍ਹੇ ਨੂੰ ਮੈਂ ਦੇਖਿਆ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੀਤਾ ਹੈ, ਬਾਰ-ਬਾਰ ਯਾਦ ਦਹਾਨੀ ਹੈ। ਔਰ ਇਹ ਵੀ ਮੈਨੂੰ ਬਹੁਤ ਚੰਗਾ ਲੱਗਾ ਜਿਵੇਂ ਭਾਈ ਸਾਹਿਬ ਨੇ ਆਸਾ ਦੀ ਵਾਰ ਦੀ ਵਿਆਖਿਆ ਕੀਤੀ, ਕਿਉਂਕਿ ਬਹੁਤ ਵਾਰ ਇਹ ਬੜਾ ਜ਼ਰੂਰੀ ਹੈ। ਗੁਰਬਾਣੀ ਦਾ ਪੜ੍ਹਿਆ ਜਾਣਾ, ਕੀਰਤਨ, ਇਸ ਦੀ ਬਹੁਤ ਅਹਿਮੀਅਤ ਹੈ, ਪਰ ਵਿਚਾਰ ਦੀ ਬਰਾਬਰ ਅਹਿਮੀਅਤ ਹੈ। ਕਿਉਂਕਿ ਜੇ ਸਾਨੂੰ ਸਮਝ ਹੀ ਨਾ ਹੋਏਗੀ, ਕਿਉਂਕਿ ਆਸਾ ਦੀ ਵਾਰ ਆਪਣੇ ਆਪ ਦੇ ਵਿੱਚ ਆਸ ਹੈ, ਹੋਪ ਹੈ। ਇਹ ਜਿਹੜਾ ਰਾਗ ਆਸਾ ਹੈ ਇਹ ਪਹਿਲਾਂ ਐਗਜ਼ਿਸਟ ਨਹੀਂ ਸੀ ਕਰਦਾ ਰਾਗਾਂ ਦੀ ਦੁਨੀਆ 'ਚ। ਬੇਸ਼ੱਕ ਜਦੋਂ ਅਸੀਂ 31 ਰਾਗਾਂ ਦੀ ਗੱਲ ਕਰਦੇ ਹਾਂ, ਆਸਾ ਰਾਗ ਗੁਰੂ ਨਾਨਕ ਸਾਹਿਬ ਨੇ ਇਜਾਦ ਕੀਤਾ ਔਰ ਆਸਾ ਹੋਪ ਹੈ
ਸਾਰੀ ਜ਼ਿੰਦਗੀ ਹੋਪ ਤੇ ਖੜੀ ਹੈ। ਔਰ ਇਸ ਗੱਲ ਨੂੰ ਗੁਰੂ ਸਾਹਿਬ ਨੇ ਮੈਂਡੇਟਰੀ ਕੀਤਾ ਹੈ। ਗੁਰੂ ਅੰਗਦ ਸਾਹਿਬ ਦੇ ਸ਼ਲੋਕ ਨੇ ਕਿ ਆਸਾ ਦੀ ਵਾਰ ਰੋਜ਼ ਪੜ੍ਹੀ ਜਾਣੀ ਹੈ। ਜੇ ਤੁਸੀਂ ਆਸਾ ਦੀ ਵਾਰ ਨੂੰ ਹੀ ਸਮਝ ਲਓ ਤੇ ਹਰ ਸਿੱਖ ਰੈਵੋਲੂਸ਼ਨਰੀ ਹੋਏਗਾ। ਹਰ ਸਿੱਖ ਨੂੰ ਇਹ ਅਹਿਸਾਸ ਹੋਏਗਾ ਕਿ ਬਾਕੀ ਥਾਟਸ ਦੇ ਵਿੱਚ ਤੇ ਸਿੱਖੀ ਥਾਟ ਦੇ ਵਿੱਚ ਕੀ ਫਰਕ ਹੈ। ਜੇ ਅਸੀਂ ਬਾਕੀ ਫਲਸਫਿਆਂ ਨੂੰ ਦੇਖੀਏ, ਲਗਭਗ 6-7 ਹਜ਼ਾਰ ਸਾਲ ਦੀ ਇਨਸਾਨੀ ਤਾਰੀਖ ਹੈ, ਹਿਊਮਨ ਹਿਸਟਰੀ ਹੈ। ਉਹਦੇ ਚੋਂ 4 ਵੱਡੇ ਮਜ਼ਹਬ ਮਿਡਲ ਈਸਟ ਦੇ ਵਿੱਚ ਆਏ ਜਿਨ੍ਹਾਂ ਨੂੰ ਸੈਮੈਟਿਕ ਰਿਲੀਜਨਸ ਕਿਹਾ ਜਾਂਦਾ ਹੈ, ਜਿਨ੍ਹਾਂ 'ਚ ਜ਼ੋਰੈਸਟਰੀਅਨਿਜ਼ਮ ਹੈ, ਜੂਡਾਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ। ਸਾਡੇ ਈਸਟ ਦੇ ਵਿੱਚ ਵੀ 4 ਵੱਡੇ ਥਾਟ ਆਏ ਜਿਨ੍ਹਾਂ ਦੇ ਵਿੱਚ ਰਿਗਵੇਦ ਦੇ ਨਾਲ ਬ੍ਰਾਹਮਣਵਾਦ ਦੀ ਸ਼ੁਰੂਆਤ ਹੋਈ, ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਮਹਾਵੀਰ ਦੇ ਨਾਲ ਜੈਨ ਧਰਮ ਦੀ ਸ਼ੁਰੂਆਤ ਹੋਈ, ਬੁੱਧ ਦੇ ਨਾਲ ਬੁੱਧ ਮਜ਼ਹਬ ਜੁੜਿਆ ਹੋਇਆ ਹੈ। ਤੇ 2-3 ਸਦੀਆਂ ਦੇ ਵਿੱਚ 7ਵੀਂ 8ਵੀਂ 9ਵੀਂ ਸਦੀ 'ਚ ਕੁਝ ਹਿੰਦੂ ਸੰਨਿਆਸ ਦੇ ਅੰਸ਼, ਕੁਝ ਬੁੱਧ ਧਰਮ ਦੇ ਅੰਸ਼ ਚੋਂ ਇੱਕ ਹੋਰ ਮਤ ਪੈਦਾ ਹੋਇਆ ਜਿਹਨੂੰ ਯੋਗ ਮਤ ਕਿਹਾ ਜਾਂਦਾ ਹੈ, ਗੋਰਖਨਾਥ, ਮਛੰਦਰਨਾਥ। ਔਰ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋਗੇ, ਸਿੱਧ ਗੋਸ਼ਟ ਖਾਸ ਤੌਰ ਤੇ, ਜਾਂ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ ਤਾਂ 4 ਪੌੜੀਆਂ ਮੁੰਦਾ ਸੰਤੋਖ, ਭੁਗਤ ਗਿਆਨ, ਏਕਾ ਮਾਈ, ਆਸਣ ਲੋਏ ਲੋਏ ਭੰਡਾਰ, ਇਹ ਜੋਗੀਆਂ ਦੇ ਨਾਲ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਐਨਕਾਊਂਟਰ ਹੁੰਦਾ ਹੈ, ਉਹ ਅਚਲ ਵਟਾਲੇ ਹੋਏ, ਉਹ ਗੋਰਖ ਮਤੇ ਜਿਹੜਾ ਨਾਨਕ ਮਤਾ ਬਣ ਜਾਂਦਾ ਹੈ, ਜਾਂ ਉਹ ਮਨੀਕਰਨ ਦੇ ਮੁਕਾਮ ਤੇ ਹੋਏ ਜਾਂ ਕਿਸੇ ਹੋਰ ਮੁਕਾਮ ਤੇ ਹੋਏ। ਤੇ ਗੁਰਮਤ ਦੀ ਵਿਚਾਰਧਾਰਾ ਨੇ ਇਹਨਾਂ ਦੋਨਾਂ ਸਕੂਲ ਆਫ ਥਾਟਸ ਜਿਨ੍ਹਾਂ ਦੇ ਵਿੱਚ ਅੱਡ-ਅੱਡ ਖਿਆਲ ਪ੍ਰਵੇਲ ਕਰਦੇ ਸਨ। ਇੱਕ ਖਿਆਲ ਜਿਹੜਾ ਹਿੰਦੂ ਮਤ ਦੇ ਵਿੱਚ ਵੀ, ਬੁੱਧ ਮਤ ਦੇ ਵਿੱਚ ਵੀ, ਕਿ ਸੰਸਾਰ ਇਹ ਇਲੂਜ਼ਨ ਹੈ, ਡਿਸੈਪਸ਼ਨ ਹੈ, ਇਹ ਭੁਲੇਖਾ ਹੈ। ਇਸ ਨੂੰ ਜਦੋਂ ਡਿਊਲਿਜ਼ਮ ਕਿਹਾ ਜਾਂਦਾ ਹੈ ਹਿੰਦੂ ਥਾਟ ਦੇ ਅੰਦਰ, ਕਿ ਸੰਸਾਰ ਹੋਰ ਹੈ ਤੇ ਰੱਬ ਹੋਰ ਹੈ, ਇਸ ਲਈ ਇਹਨੂੰ ਮਾਇਆ ਕਿਹਾ ਗਿਆ। ਮਾਇਆ 'ਚ ਫਸਣ ਨੂੰ ਜਿਹੜਾ ਹੈ ਉਹ ਕਿਹਾ ਗਿਆ ਕਿ ਮਨੁੱਖਾ ਜਨਮ ਵੇਸਟ ਹੋਏਗਾ। ਔਰ ਇਸ ਲਈ ਸੰਸਾਰ ਤੋਂ ਭੱਜਣ ਦੀ ਗੱਲ, ਉਹ ਵਾਂਡਰਿੰਗ ਫਰਾਇਰਸ ਹੋਣ, ਨਨ ਹੋਣ, ਸੈਲੀਬ੍ਰੇਟ ਪ੍ਰੀਸਟ ਹੋਣ, ਹਿੰਦੂ ਸੰਨਿਆਸੀ ਹੋਣ, ਬੁੱਧਿਸਟ ਮੰਕ ਹੋਣ, ਇਹ ਸਾਰਾ ਉਸ ਕਨਸੈਪਟ ਤੋਂ ਨਿਕਲਿਆ ਕਿ ਸੰਸਾਰ ਦੁੱਖਾਂ ਦਾ ਘਰ ਹੈ ਤੇ ਇੱਥੋਂ ਭੱਜ ਜਾਣਾ ਹੀ ਜਿਹੜਾ ਸੱਚ ਨੂੰ ਪਾਉਣ ਦੇ ਲਈ ਜ਼ਰੂਰੀ ਹੈ। ਔਰ ਇਸ ਦੇ ਨਾਲ ਜਿਹੜਾ ਗੁਰਮਤ ਦਾ ਥਾਟ ਹੈ ਉਹਨੇ ਇਸ ਨੂੰ ਬਿਲਕੁਲ ਨਕਾਰਿਆ। ਭਾਈ ਸਾਹਿਬ ਵਿਆਖਿਆ ਕਰ ਰਹੇ ਸਨ, ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ, ਆਸਾ ਦੀ ਬਾਤ ਅਸੀਂ ਪੜ੍ਹਦੇ ਹਾਂ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ। ਹੁਣ ਇਹ ਉਸ ਸਾਰੇ ਇਲੂਜ਼ਨ ਨੂੰ ਤੋੜ ਦਿੰਦਾ ਹੈ ਕਿ ਜੇ ਇਹ ਸੰਸਾਰ ਰੱਬ ਨੇ ਬਣਾਇਆ, ਜਿਹੜਾ ਬਣਾਇਆ, ਤੇ ਜਿਹਦੀ ਕਿਰਤ ਕੋਈ ਹੁੰਦਾ ਹੈ, ਜਿਹਦੀ ਕੁੱਖ ਚੋਂ ਕੋਈ ਜਨਮ ਲੈਂਦਾ ਹੈ, ਉਹ ਝੂਠਾ ਕਿਵੇਂ ਹੋ ਸਕਦਾ ਹੈ? ਜੇ ਰੱਬ ਸੱਚ ਹੈ ਤੇ ਆਪ ਸਤ ਕੀਆ ਸਭ ਸਤ, ਤਿਸ ਸਤ ਤੇ ਸਗਲੀ ਉਤਪਤ, ਕਿ ਆਪ ਉਹ ਟਰੂਥ ਹੈ, ਉਹਦੀ ਕੁੱਖ ਚੋਂ ਵੀ ਸੱਚ ਜੰਮਿਆ। ਇਸ ਲਈ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ, ਕਿ ਰੱਬ ਨੇ ਇਸ ਸੰਸਾਰ ਨੂੰ ਬਣਾਇਆ, ਇਸ ਦੇ ਵਿੱਚ ਉਹ ਆਪ ਬੈਠਾ ਹੈ। ਤੇ ਜਦੋਂ ਅਸੀਂ ਇਹ ਪੌੜੀ ਪੜ੍ਹਦੇ ਹਾਂ, ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾ। ਕਿ ਉਹਦਾ ਆਸਣ, ਉਹ ਨਿਰੰਕਾਰ ਹਰ ਕੰਟੀਨੈਂਟ ਦੇ ਵਿੱਚ, ਹਰ ਆਈਲੈਂਡ ਦੇ ਵਿੱਚ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਇੱਥੇ ਨਹੀਂ ਹੈ ਕਿ ਸ਼ਿਵ ਜੀ ਦੇਖ ਰਿਹਾ ਕੌਣ ਭੁੱਖਾ ਸੌ ਰਿਹਾ, ਕੌਣ ਜਾਗਦਾ ਹੈ, ਵਿਸ਼ਨੂੰ ਕਿਹਨੂੰ ਕੀ ਕਰੇਗਾ, ਬ੍ਰਹਮਾ ਕੀ ਕਰੇਗਾ। ਉਹਨੇ ਇੱਕੋ ਵਾਰ ਹੀ ਸਭ ਦਾ ਫੂਡ, ਸਭ ਦੀਆਂ ਲੋੜਾਂ ਪਾ ਦਿੱਤੀਆਂ। ਜਿਵੇਂ ਕ੍ਰੀਏਸ਼ਨ ਵੀ ਇੱਕੋ ਵਾਰ ਕੀਤਾ ਪਸਾਓ ਇੱਕੋ ਕਵਾਓ, ਇੱਕੋ ਵਾਰੀ ਉਹ ਕੁਇਆ। ਮਾਝੇ ਦੀ ਬੋਲੀ 'ਚ ਬੋਲਣ ਨੂੰ ਕੁਆਣਾ ਕਹਿੰਦੇ ਨੇ। ਕੀਤਾ ਪਸਾਓ, ਸਾਰੀ ਕ੍ਰੀਏਸ਼ਨ ਉਹਨੇ ਕੀਤੀ, ਇੱਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਵਾਟਰ ਜਿਹੜਾ ਪਹਿਲਾ ਇਨਗਰੀਡੀਐਂਟ ਹੈ ਜਿਹਦੇ ਨਾਲ ਲਾਈਫ ਜੁੜੀ ਹੋਈ ਹੈ। ਤੇ ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੇ ਸਿਰਜਣਹਾਰ। ਜਦੋਂ ਉਹਨੇ ਕ੍ਰੀਏਸ਼ਨ ਕਰ ਦਿੱਤੀ, ਉਹ ਦੇਖਦਾ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਕਿਉਂਕਿ ਜੋਗੀ ਜਦੋਂ ਗਰੁੱਪ ਦੇ ਵਿੱਚ ਮਾਰਚ ਕਰਦੇ ਸਨ, ਸ਼ਿਵ ਜੀ ਦੀ ਵੀਣਾ ਵਜਾਉਂਦਿਆਂ ਹੋਇਆ, ਤੇ ਉਹ ਆਦੇਸ਼ ਆਦੇਸ਼, ਇਹ ਉਹਨਾਂ ਦਾ
ਜਿਹੜੀ ਹੈ ਗ੍ਰੀਟਿੰਗ ਸੀ, ਗੁਰੂ ਸਾਹਿਬ ਨੇ ਕਿਹਾ ਉਸੇ ਨੂੰ ਹੀ ਸਾਡਾ ਆਦੇਸ਼ ਹੈ, ਸੈਲੂਟੇਸ਼ਨ ਹੈ ਉਸ ਨੂੰ, ਜਿਹੜਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਹੋਵੇ। ਇਸ ਲਈ ਸਾਡੇ ਲਈ ਇਹ ਧਰਤੀ ਸੱਚ ਹੈ। ਇਸ ਜੀਵਨ ਦੇ ਅੰਦਰ ਇੱਕ ਸੱਚੇ ਇਨਸਾਨ ਦੇ ਤੌਰ ਦੇ ਉੱਤੇ ਉਹਨਾਂ ਵੈਲਿਊਜ਼ ਨੂੰ ਕਾਇਮ ਰੱਖਣਾ, ਹੱਸਣਦਿਆਂ ਖੇਲਣਦਿਆਂ ਪਹਿਨਣਦਿਆਂ ਖਾਵਣਦਿਆਂ ਵਿੱਚੇ ਹੋਵੇ ਮੁਕਤ। ਸਾਡਾ ਰਸਤਾ ਦੁਨੀਆ ਤੋਂ ਦੌੜਨ ਦਾ ਨਹੀਂ ਹੈ, ਸਾਡਾ ਰਸਤਾ ਇਸ ਸੰਸਾਰ ਦੇ ਵਿੱਚ ਰਹਿੰਦੇ ਹੈ, ਜੀਵਨ ਦੇ ਸਾਰੇ ਸੁੱਖ ਬਾਣਦੇ ਆ, ਪਰਿਵਾਰ ਦੇ ਅੰਦਰ ਆਪਣੀ ਜ਼ਿੰਮੇਵਾਰੀਆਂ ਨਿਭਾਉਂਦੇ ਆ, ਫਿਰ ਵੀ ਜੀਵਨ ਮੁਕਤ ਦਾ ਕਾਨਸੈਪਟ ਸਾਡਾ ਕਾਨਸੈਪਟ ਹੈ। ਤੇ 10 ਗੁਰੂ ਸਾਹਿਬਾਨ ਨੇ ਜੋ ਆਪਣੇ 1469 ਤੋਂ 1699 ਤੱਕ, 1469 ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ। ਇਹਨਾਂ 230 ਵਰਿਆਂ ਦੇ ਅੰਦਰ ਜੋ ਜੀਵਨ ਜੁਗਤ ਦਿੱਤੀ ਵੇ ਆਫ ਲਾਈਫ, ਇਹ ਕਿੰਨੀ ਬਦਕਿਸਮਤੀ ਹੈ। ਅੱਜ ਜਦੋਂ ਅਸੀਂ ਪੰਜਾਬ ਦੇ ਹਾਲਾਤ ਦੇਖ ਰਹੇ ਹਾਂ, ਕਿਸ ਕਿਸਮ ਦਾ ਮਾਹੌਲ, ਕਿਸ ਕਿਸਮ ਦੇ ਜਾਲੀ ਬਾਬੇ, ਕਿਸ ਕਿਸਮ ਦਾ ਇਹ ਡਰਾਮਾ ਔਰ ਇਹ ਨੌਟੰਕੀ ਕਰਨ ਵਾਲੇ, ਇਹਨਾਂ ਦੇ ਮਗਰ ਅਸੀਂ ਭੱਜੇ ਹੋਏ ਹਾਂ। ਜਿਸ ਗੁਰੂ ਨੇ ਇੰਨੀ ਮੁਕੰਮਲ ਜੀਵਨ ਜਾਂਚ ਦਾ ਫਲਸਫਾ ਦਿੱਤਾ ਹੈ, ਜਿਸ ਦੇ ਨਾਲ ਕੋਈ ਮੈਚ ਨਹੀਂ ਹੈ, ਅਸੀਂ ਕੋਈ ਵੱਡਾ ਛੋਟਾ ਨਹੀਂ ਕਿਸੇ ਨੂੰ ਕਹਿੰਦੇ, ਪਰ ਇਹ ਇੰਨਾ ਇਸ ਕਦਰ ਪ੍ਰੈਕਟੀਕਲ ਵੇ ਆਫ ਲਾਈਫ ਹੈ। ਤੇ ਜੇ ਗੁਰੂ ਨਾਨਕ ਦਾ ਘਰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਾਰਾ ਛੱਡ ਕੇ ਅਸੀਂ ਇਸ ਕਿਸਮ ਦੇ ਫਰਾਡੀਆਂ ਦੇ ਮਗਰ, ਨਟੰਕੀ ਬਾਜ਼ਾਂ ਦੇ ਮਗਰ, ਠੀਕ ਹੈ ਸਰਕਾਰਾਂ ਆਪਣੀ ਖੇਡ ਖੇਡਦੀਆਂ ਨੇ। ਉਹਨਾਂ ਨੇ ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮਿਆਂ ਵਿੱਚ ਵਿਚਰਦੇ ਸਨ, ਮੀਣੇ ਮਸੰਦ ਧੀਰ ਮਲੀਏ ਰਾਮ ਰਾਈਏ ਕੌਣ ਲੋਕ ਸਨ, ਭਾਵੇਂ ਗੁਰੂ ਸਾਹਿਬ ਦੇ ਆਪਣੇ ਕਜ਼ਨ ਭਰਾ ਰਿਸ਼ਤੇਦਾਰ ਸਨ, ਹਕੂਮਤਾਂ ਖੜਾ ਕਰਦੀਆਂ ਨੇ। ਇਵੇਂ ਹੀ ਅੱਜ ਉਹ ਸੌਦਾ ਸਾਜ਼ ਹੋਏ, ਉਹ ਪਨਿਹਾਰੇ ਵਾਲਾ ਹੋਏ, ਉਹ ਆਸ਼ੂਤੋਸ਼ ਹੋਏ, ਜਾਂ ਕਿੰਨੇ ਹੋਰ ਇਸ ਕਿਸਮ ਦੇ ਲੋਕ ਹਕੂਮਤਾਂ ਨੇ ਖੜੇ ਕੀਤੇ ਨੇ। ਲੇਕਿਨ ਸਾਡੇ ਕੋਲ, ਜਿਨ੍ਹਾਂ ਦੇ ਕੋਲ 2 ਵੇਲੇ ਦੀ ਅਰਦਾਸ ਇਤਿਹਾਸ ਦਾ ਦੁਹਰਾ ਹੈ, ਗੁਰੂ ਕਲਗੀਧਰ ਪਾਤਸ਼ਾਹ ਨੇ ਜੇ 80,000 ਦੇ ਇਕੱਠ ਚੋਂ ਕ੍ਰਾਈਟੇਰੀਆ ਉਹੀ ਸੀ, ਇਸ ਗੱਲ ਦਾ ਧਿਆਨ ਰਹੇ ਕਦੇ ਵੀ ਜਦੋਂ ਤੁਸੀਂ ਇਤਿਹਾਸ ਨੂੰ ਟੁਗੈਦਰਨੈਸ ਨਾਲ ਦੇਖਦੇ ਹੋ, ਗੁਰੂ ਨਾਨਕ ਸਾਹਿਬ ਦੇ ਫਲਸਫੇ ਔਰ 10ਵੇਂ ਪਾਤਸ਼ਾਹ ਦੇ ਫਲਸਫੇ 'ਚ ਕੋਈ ਫਰਕ ਨਹੀਂ ਹੈ। 10 ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਦਾ ਥਾਟ ਹੈ। ਔਰ ਜਦੋਂ ਤੁਸੀਂ ਗੁਰੂ ਦੀ ਬਾਣੀ ਵਾਰਾਂ ਤੇ ਵਧੇਕ ਸ਼ਲੋਕ ਪੜ੍ਹਦੇ ਹੋ ਤੇ ਉਸ ਦੇ ਵਿੱਚ ਇਹ ਸ਼ਲੋਕ ਹੈ ਗੁਰੂ ਨਾਨਕ ਪਾਤਸ਼ਾਹ ਦਾ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਹੁਣ ਇਹੀ ਪ੍ਰੇਮ ਖੇਡ ਦੇ ਪੁਜਾਰੀਆਂ ਦੀ ਪਰਖ 80,000 ਦੇ ਇਕੱਠ ਚੋਂ ਤਲਵਾਰ ਦੀ ਧਾਰ ਤੇ ਹੁੰਦੀ ਹੈ। 5 ਪਿਆਰੇ ਜਿਹੜੇ ਗੁਰੂ 10 ਗੁਰੂ ਸਾਹਿਬਾਨ ਔਰ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਅਰਦਾਸ ਥਾਂ ਪਾਉਂਦੇ ਨੇ, ਉਹ ਪਿਆਰੇ ਨੇ। ਪਿਆਰੇ ਤੋਂ ਵੱਡਾ ਕੋਈ ਲਕਬ ਨਹੀਂ ਹੈ, ਜਿਵੇਂ ਭਾਈ ਤੋਂ ਵੱਡਾ ਕੋਈ ਲਕਬ ਨਹੀਂ ਹੈ। ਅੱਜ ਤਾਂ ਭਾਈ ਸਾਹਿਬ ਲਫ਼ਜ਼ ਬਹੁਤਿਆਂ ਦੇ ਲਈ ਇਵੇਂ ਹੁੰਦਾ ਵੀ ਸਾਨੂੰ ਸੰਤ 108 ਬ੍ਰਹਮ ਗਿਆਨੀ ਪਤਾ ਨਹੀਂ ਕੀ ਬਣਾਏ ਹੋਏ ਨੇ ਕਿਸ ਕਿਸਮ ਦੇ। ਸਭ ਤੋਂ ਵੱਡਾ ਜੇ ਸੰਬੋਧਨ ਹੈ ਭਾਈ ਮਰਦਾਨਾ, ਭਾਈ ਮਨੀ ਸਿੰਘ, ਭਾਈ ਗੁਰਦਾਸ, ਭਰਾ। ਜਦੋਂ ਤੁਸੀਂ ਕਿਸੇ ਨੂੰ ਭਰਾ ਕਹਿੰਦੇ ਹੋ ਤੁਹਾਡਾ ਸਭ ਕੁਝ ਸਾਂਝਾ ਹੁੰਦਾ ਹੈ। ਤੇ ਜਿਹੜੇ ਗੁਰੂ ਦੇ ਵੱਲ ਤੁਰ ਪੈਂਦੇ ਨੇ, ਗੁਰੂ ਦੇ ਉੱਤੇ ਆਪਣਾ ਈਮਾਨ ਰੱਖ ਕੇ, ਉਹ ਗੁਰੂ ਨੂੰ ਪਿਆਰੇ ਨੇ ਤੇ ਸਾਹਿਬਜ਼ਾਦੇ। ਹੁਣ ਇਸ 'ਚ ਕੋਈ ਦੋਸ਼ ਰਾਵਾਂ ਨਹੀਂ ਨੇ ਕਿ ਗੁਰੂ ਨੇ, ਜਦੋਂ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਪਿਛਲੇ ਅਗਲੇ ਸੈਚਰਡੇ ਵਿੰਡਜ਼ਰ ਦੇ ਵਿੱਚ ਉਹਨਾਂ ਨੇ ਇੱਕ ਕਾਨਫਰੰਸ ਰੱਖੀ ਹੈ, ਤੇ ਉਹਦਾ ਵਿਚਾਰ ਚੱਲ ਰਿਹਾ ਸੀ ਕਿ ਉਸ ਦਾ ਥਾਟ ਕੀ ਰੱਖਿਆ ਜਾਏ, ਥੀਮ ਆਫ ਦਾ ਕਾਨਫਰੰਸ। ਮੈਂ ਵੀ ਉਹਦੇ 'ਚ ਪਾਰਟਿਸਿਪੇਟ ਕਰਨਾ ਹੈ। ਤੇ ਉਹ ਥੀਮ ਉੱਭਰਿਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਹੈ ਫਲਸਫਾ ਕਿ ਇਹਨਾਂ ਦੇ ਉੱਤੇ ਮੈਂ ਇਹ 4 ਆਪਣੇ ਫਰਜ਼ੰਦ ਕੁਰਬਾਨ ਕੀਤੇ ਨੇ। ਜੇ 4 ਕੁਰਬਾਨ ਹੋਏ ਤੇ ਕੀ ਹੈ, ਕੀ ਹੋਇਆ? ਹਜ਼ਾਰਾਂ ਨੂੰ ਜ਼ਿੰਦਗੀ ਮਿਲੀ ਹੈ। ਇਹ ਜੀਵਨ ਦਾ ਫਲਸਫਾ ਹੈ। ਖਾਲਸੇ ਔਰ ਗੁਰੂ ਦਾ ਸਬੰਧ
ਜਿਸ ਕਦਰ ਹੈ ਉਹਦੀ ਕੋਈ ਹੋਰ ਉਦਾਹਰਣ ਨਹੀਂ ਹੈ। ਗੁਰੂ ਆਪ ਬੈਠ ਜਾਂਦੇ ਨੇ ਖਾਲਸੇ ਦੇ ਵਿੱਚ, ਆਪ ਫਰਮਾਉਂਦੇ ਨੇ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ प्राण को प्राण, खालसा मेरो मैं खालसे का ओत पोत सागर बुंदेरो। जिवें समुंदर विच पानी दियां बूंदां एक दूसरे विच ओत पोत हुंदियां ने, इवें मैं खालसे विच वसदा हां। और यही खालसा जिस दी जड़ जदों गुरु नानक पातशाह ने ये फरमाया सी कि भाई इस दुनिया दे अंदर सच हक इंसाफ दे रस्ते ते तुरना, उस दे लई बाबर दी कैद भी है, उस दे लई वेले दे हाकमां नूं वंगारना भी है। राजे शीं मुकद्दम कुत्ते, ये गुरु नानक साहब की बाणी है। अज जे असीं अजोके हाकमां लई कोई सख्त लफ्ज वरतीए तो बहुत बार कई बार अपणिआं नूं ही लगन लग जांदा भी अनसिविलाइज्ड लैंग्वेज है। हुण ये है जदों जुल्म करन वाला जिथे भी होएगा, राजे शीं मुकद्दम कुत्ते, जाए जगाएन बैठे सुते, चाकर नहंदा पायन घाओ, रत पित कुत्त्यो चट जाओ। ये सिस्टम है कि कौन उत्ते बादशाह है, कौन मुकद्दम है, ब्यूरोक्रेसी। उन्हां दे थल्ले एहलकार, अंग्रेज़ां दे जमाने राय बहादुर, सरदार बहादुर, खान बहादुर, अज पद्म भूषण, पद्म विभूषण, पद्म श्री, भारत रत्न, ते आ सारी ब्यूरोक्रेसी जिहड़ी पंजाब च भगवंत मान तो लैके इन्हां दे लोअर लैवल तक दी सारी जुल्म करने वाली मशीनरी है। ये हर हाकम ने इस किस्म की मशीनरी खड़ी की होंगी है। अपने चो ही बंदे खरीदे जाते हैं, अपने ही वरते जाते हैं। अंग्रेज कदे भी भारत 35-40 हज़ार तो ज़्यादा नहीं सी, 33 करोड़ लोगों के उत्ते उन्होंने किवें रेस्ट ऑफ इंडिया 200 साल, पंजाब के उत्ते 98 साल किवें राज किया, क्योंकि तुहाडे चो ही खरीदे जाते हैं। अज भी ये वरतारा है, इन्हां 40 वरियां दे विच भी असीं ये देख रहे हैं कि किवें कुहाड़ी दा दस्ता अपने ही बनते हैं, जिन्हां ने मुड़ के उस जंगल नूं कट्टना हुंदा है। ते जिथे असीं इन्हां दिनां दे विच शहादतां नूं याद करांगे, चमकौर दी गढ़ी साडे लई एक प्राइड है। बहुत बार जे अजोके कॉन्टैक्स्ट कहना होए, जदों साहिबजादा अजीत सिंह शहीद हुंदे ने, गुरु कलगीधर पातशाह चमकौर दी गढ़ी चों खुशी दा जयकारा छड्डदे ने। जदों साहिबजादा जुझार सिंह शहीद हुंदे ने, गुरु कलगीधर पातशाह जयकारा छड्डदे ने। और जिवें अल्लाह यार खां योगी ने कहा कि प्रीवियस नाइट जदों कि अजे पहुंचदे ने चमकौर दी गढ़ी, ते वो गुरु कलगीधर पातशाह दे जज्बातां नूं बयानदा है कि करतार से कह रहे थे गोया रूबरू होकर, कल जाऊंगा चमकौर से मैं सुर्ख रू होकर। रू मूंह नूं कहंदा है, सुर्ख रू, पूरे खुश चेहरे दे नाल, लाल चेहरे दे नाल। वो प्राइड है। और वो प्राइड जदों असीं जून 84 की गल करते हैं, 40 वरे पहला, क्योंकि ये वरा 40वां वड़ा है, नवंबर 84 की सिख नस्ल कुशी का भी, जून 84 के घल्लूकारे का भी, ते चमकौर की गढ़ी वांग संत जरनैल सिंह खालसा पिंडरां वाले, जनरल सुबेग सिंह, भाई अमरीक सिंह, ते उन्हां दे कुछ दर्जन जुझारू सिंघां ने जिवें टैंकां तोपां नाल लैस फौज का मूँह मोड़िया, जिवें 72 घंटे दे फॉट टू द लास्ट ब्रैथ एंड बुलेट। ये साडा प्राइड है। इसनूं असीं हमेशा ही इसनूं असीं वो स्पिरिट कहंदे हैं कि 1.25 लाख स्पिरिट चमकौर दी गढ़ी दी वो जून 84 के घल्लूकारे सामने आई। हुण अपनी नज़र उस पासे लै जाओ, दीना कांगड़ दी उस धरती वाल, राय कल्ला उसका नौकर नूरा माही, जिसनूं मैसेंजर बना के फतेहगढ़ साहब भेजे, वो सुनेहा लैके आउंदा है। शाम का दीवान है, बाहर ही खुले दे विच दीवान सजिया होया। नूरा माही बयान कर रहा है कि छोटे साहिबजादियां दी किवें शहादत हुई, माता गुजरी जी नूं किवें शहीद किया गया। संगत ज़ारो ज़ार रो रही है। गुरु कलगीधर पातशाह गंभीर मुद्रा च बैठे ने, उन्हां दे हत्थ दे विच तीर है, उस दे नाल वो जमीन चों जिहड़ा उसका कुछ ना कुछ खुच रहे ने। ते ज्यों ही नूरे माही ने बयानिया कि इवें साहिबजादे शहीद होए,
ਗੁਰੂ ਸਾਹਿਬ ਨੇ ਤੀਰ ਨਾਲ ਕਾਈ ਦਾ ਬੂਟਾ ਪੁੱਟ ਕੇ ਕਿਹਾ, ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਇੱਕ ਬਹਾਦਰੀ ਦੇ ਸਾਕੇ ਨੇ ਬਰਾਬਰ ਦੇ ਵਿੱਚ, ਔਰ ਇਹੀ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ। ਆ 10 ਦਸੰਬਰ ਗੁਜ਼ਰਿਆ ਹਿਊਮਨ ਰਾਈਟਸ ਡੇ ਸੀ, ਔਰ ਉਸ ਦੇ ਵਿੱਚ ਜਦੋਂ ਤੁਸੀਂ ਅੱਜ ਵੀ UN ਚਾਰਟਰ ਆਫ ਹਿਊਮਨ ਰਾਈਟਸ ਜਿਹਦੀ 76ਵੀਂ ਐਨੀਵਰਸਰੀ ਸੀ, ਉਸ ਦਾ ਪ੍ਰੀਐਂਬਲ ਦੇਖੋ, ਭੂਮਿਕਾ ਦੇਖੋ, ਤੇ ਉਸ ਦੇ ਵਿੱਚ ਇਹ ਲਫ਼ਜ਼ ਨੇ, if a man is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਮਨੁੱਖ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਨੂੰ ਤੋਂ ਰੋਕਣਾ ਤੇ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ। ਹੁਣ ਇਮਨਾਬਾਦ ਵੱਲ ਨਜ਼ਰ ਮਾਰੋ, ਗੁਰੂ ਨਾਨਕ ਸਾਹਿਬ ਖੜੇ ਨੇ ਉਸ ਸ਼ਹਿਰ ਦੇ ਵਿੱਚ ਜਿਹੜਾ ਮਾਸਪੁਰੀ ਬਣਿਆ ਹੋਇਆ। ਮਾਸਪੁਰੀ ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ, ਉਹ ਮਸਲਾ ਕਹਿ ਰਹੇ ਨੇ। ਮਾਸਪੁਰੀ ਜਿੱਥੇ 4 ਚੁਫੇਰੇ ਦੁਰਗੰਧ ਹੈ, 4 ਚੁਫੇਰੇ ਅੱਗਾਂ ਲੱਗੀਆਂ ਹੋਈਆਂ ਨੇ, 4 ਚੁਫੇਰੇ ਅਜ਼ਮਤ ਲੁੱਟੀ ਜਾ ਰਹੀ ਹੈ, ਤੇ ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸਿਓ ਮਾਰੇ ਪੈ ਵਗੈ ਖਸਮੇ ਸਾਪ ਰਸੋਈ। ਸਖਤਾ ਸ਼ਕਤੀਵਾਨ, ਪਾਵਰਫੁਲ, ਕਿ ਜੇ ਦੋ ਪਾਵਰਫੁਲ ਡਿਊਲ ਕਰਦੇ ਨੇ, ਦੋ ਤਾਕਤਵਰ ਆਪਸ ਘੁਲਦੇ ਨੇ, ਇੱਕ ਹਾਰ ਜਾਂਦਾ। ਗੁਰੂ ਸਾਹਿਬ ਕਹਿੰਦੇ ਨੋ ਰਿਗਰੈਟਸ, ਨੋ ਕੰਪਲੇਨ। ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਸਖਤਾ ਸਿਓ ਮਾਰੇ ਪੈ ਵਗੇ। ਪਰ ਜੇ ਇੱਕ ਧਿਰ ਸ਼ੀਂਹ ਵਾਂਗ ਉਸ ਅਪੋਛਲੇ ਜਨਤਾ ਦੇ ਉੱਤੇ ਟੁੱਟ ਪਏ ਤੇ ਫਿਰ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਫਿਰ ਰੱਬ ਦੀ ਦਰਗਾਹ 'ਚ ਵੀ ਔਰ ਉਹਦੀ ਅਕਾਊਂਟੇਬਿਲਿਟੀ ਵੀ ਹੁੰਦੀ ਹੈ। ਇਹ ਡਿਫਾਈਨ ਕੀਤਾ ਇਮਨਾਬਾਦ 'ਚ ਖਲੋ ਕੇ ਗੁਰੂ ਨਾਨਕ ਸਾਹਿਬ ਨੇ ਹਿਊਮਨ ਰਾਈਟਸ ਕੀ ਹੁੰਦੇ ਨੇ। 5.5 ਸਦੀਆਂ ਪਹਿਲਾਂ ਦੇਖੋ ਯੂਰਪ ਕਿੱਥੇ ਬੈਠਾ ਸੀ, ਆਟੋਮਨ ਐਮਪਾਇਰ ਕਿੱਥੇ ਸੀ, ਮਿਡਲ ਈਸਟ ਕਿੱਥੇ ਸੀ, ਤੇ ਉੱਥੇ ਗੁਰੂ ਨਾਨਕ ਸਾਹਿਬ ਉਸ ਇਨਸਾਨੀ ਪਿਆਰ ਦੇ ਵਿੱਚ ਲਬਰੇਜ਼, ਜਿਹਦੇ 'ਚ ਉਹਨਾਂ ਨੇ ਫਰਮਾਇਆ ਕਿ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ। ਪਰ ਇਹ ਡਿਫਾਈਨ ਕੀਤਾ ਉਸ ਸਾਰੇ ਨੂੰ, ਪਰ ਕੱਲਾ ਇੱਥੇ ਨਹੀਂ ਛੱਡ ਦਿੱਤਾ। ਫਿਰ ਉਹ ਬਲਕਾਰ ਯੋਧੇ ਉਸ ਧਰਤੀ ਤੇ ਪੈਦਾ ਕੀਤੇ। ਗੁਰੂ ਨਾਨਕ ਸਾਹਿਬ ਨੇ ਵੰਗਾਰਿਆ, ਜੋਗੀਆਂ ਨੂੰ ਵੀ ਵੰਗਾਰਿਆ, ਜਿਨ੍ਹਾਂ ਨੇ ਔਰਤਾਂ ਨੂੰ ਇੱਕ ਬਿਲਕੁਲ ਅਬਲਾ ਬਣਾ ਕੇ ਰੱਖਿਆ ਸੀ। ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਜਿਹੜੀ ਔਰਤ ਵੱਡੇ ਵੱਡੇ ਸੋਵਰਨ ਬਾਦਸ਼ਾਹਾਂ ਨੂੰ ਜਨਮ ਦਿੰਦੀ ਹੈ, ਉਹ ਅਬਲਾ ਕਿਵੇਂ ਹੋ ਸਕਦੀ ਹੈ। ਔਰ ਇਹ ਗੱਲ ਕੱਲਾ ਇਹ ਕਹਿਣ ਤੱਕ ਨਹੀਂ ਸੀ ਕਿ ਜੀ ਜਿਸ ਦੀ ਕੁੱਖ ਚੋਂ ਰਾਜੇ ਪੈਦਾ ਹੋਏ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਅਲਟੀਮੇਟਲੀ ਨਿਰੰਕਾਰ ਦੇ ਦਰਗਾਹ ਦੇ ਵਿੱਚ ਇਹ ਫੈਸਲਾ ਨਿਰੰਕਾਰ ਨੇ ਕਰਨਾ ਹੈ। ਨਾਨਕ ਤੇ ਮੁਖ ਉਜਲੇ ਤਿਤ ਸੱਚੇ ਦਰਬਾਰ, ਕਿ ਜਿਹੜੇ ਉਹਦੀ ਯਾਦ ਵਿੱਚ ਜੁੜੇ ਹੋਏ ਨੇ, ਕੋਈ ਮੇਲ ਐਂਡ ਫੀਮੇਲ ਦਾ ਕਨਸੈਪਟ ਨਹੀਂ ਹੈ। ਇਹ ਉਸ ਧਰਤੀ ਦੇ ਉੱਤੇ ਰੈਵੋਲੂਸ਼ਨ ਦਾ ਆਗਾਜ਼ ਸੀ, ਔਰ ਇਹੀ ਰੈਵੋਲੂਸ਼ਨ ਜਿਹੜਾ ਸੱਚ ਦੇ ਉੱਤੇ ਖੜਾ ਹੈ, ਜਿਸ ਪਰਥਾਏ ਰਾਏ ਸੱਤਾ ਤੇ ਬਲਵੰਡ ਨੇ ਫਰਮਾਇਆ ਕਿ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਹ ਦੇ। ਗੁਰੂ ਨਾਨਕ ਸਾਹਿਬ ਨੇ ਜਿਹੜਾ ਰਾਜ ਸ਼ੁਰੂ ਕੀਤਾ ਹੈ, ਉਹਦਾ ਕਿਲਾ ਸੱਚ ਦਾ, ਉਸ ਦੀ ਨੀਂਹ ਬੜੀ ਪੁਖਤਾ ਹੈ। ਪਤਾਲ ਦੇ ਵਿੱਚ ਆਪ ਚਲ ਨੀਂਹ ਧਰੀ ਗੁਰੂ ਨਾਨਕ, ਨਿਤ ਨਿਤ ਚੜ੍ਹੇ ਸਵਾਈ। ਬੇਸ਼ੱਕ 2 ਸਦੀਆਂ 10 ਗੁਰੂ ਸਾਹਿਬਾਨ ਦੇ ਪੀਰੀਅਡ 'ਚ 5ਵੇਂ ਪਾਤਸ਼ਾਹ ਦੀ ਸ਼ਹਾਦਤ 1606 'ਚ ਹੁੰਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ 1675 'ਚ ਹੁੰਦੀ ਹੈ, ਲੇਕਿਨ 1699 ਈਸਵੀ ਦੀ ਵਿਸਾਖੀ ਨੂੰ ਉਹ ਖਾਲਸਾ, ਉਹ ਪੂਰਨ ਮਨੁੱਖ ਜਿਸ ਨੂੰ ਗੁਰੂ ਸਾਹਿਬ ਨੇ ਘੜਿਆ, ਚਿਜ਼ਲ ਕੀਤਾ, ਜਿਹਦੀ ਰੂਹ ਰੱਬ ਨਾਲ ਜੁੜੀ ਹੋਈ ਹੈ, ਜਿਸ ਦੀ ਬੁੱਧੀ, ਜਿਸ ਦੀ ਅਕਲ ਬੁੱਧ ਸੋ ਦੀਪਕ ਜਿਉਂ ਉਜਿਆਰੇ, ਇੰਟੈਲੈਕਟ ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ। ਸਰੀਰ ਦੇ ਤੌਰ ਤੇ ਉਹ ਸਵਸਥ ਹੈ, ਹੈਲਥੀ ਹੈ, ਮਿਸ਼ਨ ਉਸਦਾ ਸਰਬੱਤ ਦਾ ਭਲਾ ਹੈ, ਪਰ ਉਸ ਦੀ ਇਹ ਵੰਗਾਰ ਹੈ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਖਾਲਸੇ ਦੇ ਜ਼ਿੰਮੇ ਫੋਰਐਵਰ ਇਹ ਡਿਊਟੀ ਆਇਤ ਕਰ ਦਿੱਤੀ ਹੈ, ਲਾਜ਼ਮ ਕਰ ਦਿੱਤਾ ਹੈ ਕਿ ਖਾਲਸਾ ਪ੍ਰੋਟੈਕਟਰ ਆਫ ਦਾ ਪੂਰ ਹੈ। ਉਸ ਸਿਸਟਮ ਨੂੰ ਬਦਲੇਗਾ ਜਿਸ ਸਿਸਟਮ ਦੇ ਵਿੱਚ ਧੱਕਾ ਹੁੰਦਾ ਹੈ। ਤੇ ਅੱਜ ਜਿਸ ਮੁਕਾਮ ਦੇ ਉੱਤੇ ਅਸੀਂ ਖੜੇ ਹਾਂ, ਇਹ ਸਾਡਾ ਫਰਜ਼ ਹੈ। ਸਿਰਫ ਬੀਤੇ ਦੇ ਇਤਿਹਾਸ ਨੂੰ ਯਾਦ ਕਰਨਾ ਇਹ ਠੀਕ ਹੈ, ਜਿਵੇਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨਾ ਜੇਲ੍ਹ ਤੋਂ
ਜਿਹੜਾ ਪ੍ਰੈਜ਼ੀਡੈਂਟ ਰਾਸ਼ਟਰਪਤੀ ਦੇ ਨਾਂ ਪੱਤਰ ਲਿਖਿਆ ਸੀ, ਉਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ when the nations awake history shivers, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਉਸ ਧਰਤੀ ਦੇ ਉੱਤੇ ਜਿਹੜਾ ਖਾਲਸੇ ਦੇ ਨਾਲ ਰੈਵੋਲੂਸ਼ਨ ਆਇਆ, ਕਿੱਥੇ ਉਹ ਲੋਕ ਸਨ ਜਿਹੜੇ ਇਹ ਕਹਿੰਦੇ ਸੀ ਕਿ ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕभी नहीं पकड़ी, चिड़ी उड़े डर से मर जाए, मुगलन स्यों कैसे लड़ पाए। फिर उन्होंने वो इतिहास बदल के रख दिता है। उस धरती ते वो बलकार योधे जिन्हां ने लगभग एक सदी 1699 तो 1799 तक घोड़ियां दीयां काठियां नूं अपना घर बनाया, मुट्ठी मुट्ठी पर छोलियां दे उत्ते गुजारा कीता, हर मुसीबत नूं घल्लूकारियां चों निकले, लेकिन उन्हों का ईमान मजबूत सी, फेथ मजबूत सी कि हम पातशाही सतगुर देई, हन्ने हन्ने लाए, जय जय बह जमीन मल तह तह तख्त बनाए, कि सानू गुरु ने पातशाह दत्ती हुई है, इन गरीब सिखन को देऊं पातशाही, ये याद रखें हमरी गुरियाई। ते खालसा जी अज जदों के 40 वरे जे जून 84 नूं असी कट ऑफ डेट देख लईए, वैसे तो 13 अप्रैल 1978 ਜਦੋਂ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ 12 ਹੋਰ ਸਾਥੀ ਸਿੰਘਾਂ ਨੇ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਆਪਣਾ ਖੂਨ ਡੋਲਿਆ, ਕਿਉਂਕਿ ਨਕਲੀ ਗੁਰੂਡਮ ਜਿਹੜੀ ਪ੍ਰੌਕਸੀ ਵਾਰ ਹੈ ਨਕਲੀ ਗੁਰੂਡਮ ਰਾਹੀਂ ਸੈਂਟਰਲ ਏਜੰਸੀਆਂ ਦੀ ਸੀ, ਉਸ ਨੂੰ ਬੇਨਕਾਬ ਕਰਦਿਆਂ ਉਹਨਾਂ ਨੇ ਸ਼ਹੀਦੀ ਪਾਈ। ਅੱਜ ਬੇਸ਼ੱਕ ਹਕੂਮਤਾਂ ਨੇ ਇਹਨਾਂ 40 ਵਰਿਆਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਹਕੂਮਤ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ ਇਹਨਾਂ ਸਾਰੇ ਵਰਤਾਰਿਆਂ ਤੋਂ ਤੁਸੀਂ ਵਾਕਿਫ ਹੋ। ਅੱਜ ਉਸ ਹਕੂਮਤ ਦੇ ਗੰਦੇ ਹੱਥ ਭਾਰਤ ਦੀ ਧਰਤੀ ਚੋਂ ਨਿਕਲ ਕੇ ਅੱਜ ਜਦੋਂ ਅਸੀਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਫ਼ਜ਼ ਇਸਤੇਮਾਲ ਕਰਦੇ ਹਾਂ ਕਿ ਕਿਵੇਂ ਉਹਨਾਂ ਨੇ ਇਹਨਾਂ ਮੁਲਕਾਂ ਦੇ ਵਿੱਚ ਖਾਸ ਤੌਰ ਤੇ 5 ਆਈਜ਼ ਕੰਟਰੀਜ਼ ਜਿਹੜੀਆਂ ਦੁਨੀਆ ਦੀਆਂ ਜਮਹੂਰੀਅਤ ਪਸੰਦ ਜਿਨ੍ਹਾਂ ਦੇ ਕੋਲ ਸਿਸਟਮ ਹੈ, ਉਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਕਿਸ ਹੱਦ ਤੱਕ ਜਾ ਕੇ ਇਹਨਾਂ ਨੇ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਫ੍ਰੈਂਡਲੀ ਕੰਟਰੀਜ਼ ਕੀਤਾ ਹੈ। 18 ਜੂਨ 2023 ਨੂੰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਭਾਈ ਹਰਦੀਪ ਸਿੰਘ ਨਿੱਜਰ ਦੀ ਸਰੀ ਵਿੱਚ ਸ਼ਹਾਦਤ, ਜਿਸ ਨੂੰ 3 ਮਹੀਨੇ ਬਾਅਦ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕਿਹਾ ਕਿ ਕਿਵੇਂ ਇੰਡੀਅਨ ਸਟੇਟ ਇਸ ਦੇ ਲਈ ਜ਼ਿੰਮੇਵਾਰ ਹੈ। ਫਿਰ ਅਮਰੀਕਾ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਜਿਹੜੇ ਸਿੱਖ ਫਾਰ ਜਸਟਿਸ ਦੇ ਲੀਗਲ ਐਡਵਾਈਜ਼ਰ ਨੇ ਔਰ ਜਿਨ੍ਹਾਂ ਨੇ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ ਪਿਛਲੇ ਲਗਭਗ 2.5 ਵਰਿਆਂ ਤੋਂ ਸ਼ੁਰੂ ਕੀਤੀ ਹੋਈ ਹੈ, ਉਹਨਾਂ ਦਾ ਮਰਡਰ ਪਲਾਟ। ਔਰ ਜਦੋਂ ਹੁਣ ਕੈਨੇਡਾ ਦੇ ਵਿੱਚ ਪਬਲਿਕ ਸੇਫਟੀ RCMP ਉਹਨਾਂ ਸਭ ਨੇ ਟੈਸਟੀਫਾਈ ਕੀਤਾ ਹੈ ਤੇ ਇਹ ਹਕੀਕਤ ਵੀ ਸਾਹਮਣੇ ਆਈ ਹੈ ਕਿ ਕਿਵੇਂ ਇੰਡੀਅਨ ਕੌਂਸੂਲੇਟ, ਉਹਨਾਂ ਦਾ ਹਾਈ ਕਮਿਸ਼ਨਰ, ਜਿਹੜੇ 6 ਡਿਪਲੋਮੈਟ ਕੱਢੇ ਗਏ ਨੇ ਕੈਨੇਡਾ ਚੋਂ ਇਨਵੋਲਵਡ ਇਨ ਵਾਇਲੈਂਸ, ਜਿਹਨਾਂ 'ਚ ਸੰਜੇ ਕੁਮਾਰ ਵਰਮਾ ਹਾਈ ਕਮਿਸ਼ਨਰ ਵੀ ਸ਼ਾਮਲ ਹੈ, ਕਿ ਉਹ ਪ੍ਰੈਸ਼ਰਾਈਜ਼ ਕਰਕੇ ਜਿਨ੍ਹਾਂ ਨੂੰ ਵੀਜ਼ਾ ਦਿੰਦੇ ਨੇ ਉਹਨਾਂ ਤੋਂ ਫੈਲੋਜ਼ ਦੀ ਹੋਰ ਜਾਣਕਾਰੀ ਲੈਂਦੇ ਨੇ, ਉਹ ਗੈਂਗਸਟਰਸ ਨੂੰ ਦਿੰਦੇ ਨੇ। 24 ਦੇ ਕਰੀਬ ਕੇਸ ਫਰੌਤੀਆਂ ਦੇ ਕੈਨੇਡਾ 'ਚ ਰਜਿਸਟਰ ਨੇ। ਔਰ ਇਹ ਸਾਰਾ ਪਾਰਟ ਜਦੋਂ ਤੁਸੀਂ ਦੇਖਦੇ ਹੋ ਤੇ ਜੇ ਫਿਰ ਵੀ ਸਾਨੂੰ ਇਹ ਸਮਝਾਉਣਾ ਪਏ ਕਿ ਭਾਈ ਅੱਜ ਕਿਸ ਹੱਦ ਤੱਕ ਪਹੁੰਚ ਗਏ ਨੇ। ਆ ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਨੇ ਬੀਬੀ ਹਰਮੀਤ ਕੌਰ ਢਿੱਲੋਂ ਨੂੰ, ਜਿਹੜੇ ਕਿ ਇੱਕ ਬੜੇ ਸਫਲ ਲਾ ਫਰਮ ਰਨ ਕਰਦੇ ਨੇ, ਉਹਨਾਂ ਨੂੰ ਸਿਵਲ ਲਿਬਰਟੀਜ਼ ਡਿਪਾਰਟਮੈਂਟ ਜਸਟਿਸ ਦੇ ਵਿੱਚ ਅਸਿਸਟੈਂਟ ਅਟਾਰਨੀ ਜਨਰਲ ਦੇ ਤੌਰ ਦੇ ਉੱਤੇ ਨੋਮੀਨੇਟ ਕੀਤਾ ਹੈ। ਹੁਣ ਤੁਸੀਂ ਕੱਢ ਲਓ ਸਾਰੇ ਭਾਰਤ ਦੇ TV ਚੈਨਲ, ਯੂਟਿਊਬਰ, ਉਹਨਾਂ ਦੇ ਹਕੂਮਤੀ ਅਮਲ, ਉਹਨਾਂ ਨੂੰ ਐਜ਼ ਏ ਖਾਲਿਸਤਾਨੀ ਪੇਂਟ ਕੀਤਾ। ਹਾਲਾਂਕਿ 2 ਇੰਪੋਰਟੈਂਟ ਪੋਜੀਸ਼ਨਾਂ ਤੁਲਸੀ ਗੈਬਰਡ, ਉਹਨਾਂ ਏਜੰਸੀਆਂ ਦੀ 18 ਇੰਟੈਲੀਜੈਂਸ ਏਜੰਸੀਆਂ ਨੇ ਅਮਰੀਕਾ ਦੀ ਜਿਨ੍ਹਾਂ ਨੂੰ ਤੁਲਸੀ ਗੈਬਰਡ ਹੈਡ ਕਰੇਗੀ, ਕਾਸ਼ ਪਟੇਲ ਜਿਹੜਾ ਕਿ FBI ਨੂੰ ਹੈਡ ਕਰੇਗਾ। ਲੇਕਿਨ ਜੇ ਇੱਕ ਯੋਗ ਵਕੀਲ ਬੀਬੀ ਜਿਹਨੇ 2 ਮੌਕਿਆਂ ਦੇ ਉੱਤੇ ਰਿਪਬਲਿਕਨ ਕਾਨਫਰੰਸ ਦੇ ਵੇਲੇ ਅਰਦਾਸ ਕੀਤੀ ਔਰ ਉਸ ਨੇ ਅਰਦਾਸ ਦੇ ਨਾਲ ਜਿਹੜਾ ਉਹ ਦੱਸਿਆ ਕਿ ਭਾਈ ਸਿੱਖੀ ਦਾ ਜਿਹੜੀਆਂ ਵੈਲਿਊਜ਼ ਨੇ ਕਿਵੇਂ ਸਰਬੱਤ ਦੇ ਭਲੇ ਦੀਆਂ ਨੇ, ਪਰ ਉਹਨਾਂ ਨੂੰ ਇਹ ਵੀ ਟੋਲਰੇਟ ਨਹੀਂ ਹੈ। ਉੱਥੇ ਤਾਂ ਉਹਨਾਂ ਨੇ ਮੌਕੇ ਰਹਿਣ ਹੀ ਨਹੀਂ ਦਿੱਤੇ। ਪੰਜਾਬ ਅੱਜ ਖਾਲੀ ਹੋ ਰਿਹਾ ਹੈ। 3 ਤੋਂ 5 ਲੱਖ 18 ਪਲੱਸ ਉਮਰ ਤੱਕ ਪਹੁੰਚਦੇ ਆ ਸਾਡੇ ਬੱਚੇ ਬੱਚੀਆਂ, ਉੱਥੋਂ ਛੱਡਣ ਤੋਂ ਮਜਬੂਰ ਨੇ
किस किस्म के हालात चो बेचारे इंटरनेशनल स्टूडेंट बाहर आके सफ़र कर रहे हैं। लेकिन जे इत्थे आके जिहड़ा साडा ड्रीम है, जिन्हों एक अमेरिकन ड्रीम कहते हैं, उन्होंने हरमीत ढिल्लों के फादर ਜਿਹੜੇ ਕੁਆਲੀਫਾਈਡ ਡਾਕਟਰ ਸਨ, ਕਿਵੇਂ ਨਾਰਥ ਕੈਰੋਲਾਈਨਾ 'ਚ ਉਹਨਾਂ ਨੇ ਸਟਰਗਲ ਕੀਤਾ, ਇਸ ਬੱਚੀ ਨੇ ਸਟਰਗਲ ਕੀਤੀ, ਔਰ ਸਿਸਟਮ ਦੇ ਵਿੱਚ ਆ ਕੇ ਜੇ ਉਹਨੇ ਆਪਣੀ ਥਾਂ ਬਣਾਈ ਹੈ, ਜੇ ਉਹਨੂੰ ਵੀ ਟੋਲਰੇਟ ਕਰਨ ਨੂੰ ਤਿਆਰ ਨਹੀਂ, ਤੇ ਅੰਦਾਜ਼ਾ ਲਾਓ ਅੱਜ ਪੰਜਾਬ ਦੇ ਉਸ ਬਾਰਡਰ ਤੇ, ਸ਼ੰਭੂ ਬਾਰਡਰ ਤੇ ਹਜ਼ਾਰਾਂ ਸਿੱਖ ਕਿਸਾਨ ਜਿਹੜੇ ਨੇ ਪਿਛਲੇ 10 ਮਹੀਨੇ ਤੋਂ ਬੈਠੇ ਨੇ। ਆ 3 ਵਾਰ, ਕੱਲ ਤੀਸਰਾ ਜੱਥਾ 101 ਕਿਸਾਨਾਂ ਦਾ ਜਿਹੜੇ ਪੈਦਲ ਜਾਣਾ ਚਾਹੁੰਦੇ ਨੇ ਦਿੱਲੀ, ਉਹਨਾਂ ਦੇ ਉੱਤੇ ਰਬੜ ਬੁਲੇਟ, ਟੀਅਰ ਗੈਸ, 17 ਕਿਸਾਨ ਜ਼ਖਮੀ ਨੇ। ਜੇ ਅੱਜ ਦੀਆਂ ਅਖਬਾਰਾਂ ਤੁਸੀਂ ਦੇਖੋਗੇ, ਇਹ ਕਿਹੋ ਜਿਹਾ ਮੁਲਕ ਹੈ ਜਿਨ੍ਹਾਂ ਨੂੰ ਇਸ ਗੱਲ ਦੇ ਲਈ ਕਿ ਭਾਈ ਇਹ ਕੌਮ ਜਿਸ ਨੇ ਗੁਲਾਮੀ ਦੇ ਸੰਗਲ ਕੱਟੇ ਮੁਗਲਾਂ ਤੋਂ, ਅਫਗਾਨਾਂ ਤੋਂ, ਅੰਗਰੇਜ਼ਾਂ ਤੋਂ, ਔਰ ਇਸ ਸਭ ਦੇ ਬਾਵਜੂਦ ਜੋ ਕੁਝ ਕਦੇ ਮੁਗਲਾਂ ਨੇ ਮਿੱਥਿਆ ਸੀ ਕਿ ਇਸ ਕੌਮ ਦਾ ਨਾਮੋ ਨਿਸ਼ਾਨ ਮਿਟਾਣਾ ਹੈ, ਇਹਨਾਂ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ ਹੋਈ ਹੈ। ਅੱਜ ਜਦੋਂ ਕਿ ਅਸੀਂ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਸਾਹਿਬਜ਼ਾਦਾ ਫਤਿਹ ਸਿੰਘ ਜੀ ਦਾ ਜਨਮ ਦਿਨ ਹੈ, ਪੋਹ ਮਹੀਨੇ ਦੀ ਅੱਜ ਸ਼ੁਰੂਆਤ ਵੀ ਹੈ, ਤੇ ਪੋਹ ਸਾਨੂੰ ਯਾਦ ਵੀ ਕਰਵਾਉਂਦਾ ਹੈ ਉਹ ਠੰਡੇ ਪਾੜੇ ਵੀ, ਉਹ ਠੰਡਾ ਬੁਰਜ ਵੀ ਸਰਹੰਦ ਦਾ। ਤੇ ਫਿਰ ਇਸ ਸਭ ਦੇ ਬਾਵਜੂਦ ਇਹ ਗੁਰੂ ਦੀ ਯਾਦ ਦਹਾਨੀ ਵੀ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਵਿਣ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਅਸੀਂ ਗੁਰੂ ਦੀ ਯਾਦ ਦੇ ਵਿੱਚ ਗੁਰੂ ਦੇ ਅੱਗੇ ਆਪਾ ਸਮਰਪਣ ਕਰਕੇ ਇਸ ਗੱਲ ਵੱਲ ਤੁਰੀਏ, ਕਿਉਂਕਿ ਅੱਜ ਜਿੱਥੇ ਜੰਗ ਦੇ ਅੱਡ-ਅੱਡ ਹਥਿਆਰ ਰਹੇ ਨੇ ਹਮੇਸ਼ਾ, ਅੱਜ ਸਭ ਤੋਂ ਪਾਵਰਫੁਲ ਹਥਿਆਰ ਜੇ ਕੋਈ ਹੈ ਤੇ ਉਹ ਨੈਰੇਟਿਵ ਹੈ, ਬਿਰਤਾਂਤ ਹੈ। ਮੀਡੀਆ ਦੀ ਗੱਲ ਤੁਰੀ, TV 84 ਅਸੀਂ ਪਿਛਲੇ ਲਗਭਗ 13 ਸਾਲ ਤੋਂ ਨਿਊਯਾਰਕ ਤੋਂ ਰਨ ਕਰ ਰਹੇ ਹਾਂ। ਬਹੁਤ ਸਾਰੇ ਤੁਹਾਡੇ ਕਮੈਂਟ ਵੀ ਹੁੰਦੇ ਨੇ, ਅੱਡ-ਅੱਡ ਗੈਜਟਸ ਦੇ ਉੱਤੇ TV 84 ਦੀ ਹੋਂਦ ਹੈ। ਸਾਡੇ YouTube ਦੇ ਉੱਤੇ 2,35,000 ਦੇ ਕਰੀਬ ਸਾਡਾ ਸਬਸਕ੍ਰਾਈਬਰ ਹੈ, ਔਰ ਬੜੇ ਲਿਮਿਟਿਡ ਰਿਸੋਰਸਿਸ ਦੇ ਨਾਲ ਅਸੀਂ ਇੰਡੀਅਨ ਸਿਸਟਮ ਦਾ ਜੋ ਨੈਰੇਟਿਵ ਹੈ, ਜੋ ਉਹਨਾਂ ਦੇ 800 ਦੇ ਕਰੀਬ ਉਹਨਾਂ ਦੇ ਵੱਡੇ ਚੈਨਲ ਨੇ, ਕਿੰਨੇ ਯੂਟਿਊਬਰ ਉਹਨਾਂ ਨੇ ਬਿਠਾਏ ਹੋਏ ਨੇ, ਕਿੰਨੇ IT ਸੈੱਲ ਦੇ ਲੋਕ ਨੇ ਜਿਹੜੇ ਫਾਲਸ ਪ੍ਰੋਪੇਗੈਂਡਾ ਕਰਦੇ ਨੇ। TV 84 ਜਿਹੜਾ ਇੱਕ ਸੱਚ, ਹੱਕ, ਇਨਸਾਫ ਦੀ ਆਵਾਜ਼ ਹੈ। ਅਸੀਂ ਉਸ ਹਕੂਮਤੀ ਨੈਰੇਟਿਵ ਨੂੰ ਤੋੜ ਕੇ ਜਿਹੜਾ ਸਿੱਖ ਨੈਰੇਟਿਵ ਹੈ, ਜਿਹੜਾ ਸੱਚ, ਹੱਕ, ਇਨਸਾਫ ਤੇ ਆਧਾਰਿਤ ਹੈ, ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਕੋਈ ਇਹ ਕਹੇ ਕਿ ਜੀ ਅਸੀਂ ਕੋਈ ਹਿੰਦੂ ਧਰਮ ਦੇ ਖਿਲਾਫ ਹੈ, ਨਾ ਹੀ 18ਵੀਂ ਸਦੀ ਸਾਡੀ ਲੜਾਈ ਇਸਲਾਮ ਦੇ ਖਿਲਾਫ, ਉਦੋਂ ਵੀ ਜ਼ੁਲਮ ਦੇ ਖਿਲਾਫ ਸੀ। ਬਾਗੀ ਬੇਸ਼ੱਕ ਖਾਲਸਾ ਬਾਦਸ਼ਾਹ ਜਾਂ ਬਾਗੀ ਦਾ ਮਤਲਬ ਹੀ ਇਹ ਸੀ ਕਿ ਜਾਂ ਅਸੀਂ ਬਾਦਸ਼ਾਹ ਹੈ ਤੇ ਜਾਂ ਇਸ ਲਈ ਲੜ ਰਹੇ ਹਾਂ। ਅੱਜ ਵੀ ਸਾਡੀ ਲੜਾਈ ਦਰਿਆਏ ਜਮਨਾ ਤੋਂ ਵਾਘਾ ਤੱਕ, ਕਿਉਂਕਿ ਜੂਨ 84 ਤੱਕ ਸਾਡੀ ਮੰਗ ਸੀ ਕਿ ਭਾਰਤੀ ਸਿਸਟਮ ਦੇ ਅੰਦਰ ਰਹਿੰਦੇ, ਅਨੰਦਪੁਰ ਦਾ ਮਤਾ ਇਸ ਗੱਲ ਦੀ ਇੰਟਰਪ੍ਰੀਟੇਸ਼ਨ ਸੀ ਕਿ ਭਾਈ ਕਿਤੇ ਨਾ ਕਿਤੇ ਅਸੀਂ ਵਿਦਨ ਸਿਸਟਮ ਰਹਿ ਜਾਈਏ। 3-4 ਮਹਿਕਮੇ ਸੈਂਟਰ ਆਪਣੇ ਕੋਲ ਰੱਖੇ, ਡਿਫੈਂਸ, ਫੋਰਨ ਅਫੇਅਰਸ, ਕਮਿਊਨੀਕੇਸ਼ਨ, ਬਾਕੀ ਸਭ ਜਿਹੜੇ ਨੇ ਸਟੇਟਾਂ ਨੂੰ ਦਿੱਤੇ ਜਾਣ। ਲੇਕਿਨ ਇਹਨਾਂ ਨੇ ਟੈਂਕਾਂ ਤੋਪਾਂ ਦੇ ਨਾਲ ਅਕਾਲ ਤਖਤ ਸਾਹਿਬ 37 ਇਤਿਹਾਸਕ ਗੁਰਦੁਆਰਿਆਂ ਤੇ ਹਮਲਾ ਨਹੀਂ ਕੀਤਾ। ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕੀਤੀ। ਵਾਰ 'ਚ ਕੱਲਾ ਫਿਜ਼ੀਕਲ ਕਿਲਿੰਗਸ ਨਹੀਂ ਹੁੰਦੀਆਂ, ਹਿਸਟੋਰੀਕਲ, ਸਟੈਟਿਸਟਿਕ, ਔਰ ਕਿਵੇਂ ਡੈਮੋਗ੍ਰਾਫੀ ਅੱਜ ਪੰਜਾਬ ਦੇ ਵਿੱਚ ਕਿਵੇਂ ਬਿਹਾਰ ਔਰ UP ਦੀ ਲੇਬਰ ਨੂੰ ਲਿਆ ਕੇ ਉੱਥੇ ਸੈਟਲ ਕਰਕੇ, ਇਲੀਗਲ ਕਾਲੋਨੀਜ਼ ਨੂੰ ਲੀਗਲ ਕਰਕੇ, ਉਹਨਾਂ ਦੇ ਆਧਾਰ ਕਾਰਡ, ਵੋਟਰ ਕਾਰਡ, ਬਿਜਲੀ ਕਨੈਕਸ਼ਨ ਦੇ ਕੇ, ਕਿਉਂਕਿ ਉਹ ਤਿਆਰੀ ਕਰ ਰਹੇ ਨੇ ਕਿ ਜਦੋਂ ਫਿਊਚਰ ਦੇ ਵਿੱਚ ਇਹ ਹੋਣਾ ਹੈ ਕਿ ਪੰਜਾਬ ਦੇ ਵਿੱਚ ਵੀ ਕਰਾ ਲਓ। ਇੱਕ ਪਾਸੇ ਪੰਜਾਬ ਦੀ ਜਵਾਨੀ ਬਾਹਰ ਨਿਕਲ ਰਹੀ ਹੈ, ਦੂਜੇ ਪਾਸੇ ਦੂਜਿਆਂ ਨੂੰ ਲਿਆਂਦਾ ਜਾ ਰਿਹਾ। ਉਹ ਕਹਿਣਗੇ ਜੀ ਕਰਵਾ ਲਓ ਰੈਫਰੈਂਡਮ, ਇਹ ਤਾਂ ਹੁਣ ਭਈਆ ਸਥਾਨ ਬਣ ਸਕਦਾ, ਇੱਥੇ ਖਾਲਿਸਤਾਨ ਨਹੀਂ ਬਣ ਸਕਦਾ। ਸੋ ਇਹ ਸਾਰੇ ਜਿਹੜੇ ਸਾਡੇ ਸਾਹਮਣੇ ਚੈਲੰਜ ਨੇ, ਜੇ ਸਾਡੇ ਕੋਲ ਆਪਣਾ ਮੀਡੀਆ ਨਹੀਂ ਹੋਏਗਾ, ਆਪਣਾ ਨੈਰੇਟਿਵ ਨਹੀਂ ਹੋਏਗਾ, ਸਾਡੀ ਗੱਲ ਕੌਣ ਕਿਸੇ ਨੂੰ ਦੱਸਣ ਜਾਏਗਾ। ਸੋ ਜਿਹੜਾ ਵੀਰ ਭੈਣ ਜਿੱਥੇ ਜਿੱਥੇ ਵੀ ਕੌਮ ਦੇ ਲਈ ਕੁਛ ਕਰ ਰਿਹਾ, ਮੈਂ ਕੰਕਲੂਡ ਕਰਾਂ, ਅੱਜ ਚੈਲੰਜਸ ਬਹੁਤ ਜ਼ਿਆਦਾ ਨੇ, ਲੇਕਿਨ ਸਾਡਾ ਗੁਰੂ ਤੇ ਵਿਸ਼ਵਾਸ, ਗੁਰੂ ਤੇ ਈਮਾਨ, ਕਿਉਂਕਿ ਸਤਿਗੁਰੂ ਪਾਤਸ਼ਾਹ ਨੇ, ਔਰ ਇਹ ਗੱਲ
ਜਦੋਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਫਰਮਾਉਂਦੇ ਸਨ, ਖਾਲਸਾ ਜੀ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲਏ ਜਾਂਦੇ ਨੇ, ਹੱਕ ਕੋਈ ਤੁਹਾਨੂੰ ट्रे दे विच रख के नहीं दिंदा, कहू किसी को राज ना दे है, जो ले है निज बल से ले है। पोलिटिकल पावर दे लई स्ट्रगल करनी पैंदी है। 18वीं सदी च भी असीं कीती, अज भी लगभग 4 दहाकियां बाद असीं उस मुकाम ते आके खड़े हैं जिथे साडे इशू नूं इंटरनैशनली समझिया जा रहा है। जदों ट्रंप ने हरमीत ढिल्लों नूं नॉमिनेट किया, एक लंबा ट्वीट लिखिया तो उहदे च उहने एक लाइन लिखी, she is a member of the she is a respected member of the Sikh community। ਹੁਣ ਦੁਨੀਆ 'ਚ ਕਿਸੇ ਨੂੰ ਇਹ ਦੱਸਣ ਦੀ ਲੋੜ ਨਹੀਂ ਰਹਿ ਗਈ ਕਿ ਭਾਈ ਸਾਡਾ ਇੱਕ ਮਜ਼ਹਬ ਹੈ, ਅਸੀਂ ਇੱਕ ਵੱਖਰੀ ਹੋਂਦ ਰੱਖਦੇ ਹਾਂ। ਔਰ ਇਹੀ ਰੀਜ਼ਨ ਹੈ ਕਿ ਜੇ ਭਾਰਤ ਦੇ ਸਬੰਧ ਅਮਰੀਕਾ ਨਾਲ ਵਿਗੜੇ ਨੇ ਜਾਂ ਉੱਥੇ ਉਹਨਾਂ ਦੀ ਬੀਜੇਪੀ ਦੇ ਟਵਿੱਟਰ ਹੈਂਡਲ ਤੇ ਉਹਨਾਂ ਨੇ ਰੌਲਾ ਪਾਇਆ ਕਿ ਜੇ ਅਮਰੀਕਾ ਦੀ ਡੀਪ ਸਟੇਟ ਜਸਟਿਸ ਡਿਪਾਰਟਮੈਂਟ ਇਹ ਸਾਨੂੰ ਡੀਸਟੈਬਲਾਈਜ਼ ਕਰ ਰਹੇ ਨੇ, ਐਂਡ ਇਹ ਸਿੱਖ ਫੈਕਟਰ ਹੈ। ਜਿਹੜੇ ਸਮਝਦੇ ਸੀ ਕਿ ਵੀ ਅਸੀਂ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਢਾਹ ਦਿੱਤਾ ਹੈ, ਇਹਨਾਂ ਦੇ ਪਾਵਰ ਦੇ ਗਲਿਆਰਿਆਂ 'ਚ ਕਹਿੰਦੇ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਪਰ ਅੱਜ ਖਾਲਸੇ ਨੇ ਇੰਡੀਆ ਨੂੰ ਯਾਦ ਕਰਵਾ ਦਿੱਤਾ ਹੈ ਕਿ ਤੁਸੀਂ ਗੁਰੂ ਨਾਨਕ ਦੀ ਉਮਤ ਦੇ ਨਾਲ ਜੋ ਧੱਕਾ ਕੀਤਾ ਹੈ, ਜੋ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਵਾਲੀ ਕੌਮ, ਇਹ ਤੁਹਾਡਾ ਅੰਤ ਕਰਕੇ ਜਿਵੇਂ ਮੁਗਲਿਆ ਰਾਜ ਦੀ ਸਫ ਵਲੇਟੀ अंग्रेज़ों को बोरिया बिस्तरा गोल करके वापस मुड़ना पाया, अफगाना दरा खैबर के पार धक्या, ये जी आर्टिफिशियल इंडियन स्टेट है ये भी 15-20 टुकड़िया उवें ही टुटन जा रही है जिवें सोवियत यूनीयन या युगोस्लाविया का एंड होया। पुरातन सिंघां का विश्वास जो अजोके जुझारुआं का विश्वास है सच साबित होवेगा। दिल्ली तख्त पर बहेगी आप गुरु की फौज, छतर चुलेंगे शीस पर बड़ी करेगी मौज। किसी भी भुल चुक लई माफ़ी। गुरुद्वारा प्रबंधक कमेटी और समुचे वीरां दा जिन्हां ने ये उद्यम किया है TV 84 की फाइनैशियल हैल्प दे लई मेरा रोम रोम ऋणी रहेगा, क्योंकि ये एक पंथक स्टेज है। और जिवें तुसी सारे इस वरे नूं शहीदां दी याद नूं समर्पित हो के इस वरे नूं याद किया है, इवें ही ये साडा DC के अंदर इस मैट्रो एरिया के अंदर खालिस्तान का झंडा बरदार गुरु घर है। महाराज रहमत करन, तुहानूं सब नूं चढ़दी कला बख्शण। किसी भी भुल चुक लई माफ़ी। वाहिगुरू जी का खालसा वाहिगुरू। राज करेगा, राज करेगा, राज करेगा, राज करेगा, राज करेगा। खालिस्तान, 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 खालिस्तान। बोले सो निहाल। ਸ੍ਰੀ ਅਕਾਲ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਬਹੁਤ ਹੀ ਚੰਗੇ ਬੁਲਾਰੇ, ਉਸ ਦੇ ਨਾਲ ਹੀ ਗੁਰਬਾਣੀ ਦੀ ਵੀ ਪੂਰੀ ਸੂਝ ਰੱਖਣ ਵਾਲੇ, ਉਸ ਦੇ ਨਾਲ ਹੀ ਹਿਸਟਰੀ ਦੀ ਵੀ ਪੂਰੀ ਨੌਲੇਜ ਰੱਖਣ ਵਾਲੇ। ਇਹਨਾਂ ਦੇ ਤਰ੍ਹਾਂ ਦੇ ਬੁਲਾਰੇ ਹੁਣ ਮੇਰੇ ਖਿਆਲ ਵਿੱਚ ਦੁਨੀਆ ਵਿੱਚ ਬਹੁਤ ਘੱਟ ਗਏ ਹਨ। ਸੋ ਧੰਨਵਾਦੀ ਹਾਂ ਇਹਨਾਂ ਦੇ, ਜਿਨ੍ਹਾਂ ਨੇ ਬਹੁਤ ਹੀ ਸੂਝ ਬੂਝ ਨਾਲ ਜੋ ਹੈ ਆਪ ਜੀ ਨੂੰ ਆਪਦੇ ਨਾਲ ਸੰਬੋਧਨ ਹੋਏ ਹਨ। ਮੈਂ ਬੇਨਤੀ ਕਰਾਂਗਾ ਭਾਈ ਸੁਰਿੰਦਰ ਸਿੰਘ ਜੀ 123 ਤੋਂ ਆਪਾਂ ਨੂੰ ਪਤਾ ਕਿ ਦੀਵਾਨ ਕਾਫੀ ਲੇਟ ਹੋ ਚੁੱਕਿਆ ਹੈ, ਉਸ ਚੀਜ਼ ਦੀ ਆਪਾਂ ਮਾਫੀ ਮੰਗਦੇ ਹਾਂ। ਸਿਰਫ 2-3 ਮਿੰਟ ਵਾਸਤੇ ਭਾਈ ਸਾਹਿਬ ਜੀ ਜੋ ਹਾਜ਼ਰੀ ਲਵਾਉਣਗੇ, ਉਸ ਦੇ ਨਾਲ ਸੰਗਤ ਦਾ ਧੰਨਵਾਦ ਵੀ ਕਰਨਗੇ। ਜੋ ਥੱਲੇ ਸਾਰੇ ਆਪਣੇ ਸੰਗਤ ਨੇ ਜੋ ਥੱਲੇ ਮਾਇਆ ਜੋ ਹੈ ਭੇਟ ਕੀਤੀ ਹੈ TV 84 ਨੂੰ, ਉਹਦਾ ਵੀ ਉਹ ਧੰਨਵਾਦ ਕਰਨਗੇ। ਸੋ ਮੈਂ ਬੇਨਤੀ ਕਰਦਾ ਹਾਂ ਮੇਰੇ ਵੱਡੇ ਵੀਰ ਭਾਈ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। तुद आगे अरदास हमारी, जियो पिंड सब तेरा, कहो नानक सब तेरी वडियाई, कोई नाम न जाने मेरा। वाहिगुरू जी का खालसा वाहिगुरू जी की फतेह। बहुत सारिया गल्लां डॉक्टर साहब ने ऑलरेडी कर लित्तियां ने, तो उन्होंने मैं रिपीट करने का कोई ज़्यादा चंगा नहीं समझदा।
ਉਹਨਾਂ ਵਰਗੇ ਅਸੀਂ ਬਣ ਵੀ ਨਹੀਂ ਸਕਦੇ, ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੇ। ਮੇਰੀ ਸਿਰਫ ਇੰਨੀ ਕੁ ਬੇਨਤੀ ਮੀਡੀਆ ਦੇ ਅੱਖ ਦੇ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ ਫੰਡਰੇਜ਼ਰ ਦੇ ਲਈ, ਸੋ ਉਹਨੂੰ ਲੈ ਕੇ ਛੋਟੀ ਜਿਹੀ ਬੇਨਤੀ ਆਪ ਜੀ ਅੱਗੇ ਰੱਖਣੀ ਹੈ। ਪਿਛਲੇ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਆਸ-ਪਾਸ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਵਿੱਚ ਇੱਕ ਪੰਜਾਬੀ ਕਾਨਫਰੰਸ ਰੱਖੀ ਗਈ ਸੀ। 3 ਦਿਨਾਂ ਦਾ ਰੋਜ਼ਾ ਦਾ ਕਾਨਫਰੰਸ ਚੱਲ ਰਹੀ ਸੀ। ਨਸੀਰ ਢਿੱਲੋਂ ਸਾਹਿਬ, ਅੰਜਮ ਸਰੋਆ ਸਾਹਿਬ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਉੱਥੋਂ ਦੇ, ਉਹਨਾਂ ਨੇ ਸਾਰੀ ਜਿਹੜੀ ਤਿਆਰੀ ਕੀਤੀ ਸੀ ਉੱਥੇ। ਉਸ ਦੇ ਵਿੱਚ ਸਾਡੇ ਚੜ੍ਹਦੇ ਪੰਜਾਬ ਦੇ ਬਹੁਤ ਸਾਰੇ ਕਲਾਕਾਰ, ਜੋ ਨਾਮੀ ਕਲਾਕਾਰ ਹਨ, ਉਹ ਪਹੁੰਚੇ ਹੋਏ ਸੀ ਉੱਥੇ। ਜਦੋਂ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਦੇਖ ਰਹੇ ਸੀ ਬਾਰ-ਬਾਰ ਛੋਟੀਆਂ ਵੀਡੀਓ ਬਣ ਕੇ ਆ ਰਹੀਆਂ ਸੀ ਕੀ ਚੱਲ ਰਿਹਾ ਉੱਥੇ। ਉਹ ਮਾਹੌਲ ਇਸ ਤਰ੍ਹਾਂ ਦਾ ਲੱਗ ਰਿਹਾ ਸੀ, ਉਹ ਜਿਹੜੀ ਪਿਆਰ ਦੀ ਸਾਂਝ, ਉਹ ਬੋਲੀ ਦੀ ਸਾਂਝ, ਉਹ ਜਿਹੜੀ ਖਾਣੇ ਦੀ ਸਾਂਝ, ਜਿਹੜੀ ਉਹਨਾਂ ਦੀ ਜੱਫੀਆਂ ਦੀ, ਪਿਆਰ ਦੀ ਭਰੀਆਂ ਜੱਫੀਆਂ ਦੀ ਸਾਂਝ, ਹੰਝੂਆਂ ਦੀ ਸਾਂਝ, ਉਹ ਦਰਸਾ ਰਹੀ ਸੀ ਜਿਸ ਤਰ੍ਹਾਂ ਕਿ ਬਾਰਡਰ ਬਿਲਕੁਲ ਖਤਮ ਹੋ ਗਿਆ ਹੋਵੇ ਤੇ ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦੋਨੋਂ ਇੱਕ ਪਾਸੇ ਇਕੱਠੇ ਹੋ ਕੇ ਬੈਠੇ ਹੋਣ, ਸਾਰੇ ਆਪਸ ਵਿੱਚ ਹੱਸ ਖੇਡ ਰਹੇ ਹੋਣ, ਆਪਸ ਵਿੱਚ ਆਪਣਾ ਦੁੱਖ ਪਿਆਰ ਸਾਂਝਾ ਕਰ ਰਹੇ ਹੋਣ। ਇਸ ਚੀਜ਼ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਖਿਆਲ ਆ ਰਹੇ ਸੀ ਕਿ ਸੋਸ਼ਲ ਮੀਡੀਆ ਨੇ ਪਿਛਲੇ ਇੱਕ ਦਹਾਕੇ ਦੇ ਵਿੱਚ ਬਹੁਤ ਚੰਗਾ ਰੋਲ ਵੀ ਨਿਭਾਇਆ ਹੈ, ਬਹੁਤ ਕੁਝ ਮਾੜਾ ਵੀ ਦੇਖਣ ਨੂੰ ਮਿਲਿਆ ਹੈ ਸੋਸ਼ਲ ਮੀਡੀਆ ਦੇ ਉੱਤੇ। ਪਰ ਜੇ ਲੋਕਾਂ ਦੇ ਘਰ ਘਰ ਤੱਕ ਅਸੀਂ ਪਹੁੰਚ ਪਾਏ ਹਾਂ, ਇਹ ਸਾਰਾ ਉਹ ਸੋਸ਼ਲ ਮੀਡੀਆ ਦੀ ਦੇਣ ਹੈ। ਪਰ ਇਸ ਸਾਰੇ ਦੀ ਵੀ ਅਗਰ ਤੁਸੀਂ ਇਸ ਤੋਂ ਥੋੜ੍ਹਾ ਜਿਹਾ ਪਿੱਛੇ ਚਲੇ ਜਾਈਏ, ਜਿਹੜਾ ਇਹ ਫਾਊਂਡੇਸ਼ਨ ਬਣਨੀ ਸ਼ੁਰੂ ਹੋਈ ਹੈ, ਜਿਹੜੀ ਇਹ ਨੀਂਹ ਰੱਖੀ ਗਈ ਹੈ, ਇਹਦੇ ਵਿੱਚ ਵੀ TV 84 ਵਰਗੇ ਚੈਨਲਾਂ ਦਾ ਜਾਂ TV 84 ਦਾ ਖਾਸ ਕਰਕੇ ਬਹੁਤ ਵੱਡਾ ਹੱਥ ਰਿਹਾ ਹੈ। ਕਿਉਂਕਿ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਸ਼ੁਰੂ ਤੋਂ ਲੈ ਕੇ ਗੱਲ ਨੂੰ ਸਾਂਝਾ ਕਰਨਾ ਸ਼ੁਰੂ ਕੀਤਾ ਕਿ ਸਾਡਾ ਪਾਕਿਸਤਾਨ ਨਾਲ, ਖਾਸ ਕਰਕੇ ਸਿੱਖਾਂ ਦਾ, ਉੱਥੇ ਲਹਿੰਦੇ ਪੰਜਾਬ ਦੇ ਜਿਹੜੇ ਸਾਡੇ ਵੀਰ ਭੈਣਾਂ ਹਨ, ਉਹਨਾਂ ਨਾਲ ਕੋਈ ਇਹੋ ਜਿਹਾ ਲਾਗਾ ਦੇਗਾ ਨਹੀਂ ਹੈ। ਸਾਰਾ ਇੰਡੀਅਨ ਗਵਰਨਮੈਂਟ ਦਾ ਸਿਰਜਿਆ ਇੱਕ ਪ੍ਰੋਪੋਗੈਂਡਾ ਹੈ ਸਾਨੂੰ ਅਲੱਗ-ਅਲੱਗ ਰੱਖਣ ਦਾ। ਉਹਨਾਂ ਨੇ ਇੱਕ ਤਰੀਕੇ ਨਾਲ ਸਾਰੇ ਆਪਣੇ ਬਰਤਾਨ ਦੇ ਜੋ ਪਾਗਲਪਨ 47 ਦਾ ਵੀ ਸੀ, ਉਹਨੂੰ ਵੀ ਦਰਸਾਇਆ ਕਿ ਕਿਸ ਤਰ੍ਹਾਂ ਅਸੀਂ ਪਾਗਲਪਨ ਦੇ ਦੌਰਾਨ ਕਿਸੇ ਨੈਰੇਟਿਵ ਦੇ ਅੰਦਰ ਆ ਕੇ ਸਾਰਿਆਂ ਨੇ ਇੱਕ ਦੂਜੇ ਦੇ ਅਸੀਂ ਕਤਲੇਆਮ ਕੀਤਾ, ਪਰ ਉਸ ਚੀਜ਼ ਦੀ ਇੱਕ ਤਰ੍ਹਾਂ ਦੀ ਮਾਫੀ ਵੀ ਮੰਗੀ ਗਈ। ਔਰ ਉਸ ਤੋਂ ਬਾਅਦ ਉਹ ਸਾਰੀਆਂ ਜਿਹੜੀਆਂ ਗੱਲਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ, ਡਾਕਟਰ ਸਾਹਿਬ ਦੀਆਂ ਵੀਡੀਓ ਉਹਨਾਂ ਨੂੰ ਉਧਰ ਦੇਖਿਆ ਜਾਣਾ ਸ਼ੁਰੂ ਹੋਇਆ, ਉਹਨਾਂ ਨੂੰ ਲੋਕਾਂ ਨੂੰ ਸਮਝ ਆਉਣੀ ਸ਼ੁਰੂ ਹੋਈ ਕਿ ਇਸ ਚੀਜ਼ ਨੂੰ ਆਪਾਂ ਬ੍ਰਿਜ ਕਰੀਏ, ਇਸ ਪਿਆਰ ਦੇ ਗੈਪ ਨੂੰ ਆਪਾਂ ਘਟਾ ਕੇ ਵਾਪਸ ਲਿਆਈਏ ਉਸ ਸਟੇਜ ਦੇ ਉੱਤੇ। ਔਰ ਅੱਜ ਅਸੀਂ 10-15 ਸਾਲਾਂ ਦੇ ਬਾਅਦ ਅਸੀਂ ਉਹ ਚੀਜ਼ ਸਾਨੂੰ ਦੇਖਣ ਨੂੰ ਮਿਲੀ ਹੈ। ਸੋ ਜਿੱਥੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਹੱਥ ਹੈ ਘਰ ਘਰ ਤੱਕ ਪਹੁੰਚਣ ਲਈ ਜਾਂ ਆਮ ਇਨਸਾਨ ਦੇ ਉਸ ਅਪਰੋਚ ਤੱਕ ਪਹੁੰਚਣ ਲਈ, ਉੱਥੇ ਨਾਲ ਹੀ ਜਿਹੜਾ ਵੱਡਾ ਮੀਡੀਆ ਹੈ ਸਰਕਾਰੀ ਦਰਬਾਰੇ ਨੂੰ ਹਿਲਾਉਣ ਦੇ ਲਈ, ਉਹਨਾਂ ਦੇ ਤੱਕ ਪਹੁੰਚਣ ਦੇ ਲਈ, ਉਹਨਾਂ ਤੱਕ ਓਪੀਨੀਅਨ ਬਣਾਉਣ ਲਈ ਸਾਨੂੰ ਵੱਡੇ ਅਦਾਰਿਆਂ ਦੀ ਲੋੜ ਪੈਂਦੀ ਹੈ, ਜਿਹੜੇ ਕਿ ਰੈਕਗਨਾਈਜ਼ ਹਨ, ਜਿਹੜੇ ਐਸਟੈਬਲਿਸ਼ਡ ਹਨ, ਜਿਨ੍ਹਾਂ ਦੀ ਕੋਈ ਕ੍ਰੈਡੀਬਿਲਿਟੀ ਹੈ, ਜਿਹਨੂੰ ਦੇਖ ਕੇ ਉਹ ਮੀਡੀਆ ਵਾਲਿਆਂ ਦੀ ਖਬਰਾਂ ਜਿਹੜੀਆਂ ਨੇ ਉਹ ਸੁਣ ਕੇ ਉਹਦੇ ਬੇਸ ਦੇ ਉੱਤੇ ਪਾਲਿਸੀਜ਼, ਉਹਦੇ ਬੇਸ ਦੇ ਉੱਤੇ ਡਿਸੀਜ਼ਨ ਤੇ ਸਾਰਾ ਕੁਝ ਬਣਾਇਆ ਜਾਂਦਾ ਹੈ। ਸੋ ਇਸ ਦੇ ਪਾਰਟ ਦੇ ਵਿੱਚ TV 84 ਨੇ ਜਿਸ ਤਰ੍ਹਾਂ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਸੋ ਮੇਰੀ ਬੇਨਤੀ ਸਭ ਤੋਂ ਮੈਂ ਬਿਲਕੁਲ ਕੰਕਲੂਡ ਕਰਾਂ ਟਾਈਮ ਨੂੰ ਦੇਖਦੇ ਹੋਏ ਕਿ ਜੋ ਸਾਡਾ ਅੱਜ ਦਾ ਫੰਡ ਰੇਜ਼ਿੰਗ ਦਾ ਜੋ ਸਾਰਾ ਕੰਮ ਹੈ ਉਹ ਇਸ ਚੀਜ਼ ਨੂੰ ਸਪੋਰਟ ਕਰਨ ਲਈ ਹੈ। ਤੁਸੀਂ ਬਹੁਤ ਸਾਰੇ ਡਾਕਟਰ ਸਾਹਿਬ ਨੂੰ ਔਰ ਸਾਰੀ ਟੀਮ ਨੂੰ ਬਹੁਤ ਸਾਲਾਂ ਤੋਂ ਜਾਣਦੇ ਹੋ। ਤੁਸੀਂ ਉਹਨਾਂ ਨੇ ਜਿਹੜੀਆਂ ਕੋਈ ਘਰ ਕੋਠੀਆਂ ਗੱਡੀਆਂ ਬਣਾ ਲਈਆਂ ਨੇ ਸਾਰੇ ਸੰਗਤ ਦੇ ਪੈਸੇ ਤੋਂ, ਉਹ ਵੀ ਤੁਸੀਂ ਆਪਣੇ ਸਭ ਨੇ ਦੇਖ ਹੀ ਲਈਆਂ ਨੇ ਪਿਛਲੇ 15 ਸਾਲਾਂ 'ਚ ਜਾਂ 40 ਸਾਲਾਂ ਤੋਂ ਬਲਕਿ ਲੱਗੇ ਹੋਏ ਨੇ। ਅਤੇ ਜਿਸ ਤਰ੍ਹਾਂ ਸੰਗਤ ਦੇ ਪੈਸੇ ਦੇ ਨਾਲ ਬਿਨਾਂ ਕੋਈ ਐਡਵਰਟਾਈਜ਼ਮੈਂਟ ਕੀਤਿਆਂ, ਬਿਨਾਂ ਕਿਸੇ ਤਰ੍ਹਾਂ ਦੀ ਪੀਰ ਬਾਬਿਆਂ ਦੀ ਜਾਂ ਕਿਸੇ ਹੋਰਾਂ ਦੀ ਐਡ ਲੈ ਕੇ ਉਸ TV ਚੈਨਲ ਨੂੰ ਚਲਾਉਣ ਦੀ ਬਜਾਏ ਸਟ੍ਰਿਕਟਲੀ ਉਹਨਾਂ ਨੇ ਭਾਵੇਂ ਜਿੰਨੇ ਵੀ ਮਰਜ਼ੀ ਔਖੇ ਸਮੇਂ 'ਚੋਂ ਲੰਘੇ ਨੇ, ਉਹਨਾਂ ਨੇ ਇੱਕ ਆਪਣਾ ਜਿਹੜਾ ਪ੍ਰਿੰਸੀਪਲ ਬਣਾਇਆ ਸੀ ਉਸ ਦੇ ਉੱਤੇ ਖੜੇ ਹੋ ਕੇ ਇਸ TV 84 ਨੂੰ ਅੱਜ ਤੱਕ ਚਲਾਇਆ ਹੈ। ਸੋ ਆਪਾਂ ਅਗਰ ਥੱਲੇ ਹਾਜ਼ਰੀ ਲਗਵਾਏ ਹਾਂ ਪਹਿਲੇ ਕਾਊਂਟਰ ਦੇ ਉੱਤੇ, ਬਹੁਤ ਮਿਹਰਬਾਨੀ। ਪਰ ਜਿਸ ਤਰ੍ਹਾਂ ਅਸੀਂ ਠੇਠ ਪੰਜਾਬੀ 'ਚ ਕਹਿੰਦੇ ਹਾਂ, ਮੁੜਤੀ ਆ ਜਾਓ, ਜਾਂਦੇ ਜਾਂਦੇ ਫਿਰ ਇੱਕ ਵਾਰੀ ਦੁਬਾਰਾ ਸੇਵਾ ਕਰ ਜਾਓ ਜੇ ਹੋ ਸਕੇ। ਅਤੇ ਜਿਨ੍ਹਾਂ ਨੇ ਨਹੀਂ ਕੀਤੀ ਅਜੇ ਤੱਕ ਪਲੀਜ਼ ਥੱਲੇ ਜ਼ਰੂਰ ਜਿਹੜਾ ਰੋਕੇ ਜਿੰਨੀ ਵੀ ਆਪਾਂ ਤਿਲਫੁਲ ਭੇਟਾ ਪਾ ਸਕੀਏ ਪਾ ਕੇ ਇਸ ਬਾਰੇ ਸਾਰੇ ਕਾਰਜ ਨੂੰ, ਕਿਉਂਕਿ ਸੰਗਤ ਦੇ ਸਿਰ 'ਤੇ ਚੱਲਣਾ ਹੈ, ਸੰਗਤ ਨੇ ਸਾਰਾ ਇਹਨੂੰ ਕਰਨਾ ਹੈ। ਸੋ ਜ਼ਰੂਰ ਆਪਾਂ ਉਹਦੇ ਹਿੱਸਾ ਪਾ ਕੇ ਜਾਈਏ। ਛੋਟਾ ਜਿਹਾ ਸਾਈਡ ਟਰੈਕ ਕਿਉਂਕਿ 123 ਤੇ ਤੁਹਾਨੂੰ ਪਤਾ ਹੈ ਮੇਰੀ ਸੇਵਾ ਲੱਗੀ ਹੈ ਗੁਰਮਤਿ ਸਕੂਲ ਨੂੰ, ਅਤੇ ਕੈਂਪ ਵਗੈਰਾ ਚਲਾਉਂਦੇ ਹਾਂ ਅਸੀਂ। ਸੋ ਜਿਹੜਾ 23 ਤੇ 24 ਦਸੰਬਰ ਦਾ ਦਿਹਾੜਾ ਆ ਰਿਹਾ ਹੈ, ਅਸੀਂ ਹਰ ਸਾਲ ਦੀ ਇੱਕ ਤਰ੍ਹਾਂ ਬੱਚਿਆਂ ਦਾ ਕੈਂਪ ਸਵੇਰੇ 9 ਵਜੇ ਤੋਂ ਸ਼ੁਰੂ ਕਰਕੇ ਸ਼ਾਮੀ 4:30-5 ਵਜੇ ਤੱਕ ਚੱਲਣਾ ਹੈ। ਔਰ ਜੋ 24 ਦਸੰਬਰ ਦਾ ਦਿਹਾੜਾ ਹੈ ਉਸ ਦਿਨ ਸ਼ਾਮ ਨੂੰ ਅਸੀਂ ਠੰਡੇ ਬੁਰਜ ਦੀ ਯਾਦ ਨੂੰ ਸਮਰਪਿਤ, ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ, ਮਾਤਾ ਗੁਜਰ ਕੌਰ ਜੀ ਦੀ ਯਾਦ ਨੂੰ ਸਮਰਪਿਤ ਅਸੀਂ ਦੀਵਾਨ ਜਿਹੜਾ ਬਾਹਰ ਰੱਖਿਆ ਹੈ ਗੁਰਦੁਆਰਾ ਸਾਹਿਬ ਦੇ ਉੱਥੇ ਬੈਠ ਕੇ, ਅਤੇ ਉਸ ਤੋਂ ਬਾਅਦ ਫਿਰ ਕੀਰਤਨ ਦੀ ਫੇਰੀ ਕਰਕੇ ਅਸੀਂ ਭੋਗ ਪਾਉਣਾ ਹੈ। ਸੋ ਸਾਰੀ ਸੰਗਤ ਨੂੰ ਬੇਨਤੀ, ਜਿਹੜੇ ਵੀ ਆ ਕੇ ਬੱਚਿਆਂ ਨੂੰ ਉੱਥੇ ਲੈ ਕੇ ਆਓ ਪਹਿਲੇ ਉੱਪਰ ਕੈਂਪ ਦੇ ਵਿੱਚ ਸਵੇਰੇ, ਅਤੇ ਜੇ ਤੁਸੀਂ ਆਪ ਸ਼ਾਮ ਨੂੰ ਆ ਕੇ ਦੀਵਾਨ ਦੇ ਵਿੱਚ ਹਾਜ਼ਰੀ ਭਰ ਸਕੋ 24 ਤਰੀਕ ਨੂੰ, ਅਤੇ ਆਓ ਸਾਰੇ ਮਿਲ ਕੇ ਦਿਵਾਈਏ
ਸੋ ਇਹ ਛੋਟਾ ਜਿਹਾ ਸਾਈਡ ਟਰੈਕ ਸੀ, ਪਰ ਵਾਪਸ ਫੋਕਸ ਕਰਾਂ ਜ਼ਰੂਰ ਜਾਂਦੇ ਜਾਂਦੇ TB 84 ਦੇ ਜਿਹੜਾ ਥੱਲੇ ਸਟਾਲ ਲਗਾਇਆ ਸੀ ਉਸ ਦੇ ਉੱਤੇ ਜਿੰਨੀ ਵੀ ਤਿਲ ਫੁੱਲ ਭੇਟਾ ਨਾਲ ਆਪਾਂ ਹੋਰ ਸੇਵਾ ਪਾ ਸਕੀਏ ਜ਼ਰੂਰ ਸਾਰੇ ਮਿਲ ਕੇ ਕਰੀਏ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਸੇਵਾ ਸ਼ੀਸ਼ਾ ਪਾਇਆ ਹੁਣ ਤੱਕ। ਸੋ ਪੁੱਜ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਭਾਈ ਸੁਰਿੰਦਰ ਸਿੰਘ ਜੀ। ਆਪਾਂ ਯੂਜ਼ਲੀ ਇਹਨਾਂ ਨੂੰ 123 ਗੁਰਦੁਆਰਾ ਸਾਹਿਬ ਦੇ ਵਿੱਚ ਕਾਫੀ ਮਿਲਦੇ ਹਾਂ। ਵੈਰੀ ਨਾਈਸ ਭਾਜੀ, ਥੈਂਕ ਯੂ। ਸਿਰਫ 2 ਅਨਾਊਂਸਮੈਂਟਾਂ, ਆਪਾਂ ਨੂੰ ਪਤਾ ਟਾਈਮ ਬਹੁਤ ਜ਼ਿਆਦਾ, 2 ਅਨਾਊਂਸਮੈਂਟਾਂ ਕਰਕੇ ਆਪਾਂ ਸਮਾਪਤੀ ਵੱਲ ਵਧਾਂਗੇ। 18 ਤਰੀਕ ਦਿਨ ਬੁੱਧਵਾਰ ਤੋਂ ਲੱਗ ਕੇ 22 ਤਰੀਕ ਦਿਨ ਐਤਵਾਰ ਤੱਕ ਸਟੇਟ ਦੀਵਾਨ ਹੋਣਗੇ। ਜੋ ਚਮਕੌਰ ਦੀ ਗੜੀ ਦਾ ਸਾਕਾ 40 ਸਿੰਘਾਂ ਦੇ ਨਾਲ ਨਾਲ 2 ਸਾਹਿਬਜ਼ਾਦੇ ਔਰ 3 ਪਿਆਰੇ ਵੀ ਉੱਥੇ ਸ਼ਹੀਦ ਹੋਏ, ਉਹਨਾਂ ਦਾ ਸਾਕਾ ਜੋ ਹੈ 18 ਤਰੀਕ ਨੂੰ ਭਾਈ ਜੰਗਵੀਰ ਸਿੰਘ ਕਥਾਵਾਚ ਵਿਸ਼ੇਸ਼ ਤੌਰ 'ਤੇ ਆ ਕੇ ਆਪ ਜੀ ਨੂੰ ਸਰਵਣ ਕਰਾਉਣਗੇ। ਸੋ ਸਟੇਟ ਦੀਵਾਨ ਹੋਣਗੇ 18 ਤੋਂ ਲੱਗ ਕੇ 22 ਤੱਕ। ਔਰ ਉਸ ਤੋਂ ਬਾਅਦ ਜੋ 29 ਦਸੰਬਰ ਦਿਨ ਐਤਵਾਰ ਦਾ ਦੀਵਾਨ ਹੋਵੇਗਾ ਉਹ ਛੋਟੇ ਸਾਹਿਬਜ਼ਾਦੇ ਬਾਬਾ ਆਪਣੇ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਦੀ ਸਾਰੀ ਜੋ ਦਾਸਤਾਨ ਹੈ ਉਹ ਵੀ ਆਪਾਂ ਭਾਈ ਸਾਹਿਬ ਮਨਦੀਪ ਸਿੰਘ ਤੋਂ ਸੁਣਾਂਗੇ। ਸੋ ਸਾਰੀ ਸੰਗਤ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀ ਜ਼ਰੂਰ ਭਰਨਾ ਜੀ। ਅਤੇ ਇਸ ਦੇ ਨਾਲ ਹੀ ਬੇਨਤੀਆਂ ਦੀ ਸਮਾਪਤੀ ਹੈ। ਮੈਂ ਬੇਨਤੀ ਕਰਾਂਗਾ ਕਿ ਅਰਦਾਸ ਤੋਂ ਬਾਅਦ 5 ਜੈਕਾਰਿਆਂ ਦੇ ਨਾਲ ਜੋ ਹੈ ਬਾਬਾ ਫਤਿਹ ਸਿੰਘ ਦਾ ਜਨਮ ਦਿਨ ਮਨਾ ਕੇ ਦੀਵਾਨ ਦੀ ਸਮਾਪਤੀ ਕੀਤੀ ਜਾਵੇ। ਆਨੰਦ ਸਾਹਿਬ ਜੀ ਦਾ ਪਾਠ ਕਰਕੇ ਆਓ ਦੀਵਾਨ ਦੀ ਸਮਾਪਤੀ ਵੱਲ ਵੱਧ ਪਹੁੰਚੋ ਦੀ ਖਿਮਾ। ਆਈ ਹੋਈ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।